ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਅੱਜ 29 ਦਸੰਬਰ 2020 16 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਸੰਘਰਸ਼ ਦੀ ਕਿ ਦਿੱਲੀ ਵਿਚਲਾ ਜਿਹੜਾ ਕਿਸਾਨ ਸੰਘਰਸ਼ ਹੈ ਉਹ 1 ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਵੀ ਉਹ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਸੋ ਕੱਲ ਯਾਨੀ ਕਿ 30 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਇੱਕ ਦੌਰ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ, ਜਿਸ ਤੋਂ ਕੁਝ ਵੀ ਨਿਕਲਣ ਦੀ ਬਿਲਕੁਲ ਵੀ ਆਸ ਨਹੀਂ ਕੀਤੀ ਜਾ ਸਕਦੀ। ਸੋ ਅਸੀਂ ਸਮਝਦੇ ਹਾਂ ਕਿ ਇਸ ਸੰਘਰਸ਼ ਨੇ ਸਿੱਖ ਕੌਮ ਵਿਚਲੀਆਂ ਜਿਹੜੀਆਂ ਬੇਸ਼ੁਮਾਰ ਖੂਬੀਆਂ ਨੇ ਉਸ ਨੂੰ ਜਿਹੜਾ ਹੈ ਉਹ ਜਗਜਾਰ ਕਰ ਦਿੱਤਾ ਹੈ। ਸੋ ਸਿੱਖ ਕੌਮ ਦੇ ਇਹਨਾਂ ਖਾਸਿਆਂ ਚੋਂ ਭਵਿੱਖ ਦੇ ਖਾਲਿਸਤਾਨ ਦੀਆਂ ਜਿਹੜੀਆਂ ਝਲਕਾਂ ਨੇ ਉਹ ਵੀ ਜ਼ਮਾਨਾ ਜਿਹੜਾ ਹੈ ਉਹ ਦੇਖ ਰਿਹਾ ਹੈ। ਸੋ 30 ਮਿਲੀਅਨ ਸਿੱਖ ਕੌਮ ਇਸ ਵੇਲੇ ਇਕਜੁੱਟ ਹੋ ਕੇ ਪੰਜਾਬ ਦੀ ਆਨ ਅਣਖ ਤੇ ਗੈਰਤ ਦੀ ਜਿਹੜੀ ਪਹਿਰੇਦਾਰ ਉਹ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਜਿਹੜੇ ਸਾਡੇ ਹਰ ਰੋਜ਼ ਦੇ ਪ੍ਰੋਗਰਾਮ ਨੂੰ ਔਰ ਖ਼ਾਸ ਤੌਰ ਤੇ ਜਿਹੜਾ ਇਸ਼ੂ ਅੱਜ ਕੱਲ੍ਹ ਕਿਸਾਨ ਇਸ਼ੂ ਹੈ ਇਸ ਦੇ ਉੱਤੇ ਹਮਾਇਤ ਦਾ ਇਜ਼ਹਾਰ ਕਰਦੇ ਨੇ। ਫਲੱਡ ਆਫ ਲਵ, ਪਿਆਰ ਦਾ ਹੜ੍ਹ ਹੈ। ਔਰ ਇਸ ਦੇ ਨਾਲ ਮੈਂ ਇਹ ਵੀ ਦੱਸਦੇ ਹਾਂ ਕਿ ਕੱਲ ਬੇਸ਼ੱਕ ਅਸੀਂ ਆਪਣੇ ਦਰਸ਼ਕਾਂ ਦੀ ਫਰਮਾਇਸ਼ ਦੇ ਉੱਤੇ ਪੰਜਾਬ ਪ੍ਰਧਾਨ ਸੌਂਗ ਜਿਹੜਾ ਲਾਹੌਰੀਆਂ ਨੇ ਗਾਇਆ ਸੀ ਉਹ ਅਸੀਂ ਜਿਹੜਾ ਪਹਿਲੇ ਸੈਗਮੈਂਟ 'ਚ ਪਲੇ ਕੀਤਾ, ਲੇਕਿਨ ਜਿਉਂ ਹੀ ਸਾਡੀ ਵੀਡੀਓ ਅਪਲੋਡ ਹੋਣ ਲਈ YouTube ਤੇ ਗਈ ਉਹਨਾਂ ਨੇ ਕਾਪੀਰਾਈਟ ਇਤਰਾਜ਼ ਕੀਤਾ। ਹਾਲਾਂਕਿ ਫੇਸਬੁੱਕ ਤੇ ਤਾਂ ਉਹ ਚੱਲਿਆ, ਸਾਡੇ ਬਾਕੀ ਗੈਜਟਸ ਤੇ ਵੀ ਚੱਲਿਆ। ਫਿਰ ਸਾਨੂੰ ਉਸ ਨੂੰ ਜਿਹੜਾ ਹੈ ਉਹ ਟ੍ਰਿਮ ਕਰਨਾ ਪਿਆ, ਯਾਨੀ ਉਸ ਚੋਂ ਕੱਢਣਾ ਪਿਆ, ਫਿਰ ਹੀ ਅਸੀਂ ਆਪਣਾ ਪ੍ਰੋਗਰਾਮ ਅਪਲੋਡ ਕਰ ਸਕੇ। ਸੋ ਅਸੀਂ ਕਾਪੀਰਾਈਟ ਲਈ ਰੀਚ ਕਰਨ ਲਈ ਉਹਨਾਂ ਤੱਕ ਪਹੁੰਚ ਕੀਤੀ ਹੈ, ਪ੍ਰੋਡਿਊਸਰਸ ਤੱਕ, ਔਰ ਉਹਨਾਂ ਦਾ ਭਰਵਾਂ ਹੁੰਗਾਰਾ ਸੀ ਜਾਂ ਪੋਜ਼ਿਟਿਵ ਹੁੰਗਾਰਾ ਹੈ। ਸੋ ਜਦੋਂ ਹੀ ਸਾਨੂੰ ਉੱਥੋਂ ਕਲੀਅਰੈਂਸ ਮਿਲੀ ਉਸ ਤੋਂ ਬਾਅਦ ਅਸੀਂ ਫਿਰ YouTube ਦੇ ਆਪਣੇ ਵਿਊਅਰਸ ਦੇ ਲਈ ਪਲੇ ਕਰਾਂਗੇ। ਹਾਲਾਂਕਿ ਉਹ 4 ਚੁਫੇਰੇ ਅਵੇਲੇਬਲ ਹੈ ਔਰ ਇਸ ਵੇਲੇ ਟਾਕ ਆਫ ਦਾ ਟਾਊਨ ਹੈ। ਅੱਜ ਦਾ ਪ੍ਰੋਗਰਾਮ ਅਸੀਂ ਉਸ ਬਹਾਦਰ ਮਾਤਾ ਦੇ ਨਾਂ ਕਰਦੇ ਹਾਂ, ਮਾਤਾ ਉਪਕਾਰ ਕੌਰ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਮਾਤਾ ਜੀ ਜਿਹੜੇ ਕਿ ਪਿਛਲੇ ਦਿਨੀ ਚੜ੍ਹਾਈ ਕਰ ਗਏ। ਦਵਿੰਦਰਪਾਲ ਸਿੰਘ ਭੁੱਲਰ ਤਾਂ ਜਿਨ੍ਹਾਂ ਦਾ ਕੇਸ ਇੰਟਰਨੈਸ਼ਨਲ ਲੈਵਲ ਦਾ ਕੇਸ ਬਣਿਆ, ਸਾਡੇ ਬਹਾਦਰ ਯੋਧੇ ਰਹੇ ਨੇ ਸਟਰਗਲ ਦੇ। ਫਿਰ ਜਦੋਂ ਉਹ ਜਰਮਨੀ ਦੇ ਵਿੱਚ ਆਏ, ਕਿਵੇਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ, ਕਿਵੇਂ ਝੂਠਾ ਕੇਸ ਜਿਸ ਦੇ ਵਿੱਚ ਜਿਹੜੇ 133-34 ਉਹਨਾਂ ਨੇ ਗਵਾਹ ਲਿਆ ਕੇ ਖੜੇ ਕੀਤੇ ਸਪੈਸ਼ਲ ਕੋਰਟ ਦੇ ਵਿੱਚ, ਉਹ ਸਾਰੇ ਹੀ ਜਿਹੜੇ ਨੇ ਉਹ ਮੁਕਰੇ। ਲੇਕਿਨ ਇਹਦੇ ਬਾਵਜੂਦ ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਲੱਗੇ, ਜੱਜ ਨੇ ਕਿਹਾ ਸੀ ਕਿ ਬੇਸ਼ੱਕ ਐਵੀਡੈਂਸ ਹੋਏ ਨਾ ਹੋਏ, ਜਿਹੜੀ ਕਲੈਕਟਿਵ ਕੌਨਸ਼ੀਅਸ ਹੈ ਮੈਜੋਰਿਟੀ ਦੀ, ਉਹਨੂੰ ਸੈਟੀਸਫਾਈ ਕਰਨ ਦੇ ਲਈ ਸਾਨੂੰ ਜਿਹੜਾ ਕੁਛ ਕਰਨਾ ਪਏਗਾ, ਔਰ ਉਹਨਾਂ ਨੇ ਮੌਤ ਦੀ ਸਜ਼ਾ ਸੁਣਾਈ। ਸੋ ਇਵੇਂ ਹੀ
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਜਿਹੜੀ ਹੈ ਮੌਤ ਦੀ ਸਜ਼ਾ ਦਿੱਤੀ ਗਈ। ਜੀ ਹਾਲਾਂਕਿ ਉਸ ਵੇਲੇ ਸੁਪਰੀਮ ਕੋਰਟ ਦਾ ਜਿਹੜਾ ਉਸ ਪੈਨਲ 'ਚ ਜਸਟਿਸ ਕਾਟਜੂ ਮਾਰਕੰਡੇ ਪ੍ਰੀਜ਼ਾਈਡ ਕਰ ਰਿਹਾ ਸੀ, ਉਹਨੇ ਇਸ ਦੇ ਅਗੇਂਸਟ ਜਿਹੜਾ ਉਹ ਕਿਹਾ, ਉਹਨਾਂ ਨੇ ਕਿਹਾ ਜੀ ਕੋਈ ਐਵੀਡੈਂਸ ਨਹੀਂ ਹੈ ਔਰ ਇਹਨੂੰ ਜਿਹੜਾ ਜਾਣ ਦੇਣਾ ਚਾਹੀਦਾ ਹੈ। ਲੇਕਿਨ ਲੰਬੀ ਪ੍ਰੋਸੈਸ, ਫਿਰ ਇਵੈਂਚੁਅਲੀ ਹਸਪੀਟਲ 'ਚ ਜਿਹੜੇ ਜੇਲ੍ਹਾਂ ਦੇ ਰੱਖ ਕੇ ਉਹਨਾਂ ਨੂੰ ਕਿਵੇਂ ਬਿਮਾਰ ਕੀਤਾ ਗਿਆ, ਅਜੇ ਵੀ ਉਹ ਪੈਰੋਲ ਤੇ ਆਉਂਦੇ ਨੇ ਔਰ ਇਹਦੇ ਬਾਵਜੂਦ ਕਿ 550 ਸਾਲਾਂ ਦੇ ਮੌਕੇ ਮੁਕੰਮਲ ਰਿਹਾਈਆਂ ਦੀ ਗੱਲ ਵੀ ਕੀਤੀ ਗਈ, ਪਰ ਸਾਰੀ ਜ਼ਿੰਦਗੀ ਇਸ ਪਾਸੇ ਲੰਘ ਗਈ। ਔਰ ਇਹੀ ਨਹੀਂ, ਮਾਤਾ ਉਪਕਾਰ ਕੌਰ ਜਿਹੜੇ ਖੁਦ ਇੱਕ ਚੰਗੇ ਅਹੁਦੇ ਤੇ ਤਾਇਨਾਤ ਸਨ, ਪ੍ਰੋਫੈਸਰ ਭੁੱਲਰ ਦੇ ਪਿਤਾ ਜੀ ਵੀ ਨੌਕਰੀ, ਬਹੁਤ ਅੱਛੀ ਨੌਕਰੀ ਸੀ ਉਹਨਾਂ ਦੀ, ਲੇਕਿਨ ਜਿਵੇਂ ਇਹਨਾਂ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ ਯਾਨੀ ਮਾਤਾ ਉਪਕਾਰ ਕੌਰ ਦੇ ਹਸਬੈਂਡ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਟਾਰਚਰ ਕਰਕੇ ਮਾਰਿਆ ਗਿਆ। ਉਹਨਾਂ ਦੀ ਭੈਣ ਦੇ ਹਸਬੈਂਡ ਜੀਜਾ, ਉਸ ਦਾ ਜਿਹੜਾ ਉਹਨਾਂ ਦਾ ਮਰਡਰ ਕੀਤਾ ਗਿਆ। ਔਰ ਇੰਨੇ ਸ਼ੌਕ ਦੇ ਬਾਵਜੂਦ, ਇੰਨਾ ਜ਼ਿੰਦਗੀ 'ਚ ਇਹ ਸਭ ਕੁਝ ਵਾਪਰਨ ਦੇ ਬਾਵਜੂਦ ਮਾਤਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ। ਔਰ ਉਹਨਾਂ ਦਾ ਇੱਕ ਬੇਟਾ ਇੱਥੇ ਯੂਬਾ ਸਿਟੀ ਜਿਹੜੇ ਨੇ ਉਹ ਰਹਿੰਦੇ ਨੇ, ਸੋ ਉਹਨਾਂ ਦੇ ਕੋਲ ਉਹ ਆਏ ਹੋਏ ਸੀ। ਸੋ ਬਜ਼ੁਰਗ ਸੀ, ਕੁਛ ਦੇਰ ਤੋਂ, ਕੁਛ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸੀ। ਸੋ ਉਹਨਾਂ ਨੇ ਜਿਹੜਾ ਅਖੀਰਲਾ ਸਾਹ ਅਮਰੀਕਾ ਦੀ ਧਰਤੀ ਤੇ ਹੀ ਲਿਆ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਆਪਣੇ ਬੱਚੇ ਬੱਚੀਆਂ ਦੇ ਭਵਿੱਖ ਨੂੰ ਲੈ ਕੇ, ਜਾਂ ਕਈ ਵਾਰ ਉਹਨਾਂ ਦੇ ਅੱਗੋਂ ਬੱਚੋ ਬੱਚੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਆ, ਪਰ ਸਾਡੀ ਨਜ਼ਰ 'ਚ ਇਹ ਸਾਡੀਆਂ ਮਾਵਾਂ, ਸਾਡੇ ਪਿਤਾ, ਸਾਡੀਆਂ ਭੈਣਾਂ, ਭਰਾ, ਉਹ ਘਰ ਜਿਨ੍ਹਾਂ ਨੇ ਆਪਣੇ ਚਿਰਾਗ ਦਿੱਤੇ, ਸ਼ਹੀਦੀਆਂ ਪਾਈਆਂ ਔਰ ਜਿਹੜੇ ਲਗਾਤਾਰਤਾ ਨਾਲ ਇਸ ਸੰਘਰਸ਼ ਦੇ ਨਾਲ ਖਲੋਤੇ ਨੇ, ਸਾਡਾ ਜ਼ਰੂਰ ਉਹਨਾਂ ਵੱਲ ਧਿਆਨ ਵੀ ਜਾਣਾ ਚਾਹੀਦਾ ਹੈ, ਉਹਨਾਂ ਨੂੰ ਸਾਨੂੰ ਯਾਦ ਵੀ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਅਲਟੀਮੇਟਲੀ ਸਾਡੀ ਮੋਟੀਵੇਸ਼ਨ ਨੇ, ਸਾਡੀ ਇਨਸਪੀਰੇਸ਼ਨ ਨੇ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਤਾ ਉਪਕਾਰ ਕੌਰ ਉਹਨਾਂ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਜਿਹੜੀ ਕੌਮ ਦੇ ਲਈ ਉਹਨਾਂ ਨੇ ਆਪਣਾ ਪਤੀ, ਆਪਣਾ ਜੀਜਾ ਔਰ ਆਪਣੇ ਪੁੱਤਰ ਦੀ ਸਮੁੱਚੀ ਜਵਾਨੀ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੰਜੀਨੀਅਰ ਨੇ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਉਂਦੇ ਸੀ। ਜਦੋਂ ਕਿ ਇਹ ਜੂਨ 84 ਦਾ ਘੱਲੂਘਾਰਾ ਵਾਪਰਦਾ, ਤੇ ਫਿਰ ਕਿਵੇਂ, ਜਿਵੇਂ ਅੱਜ ਜੇ ਅਸੀਂ ਦੇਖੀਏ ਕਿ 30 ਮਿਲੀਅਨ ਸਿੱਖ ਕੌਮ, ਜਿਹੜਾ ਕੋਈ ਜਿੱਥੇ ਮਰਜ਼ੀ ਬੈਠਾ ਹੈ, ਉਹਨਾਂ ਦਾ ਦਿਲ ਦਿੱਲੀ ਦੇ ਨਾਲ ਧੜਕ ਰਿਹਾ ਹੈ, ਦਿੱਲੀ ਦੇ ਮੋਦੀ ਬ੍ਰਾਂਡ ਦੇ ਨਾਲ ਨਹੀਂ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆਪਣੇ ਬਾਪੂਆਂ, ਆਪਣੇ ਮਾਤਾਵਾਂ, ਆਪਣੀਆਂ ਭੈਣਾਂ, ਜਿਹੜੇ ਬਿਲਕੁਲ ਇੰਨੀ ਜਿਹੜੀ ਹੈ ਅੱਤ ਦੀ ਠੰਡ ਦੇ ਬਾਵਜੂਦ ਜੋਸ਼ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ, ਔਰ ਇਸ ਭਾਵਨਾ ਦੇ ਨਾਲ ਕਿ ਅਸੀਂ ਦਿੱਲੀ ਜਿੱਤ ਕੇ ਮੁੜਾਂਗੇ। ਸੋ ਇਹ ਕਿਉਂਕਿ ਅੱਜ ਅਜੋਕੀ ਜਨਰੇਸ਼ਨ ਨੇ ਸਿਰਫ ਇਹੀ ਪਾਰਟ ਦੇਖਿਆ, ਕਿਉਂਕਿ 36 ਸਾਲ ਬਾਅਦ ਇਸ ਵੇਲੇ 30 ਮਿਲੀਅਨ ਸਿੱਖ ਕੌਮ ਦਾ ਬੈਸਟ, ਜਿਹਨੂੰ ਅਸੀਂ ਖਾਸਾ ਕਹਿੰਦੇ ਹਾਂ, ਉਸ ਦੀ ਸਪੈਸ਼ਲਿਟੀ, ਉਹ ਸਾਰੀਆਂ ਹੀ ਚੀਜ਼ਾਂ ਗੁਣ ਬਾਹਰ ਆਏ ਨੇ। ਲੇਕਿਨ ਸਾਡੀ ਜਨਰੇਸ਼ਨ ਜਿਸ ਨੇ ਜੂਨ 84 ਦਾ ਘੱਲੂਘਾਰਾ ਦੇਖਿਆ, ਜਿਹੜਾ ਵਰਸਟ ਜੇ ਕੌਮੀ ਇਤਿਹਾਸ ਦੇ ਵਿੱਚ ਦੇਖੀਏ ਕਿ 18ਵੀਂ ਸਦੀ ਤੋਂ ਬਾਅਦ 222 ਸਾਲ ਬਾਅਦ ਇਸ ਕਿਸਮ ਦਾ ਘੱਲੂਘਾਰਾ ਵਰਤਾਇਆ ਗਿਆ, ਕਿਉਂਕਿ ਇਹ ਉਹੀ ਪੀਰੀਅਡ ਸੀ ਕਦੇ ਅਸੀਂ 1762 ਦੀ ਗੱਲ ਕਰਦੇ ਹਾਂ, 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਵੱਡਾ ਘੱਲੂਘਾਰਾ ਕੀਤਾ, ਕੁੱਪ ਤੇ ਰਹੀੜੇ ਮਲੇਰਕੋਟਲੇ ਦੇ ਨੇੜੇ ਜਿਹੜੇ ਹੈ, ਔਰ ਜਿਹਦੇ 'ਚ ਇੱਕ ਦਿਨ 'ਚ 40-50 ਹਜ਼ਾਰ ਦੇ ਕਰੀਬ ਸਿੱਖ ਬਜ਼ੁਰਗ, ਬੱਚੇ ਬੱਚੀਆਂ ਔਰ ਨੌਜਵਾਨ ਮਾਰੇ ਗਏ, ਔਰ ਦਰਬਾਰ ਸਾਹਿਬ ਨੂੰ ਢਾਹ ਕੇ ਬਿਲਕੁਲ ਲੈਵਲ ਕਰ ਦਿੱਤਾ ਗਿਆ ਸੀ। 1772 ਦੀ ਗੱਲ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਹੁਣ ਤੁਸੀਂ ਉਸ ਨੂੰ 1984 ਤੱਕ ਲੈ ਆਓ ਕਿ ਕਿੰਨਾ ਲੰਬਾ ਵਕਤ ਤੋਂ ਬਾਅਦ, ਉਦੋਂ ਇੱਕ ਡਿਫਰੈਂਟ ਕਿਸਮ ਦੀਆਂ ਸੁਸਾਇਟੀ ਸਨ, ਹਮਲਾਵਰ ਲੁੱਟਮਾਰ ਲਈ ਆਉਂਦੇ ਸਨ, ਜਾਂ ਉਹਨਾਂ ਨੂੰ ਜਿਹੜਾ ਰੈਜ਼ਿਸਟ ਕਰਦਾ ਸੀ, ਬਗਾਵਤ ਕਰਦਾ ਸੀ, ਉਹਦਾ ਨਾਮੋ ਨਿਸ਼ਾਨ ਮਿਟਾਉਣ ਤੱਕ ਉਹ ਜਾਂਦੇ ਸਨ। ਉਹ ਤਾਂ ਉਹਨਾਂ ਭਾਵਨਾਵਾਂ ਤੋਂ ਪ੍ਰੇਰਿਤ ਸਨ। ਪਰ ਜੋ ਕੁਝ 36 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਇੱਕ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਭਾਰਤ ਵੱਲੋਂ ਕੀਤਾ ਗਿਆ ਆਪਣੇ ਲੋਕਾਂ ਦੇ ਖਿਲਾਫ,
ਔਰ ਉਹ ਕੌਮ ਜਿਸ ਨੇ ਕੁਰਬਾਨੀਆਂ ਸਾਡਾ 4 ਸਦੀਆਂ ਦੀ ਲੈਗੇਸੀ ਹੈ, ਜਿਨ੍ਹਾਂ ਨੂੰ ਇਸ ਤਖਤ ਤੇ ਬਿਠਾਉਣ ਲਈ ਸਭ ਤੋਂ ਵੱਡਾ, ਔਰ ਇਹ ਡਰਾਮੇਬਾਜ਼ ਮੋਦੀ ਜਦੋਂ ਪਰਸੋਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਟ੍ਰਿਬਿਊਟ ਦੇ ਰਿਹਾ ਸੀ ਤੇ ਕਹਿ ਰਿਹਾ ਸੀ ਜੀ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਡੇ ਕੋਲ ਤਾਜ ਹੈ। ਹੁਣ ਇੱਕ ਪਾਸੇ ਇਹ ਹਾਲ ਹੈ, ਦੂਸਰੇ ਪਾਸੇ ਅਕਿਰਤ ਘਣਤਾ ਦੀ ਸਿਖਰ ਇਹ ਹੈ ਕਿ ਇੰਦਰਾ ਗਾਂਧੀ ਨੇ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਤੇ ਔਰ ਮੁਕੰਮਲ ਤਬਾਹ ਕੀਤਾ ਅਕਾਲ ਤਖਤ ਨੂੰ, ਹਜ਼ਾਰਾਂ ਸਿੱਖਾਂ ਦਾ ਖੂਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਡੋਲਿਆ ਗਿਆ, ਤੇ ਇਹੀ ਪਾਰਟੀ ਬੀਜੇਪੀ ਨੇ ਜਿਹੜਾ ਉਹਨਾਂ ਦੀ ਐਗਜ਼ੈਕਟਿਵ ਨੇ ਮਤਾ ਪਾਸ ਕਰਕੇ ਕਿਹਾ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था ਕਿ ਭਾਈ ਤੁਸੀਂ ਇਹ ਬਹੁਤ ਵਧੀਆ ਕੀਤਾ ਹੈ। ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਵੀ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ, ਔਰ ਅੱਜ ਤੱਕ ਤੁਸੀਂ ਇਹਨਾਂ 6 ਸਾਲਾਂ ਦੇ ਪੀਰੀਅਡ 'ਚ ਮੋਦੀ ਦੇ ਮੂੰਹੋਂ ਜਾਂ ਕਿਤੇ ਵੀ ਤੁਸੀਂ ਇੰਦਰਾ ਗਾਂਧੀ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੁਣੋਗੇ। ਉਹਨੂੰ ਰਾਜੀਵ ਗਾਂਧੀ ਨੂੰ ਕਹਿਣ, ਕਿਉਂਕਿ ਉਹਦੇ ਲਈ ਉਹਨਾਂ ਨੇ ਰਾਹੁਲ ਗਾਂਧੀ ਜਾਂ ਸੋਨੀਆ ਨੂੰ ਟਾਰਗੇਟ ਕਰਨਾ ਹੁੰਦਾ ਜਾਂ ਨਹਿਰੂ ਦੇ ਖਿਲਾਫ ਕਹਿੰਦੇ ਨੇ, ਲੇਕਿਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਜੇ ਇਸ ਕੌਮ ਦੀ ਟੈਂ ਮੁਕਾਣੀ ਹੈ ਤੇ ਫਿਰ ਪਹਿਲਾਂ ਇਹਨਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਫਿਰ ਉਸ ਤੋਂ ਬਾਅਦ ਅਗਲੇ 10 ਸਾਲ ਜੋ ਪੰਜਾਬ ਦੇ ਵਿੱਚ ਕੀਤਾ 84 ਤੋਂ 94 95 ਤੱਕ, ਕਿਉਂਕਿ ਸਾਡੇ ਇਸ ਪ੍ਰੋਗਰਾਮ ਨਾਲ ਜਿੱਥੇ ਯੰਗਰ ਜਨਰੇਸ਼ਨ ਵੀ ਜੁੜਦੀ ਹੈ, ਹਾਲਾਂ ਕੁਝ ਵੀਰਾਂ ਭੈਣਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੀ ਬਹੁਤ ਸਾਰੇ ਦੇਖੋ ਪੰਜਾਬ ਦੇ ਵਿੱਚ ਸਾਨੂੰ ਬੈਨ ਕੀਤਾ ਹੋਇਆ ਹੈ, YouTube ਤੇ ਸਾਡੀ ਰੀਚ ਨਹੀਂ ਹੈ। ਇੱਥੇ ਵੀ ਜਿਹੜੇ ਡਾਇਸਪੋਰਾ 'ਚ ਵੀ ਸਿੱਖ ਨੇ, ਉਹਨਾਂ ਦਾ ਇੱਕ ਵੱਡਾ ਹਿੱਸਾ ਇਹ ਸਮਝਦਾ ਹੈ ਕਿ ਉਹਨਾਂ ਦੇ ਉੱਤੇ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਅੱਖ ਰੱਖੀ ਹੋਈ ਹੈ। ਕੋਈ ਕਮੈਂਟ ਉਹ ਪੋਸਟ ਕਰਦੇ ਨੇ, ਕੋਈ ਦੂਸਰਾ, ਅਸੀਂ ਰੋਜ਼ਾਨਾ ਦੇਖਦੇ ਹਾਂ ਵੀ ਕਿੰਨੇ ਟ੍ਰੋਲਰ ਸਾਡੇ ਮਗਰ ਲੱਗੇ ਹੁੰਦੇ ਨੇ। ਸੋ ਇਹ ਵੀ ਇੱਕ ਕਾਰਨ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਜਿਹੜਾ ਇਸ ਖਾਲਿਸਤਾਨ ਦੇ ਕੌਜ਼ ਨਾਲ ਜਿਹੜੇ ਲੋਕ ਜਾਂ ਸਿੱਖ ਕੌਮ ਜੁੜੀ ਨਹੀਂ ਹੋਈ, ਔਰ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਜਿਹਨੂੰ ਇੱਕ ਸਟਰੈਂਥਸ ਦੇਖੀਆਂ 30 ਸਾਲ ਪਹਿਲਾਂ, ਆਪਣੀਆਂ ਫਾਲਟ ਲਾਈਨਸ ਦੇਖੀਆਂ ਕਿ ਭਾਈ ਕਿੱਥੇ ਕਿੱਥੇ ਸਾਨੂੰ ਜਿਹੜਾ ਅਸੀਂ ਕਮਜ਼ੋਰ ਹੈ, ਤੇ ਮੈਨੂੰ ਹਮੇਸ਼ਾ ਇਸ ਗੱਲ ਦਾ ਅਹਿਸਾਸ ਸੀ ਕਿ ਅਲਟੀਮੇਟਲੀ ਜਿਹੜਾ ਇੱਕ ਹਿਸਟੋਰੀਕਲ ਬਲੰਡਰ ਸਾਡੀ ਲੀਡਰਸ਼ਿਪ ਨੇ 47 ਦੌਰ 'ਚ ਕੀਤਾ, ਪਰ ਉਸ ਤੋਂ ਬਾਅਦ ਵੀ ਜਿਨ੍ਹਾਂ ਦੇ ਹੱਥ ਪਾਵਰ ਆਈ ਉਹਨਾਂ ਨੇ ਐਸਾ ਐਂਟਾਈ ਮੁਸਲਮ, ਐਂਟਾਈ ਪਾਕਿਸਤਾਨ ਨੈਰੇਟਿਵ ਬਣਾਇਆ। ਉਹੀ ਟੈਕਸਟ ਬੁੱਕਸ ਦੇ ਵਿੱਚ ਉਹੀ ਬਹੁਤ ਸਾਰੇ ਸਾਡੇ ਜਿਹੜੇ ਕਥਾਵਾਚਕ ਜਾਂ ਪ੍ਰੀਚਰ ਉਸ ਕਿਸਮ ਦੀ ਲਾਈਨ ਨੂੰ ਹੀ ਟੋ ਕਰਦੇ ਰਹੇ, ਕਿਉਂਕਿ ਜੋ ਚੱਲ ਰਿਹਾ ਹੁੰਦਾ ਆਲੇ ਦੁਆਲੇ ਜੋ ਪਾਰਟ, ਇਵੇਂ ਹੀ ਪਾਕਿਸਤਾਨ ਦੇ ਵਿੱਚ ਵੀ ਜਿਨ੍ਹਾਂ ਨੇ ਨੈਰੇਟਿਵ ਬਣਾਇਆ, ਜਿਵੇਂ ਪਾਕਿਸਤਾਨ ਦੀ ਤਾਰੀਖ ਜਿਹੜੀ ਹੈ ਉਸ ਦੇ ਵਿੱਚ ਬੀਤੇ ਦਾ ਕੋਈ ਰੋਲ ਨਾ ਹੋਏ, ਹਾਲਾਂਕਿ ਉਹਨਾਂ ਦਾ ਪ੍ਰਾਈਡ ਹੈ। ਜੇ ਉਹ ਇੰਡਸ ਵੈਲੀ ਸਿਵਲਾਈਜੇਸ਼ਨ, ਹੜੱਪਾ, ਲਾਰਕਾਨਾ ਔਰ ਤਕਸ਼ਿਲਾ ਔਰ ਉਹ ਸਾਰੇ ਦੀ ਗੱਲ ਕਰਦੇ ਨੇ, ਬਲੈਸਡ ਲੈਂਡ ਹੈ ਕਿ ਭਾਈ ਜਿੱਥੇ ਉਹ ਸਿਵਲਾਈਜੇਸ਼ਨ, ਜਿੱਥੇ ਜਿਹਨੂੰ ਤੁਸੀਂ ਇਹ ਕਹੋ ਕਿ ਕ੍ਰੀਡਲ ਹੈ ਪਾਕਿਸਤਾਨ ਦੀ ਉਹ ਧਰਤੀ ਮੁੱਢਲੀਆਂ ਇਨਸਾਨੀ ਸਿਵਲਾਈਜੇਸ਼ਨਸ ਦੀ, ਕਿਉਂਕਿ ਇੱਕ ਜੇ ਚਾਈਨੀਜ਼ ਆਪਣੀ ਸਿਵਲਾਈਜੇਸ਼ਨ ਤੇ ਫਖਰ ਕਰਦੇ ਨੇ, ਮਾਇਆਨ ਸਾਊਥ ਅਮਰੀਕਾ ਵਾਲੇ, ਮੈਸੋਪੋਟਾਮੀਅਮ ਜਾਂ ਐਜਿਪਸ਼ੀਅਨ, ਤੇ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ 3000 4000 ਸਾਲ ਪਹਿਲਾਂ ਉਹ ਮੋਸਟ ਐਡਵਾਂਸ ਸਿਵਲਾਈਜੇਸ਼ਨ ਸੀ। ਸੋ ਉਸ ਧਰਤੀ ਦੇ ਉੱਤੇ ਹੈ, ਲੇਕਿਨ ਹੁਣ ਮੈਂ ਉੱਥੇ ਵੀ ਦੇਖ ਰਿਹਾ ਕਿ ਜਿੱਥੇ ਬਹੁਤ ਸਾਰੇ ਉਹ ਹੁਣ ਫਖਰ ਮਹਿਸੂਸ ਕਰਦੇ ਨੇ ਪਾਸਟ ਨਾਲ ਵੀ, ਈਵਨ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਦੌਰ ਦੇ ਬਾਕੀ ਜਿਨ੍ਹਾਂ ਨੂੰ ਡਿਮਨਾਈਜ਼ ਕੀਤਾ ਹੋਇਆ ਸੀ। ਅੰਗਰੇਜ਼ਾਂ ਦਾ ਵੀ ਇਹ ਯਤਨ ਸੀ ਕਿ ਵੀ ਉਹਨਾਂ ਤੋਂ ਉਹਨਾਂ ਦਾ ਉਹ ਨੈਰੇਟਿਵ ਜਿਹਦੇ 'ਚੋਂ ਆਪਣੀ ਜ਼ਬਾਨ 'ਚ ਫਖਰ ਮਹਿਸੂਸ ਕਰਨ, ਆਪਣੀ ਬੋਲੀ 'ਚ, ਜਾਂ ਆਪਣੇ ਹੀਰੋਆਂ ਨੂੰ ਜਾਂ ਆਪਣੀ ਲੈਗੇਸੀ ਨੂੰ, ਉਹ ਜਿਹੜੇ ਸਾਰੇ ਐਂਗਲੋ ਪ੍ਰੋ ਬ੍ਰਿਟਿਸ਼ ਲੋਕਾਂ ਦੀ ਟ੍ਰੇਨਿੰਗ ਸੀ, ਮੈਂਟਲ ਟ੍ਰੇਨਿੰਗ ਸੀ, ਉਹ ਤਾਂ ਇਹੀ ਸੀ ਕਿ ਵੀ ਤੁਹਾਡੀ ਸਿਵਲਾਈਜੇਸ਼ਨ ਘਟੀਆ ਹੈ, ਤੁਸੀਂ ਲੋਕ ਜਾ ਲਓ, ਤੁਸੀਂ ਘਟੀਆ ਹੋ, ਔਰ ਅਸੀਂ ਆ ਕੇ ਤੁਹਾਨੂੰ ਸਿਵਲਾਈਜੇਸ਼ਨ ਸਿਖਾਈ ਹੈ। ਸਾਡਾ ਜਿਹੜਾ ਅਮਰੀਕਨ ਜਿਹੜਾ ਬ੍ਰਿਟਿਸ਼ ਪੈਟਰਨ ਹੈ ਉਹ ਸਭ ਤੋਂ ਵਧੀਆ ਹੈ। ਸੋ ਇਹ ਵੀ ਇੱਕ ਵੱਡਾ ਹਿੱਸਾ ਜਿਹਨੇ ਉਹ ਗੁਲਾਮੀ ਦੇ ਅਹਿਸਾਸ ਨੂੰ, ਇਹ ਗੁਲਾਮੀ ਜ਼ਰੂਰੀ ਨਹੀਂ ਹੈ ਕਿ ਵੀ ਜੇ ਤੁਹਾਡੇ ਹੱਥਾਂ 'ਚ ਹੱਥਕੜੀਆਂ ਹੋਣ, ਪੈਰਾਂ 'ਚ ਬੇੜੀਆਂ ਹੋਣ ਤਾਂ ਹੀ ਤੁਸੀਂ ਕੈਦੀ ਹੁੰਦੇ ਹੋ, ਜਾਂ ਥਾਟ ਦੀ ਗੁਲਾਮੀ, ਕਿਉਂਕਿ ਜੇ ਤੁਹਾਡੇ ਥਾਟ ਨੂੰ ਚੈੱਕ ਕਰ ਦਿੱਤਾ ਜਾਏ, ਤੁਹਾਡੀ ਸੋਚ, ਤੁਹਾਡੇ ਅਹਿਸਾਸ 'ਚ ਫਰੀडम ਕੱਢ ਲਈ ਜਾਏ। ਔਰ ਇਸੇ ਲਈ ਇੱਕ ਮੇਰੀ ਕੋਟ ਅਕਸਰ ਜਿਹੜੀ ਮੈਂ ਰਿਪੀਟ ਕਰਦਾ ਕਿ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ।
ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਬਣਾ ਸਕਦਾ, ਸਕਦਾ। ਬਿਲਕੁਲ। ਔਰ ਦੂਸਰਾ ਮੇਰਾ ਕਹਿਣਾ ਹੁੰਦਾ ਹੈ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਤੁਸੀਂ ਹਾਰ ਸਕਦੇ ਹੋ, ਸੁਪੀਰੀਅਰ ਐਨੇਮੀ, ਸੁਪੀਰੀਅਰ ਵੈਪਨ, ਉਹਨਾਂ ਦੇ ਟੈਕਟਿਕ ਜਾਂ ਕੋਈ ਹੋਰ ਸਾਜ਼ਿਸ਼, ਲੇਕਿਨ ਤੁਸੀਂ ਉਦੋਂ ਹਾਰਦੇ ਹੋ ਜਦੋਂ ਤੁਸੀਂ ਹਾਰ ਮੰਨਦੇ ਹੋ। ਔਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਭਾਈ ਅੱਜ ਜੋ ਕੁਛ ਅਸੀਂ ਕਿਸਾਨ ਸੰਘਰਸ਼ ਦੇ ਨਾਂ ਥੱਲੇ ਦੇਖ ਰਹੇ ਹਾਂ, ਇਹ ਉਹ ਡਿਫਾਈਂਸ ਹੈ। ਇਹ ਹੈ ਕਿ ਬੇਸ਼ੱਕ ਹਕੂਮਤ ਨੇ ਸਮਝਿਆ ਕਿ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਸਾਡਾ ਮੁਕੱਦਸ ਅਕਾਲ ਤਖਤ ਢਾਇਆ, ਪੰਜਾਬ ਚੋਂ ਇੱਕ ਜਨਰੇਸ਼ਨ ਮੁਕਾ ਦਿੱਤੀ, ਇੱਕ ਜਿਹੜੀ ਡੀਜਨਰੇਟ ਕਲਚਰ ਦੇ ਹਵਾਲੇ ਕਰਕੇ ਡਰੱਗਸ ਦੇ ਹਵਾਲੇ ਕਰ ਦਿੱਤੀ, ਉਹ ਖੌਫ, ਉਹ ਬੇਰੁਜ਼ਗਾਰੀ, ਇਕਨੋਮਿਕਲ ਜੈਨੋਸਾਈਡ ਦੀ ਲਾਈਨ, ਪੰਜਾਬ ਦੀ ਜਵਾਨੀ ਜਿਹੜੀ ਆ ਉਹ ਪੰਜਾਬ ਛੱਡ ਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਕੇ ਉਧਰ ਵੱਲ ਮੂੰਹ ਕੀਤਾ। ਉਹਨਾਂ ਨੂੰ ਲੱਗਾ ਵੀ ਅਸੀਂ ਡੈਮੋਗ੍ਰਾਫਿਕ ਚੇਂਜ ਵੀ ਕਰਾਂਗੇ। ਉਹਨਾਂ ਨੂੰ ਹੁਣ ਲੱਗਦਾ ਸੀ ਕਿ 36 ਸਾਲ ਹੋ ਗਏ ਨੇ, ਖਾਲਿਸਤਾਨ ਲਫ਼ਜ਼ ਨੂੰ ਵੀ ਅਸੀਂ ਡਿਮੋਨਾਈਜ਼ ਕੀਤਾ ਹੈ, ਅੱਤਵਾਦ ਦੇ ਖਾਤੇ 'ਚ ਹਰ ਚੀਜ਼ ਨੂੰ ਪਾਇਆ, ਤੇ ਹੁਣ ਇਹ ਫਾਈਨਲ ਇਹ ਜਿਹੜਾ ਉਹ ਔਨਸਲੌਟ ਕਰੋ ਤੇ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਮਜ਼ਦੂਰ ਬਣਾ ਦਿਓ। ਔਰ ਇਹ ਅਡਾਨੀ ਅੰਬਾਨੀ ਇਹ ਜਿਹੜੀ ਲਾਈਨ 2015 ਤੋਂ ਜਿਸ ਦੀ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਸੀ, ਬਲੂ ਪ੍ਰਿੰਟ ਇਹਨਾਂ ਦਾ ਤਿਆਰ ਸੀ, ਉਹਨਾਂ ਨੇ ਜਦੋਂ ਜਿਹਨੂੰ ਇਹ ਖੁਦ ਹੀ ਕਹਿੰਦਾ ਕਿ ਆਪਦਾ ਮੇ ਵੀ ਅਫਸਰ ਢੂੰਡੋ, ਕਿਵੇਂ ਇਹਨਾਂ ਨੇ। ਔਰ ਮੈਂ ਕਈ ਵਾਰ ਕੁਝ ਚੀਜ਼ਾਂ ਇਹ ਦੇਖਦਾ ਕਿ ਵੀ ਕਿੰਨਾ ਇੰਪੋਰਟੈਂਟ ਹੈ ਜਦੋਂ ਇਹ ਤਰੀਕਾਂ ਚੁਣਦੇ ਨੇ ਕੋਈ ਕੰਮ ਕਰਨ ਲਈ, ਇਹ ਜਿਹਨੂੰ ਇਹਨਾਂ ਨੇ ਸਫ਼ਰ ਕਰਾਉਣਾ ਹੁੰਦਾ ਹੈ ਉਹਨੂੰ ਹੋਰ ਵੀ ਤਕਲੀਫ ਦਿੰਦੇ ਨੇ। ਹੁਣ ਜੇ 5 ਅਗਸਤ 2019 ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਜੰਮੂ ਕਸ਼ਮੀਰ ਦਾ ਵਜੂਦ ਮਿਟਾ ਦਿੱਤਾ ਸਟੇਟ ਦੇ ਨਾਤੇ, ਔਰ ਉੱਥੇ ਮਿਲੀਅਨ ਫੌਜ ਰੱਖੀ ਹੋਈ ਹੈ, ਤੇ 5 ਅਗਸਤ 2020 ਨੂੰ ਜਦੋਂ ਕਿ ਕਸ਼ਮੀਰ ਔਰ ਦੁਨੀਆ ਭਰ 'ਚ ਇਹ ਯਾਦ ਕੀਤਾ ਜਾਣਾ ਸੀ ਕਿ ਭਾਈ ਇਹਨਾਂ ਨੇ ਕਿਸ ਕਿਸਮ ਦੇ ਜ਼ੁਲਮ ਕੀਤੇ ਨੇ ਔਰ ਕਰ ਰਹੇ ਨੇ, ਇਹਨਾਂ ਨੇ 5 ਅਗਸਤ 2020 ਦਾ ਦਿਨ ਚੁਣਿਆ ਰਾਮ ਮੰਦਰ ਦਾ ਸ਼ਿਲਾਨਿਆਸ। ਉਹਦਾ ਕਈ ਵਾਰੀ ਉਸ ਦਾ ਸ਼ਿਲਾਨਿਆਸ ਕਰ ਚੁੱਕੇ ਨੇ, ਕਈ ਵਾਰੀ ਇੱਟਾਂ ਦੁਨੀਆ ਭਰ ਚੋਂ ਇਕੱਠੀਆਂ ਕਰਾਈਆਂ, ਪਰ ਇਹ ਦੱਸਣ ਦੇ ਲਈ ਡਾਈਵਰਜਨ। ਫਿਰ ਇਸੇ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਜੇ 9 ਨਵੰਬਰ 2019 ਨੂੰ ਇਮਰਾਨ ਖਾਨ ਸਾਹਿਬ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕਰਦੇ ਨੇ, 72 ਸਾਲ ਦੀਆਂ ਸਿੱਖਾਂ ਦੀਆਂ ਦੁਆਵਾਂ ਉਸ ਨੂੰ ਫਲ ਲੱਗਦਾ ਹੈ, ਤੇ ਐਨ ਉਹੀ ਦਿਨ ਹੈ, ਵੀਕਐਂਡ ਹੈ, ਸੁਪਰੀਮ ਕੋਰਟ ਖਿਲਾ ਕੇ ਉਸ ਦਿਨ ਇਹ ਫੈਸਲਾ ਕਰਾਇਆ ਜਾਂਦਾ ਹੈ ਕਿ ਬਾਬਰੀ ਮਸਜਿਦ ਜਿਹੜੀ ਹੈ ਮਸਜਿਦ ਨਹੀਂ ਹੈ, ਮੰਦਰ ਹੈ, ਔਰ ਇਹਨਾਂ ਨੂੰ ਇਹ ਬਣਾਉਣ ਦੀ ਆਗਿਆ ਦਿਓ। ਔਰ ਮੈਂ ਇਸੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਜਦੋਂ ਇਹਨਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਸੀ, ਉਹ ਵੀ ਉਹੀ ਦਿਨ ਸੀ ਜਦੋਂ ਡਾਕਟਰ BR ਅੰਬੇਦਕਰ ਦੀ ਡੈਥ ਐਨੀਵਰਸਰੀ ਸੀ। ਔਰ ਕਿਉਂਕਿ ਉਹਨੂੰ ਪਰਿਵਰਤਨ ਦੇ ਤੌਰ ਤੇ ਦੇਖਿਆ ਜਾਂਦਾ ਹੈ, ਡਾਕਟਰ ਅੰਬੇਦਕਰ ਜਿਹਨੇ ਚੈਲੰਜ ਕੀਤਾ ਇਹਨਾਂ ਦੇ ਸਾਰੇ ਉਹਨਾਂ ਦੇ ਵੇਦ ਉਹ ਤਾਂ ਕਹਿੰਦੇ ਸੀ ਜਦੋਂ ਤੱਕ ਤੁਸੀਂ ਇਹਨਾਂ ਦੇ ਵੇਦ ਸ਼ਾਸਤਰ ਪੁਰਾਣ ਸਾੜਦੇ ਨਹੀਂ ਇਹ ਨਿਜ਼ਾਤ ਹੋ ਹੀ ਨਹੀਂ ਸਕਦੀ ਸੁਸਾਇਟੀ ਦੀ। ਸੋ ਉਹਨਾਂ ਨੇ ਕਿਹਾ ਵੀ ਆ ਲਓ ਤੁਸੀਂ ਅੰਬੇਦਕਰ ਦੀ ਡੈਥ ਐਨੀਵਰਸਰੀ ਜਿਹਦੇ ਤੇ ਬਹੁਤ ਥਾਵਾਂ ਦੇ ਉੱਤੇ ਵੱਡੇ ਸਮਾਗਮ ਹੁੰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਦਲਿਤਾਂ ਨਾਲ ਵੀ ਨਿਬੜਾਂਗੇ, ਆ ਜਿਹੜੀ ਵੱਡੀ ਮਾਈਨੋਰਿਟੀ ਹੈ ਮੁਸਲਮਾਨ ਇਹਨਾਂ ਦੀ ਅਸੀਂ ਮਸਜਿਦ ਢਾਹ ਰਹੇ। ਔਰ ਹੁਣ ਵੀ ਮੈਂ ਇਹ ਦੇਖ ਰਿਹਾ ਸੀ ਕਿ ਇਹ ਜਿਹੜੇ 3 ਖੇਤੀ ਕਾਨੂੰਨ ਨੇ, ਇਹਦਾ ਆਰਡੀਨੈਂਸ ਕਦੋਂ ਜਾਰੀ ਹੋਇਆ? 5 ਜੂਨ ਨੂੰ। 5 ਜੂਨ ਹੁਣ ਤੁਸੀਂ ਦੇਖੋ 5 ਜੂਨ ਦਾ ਉਹ ਦਿਨ ਹੈ ਜਦੋਂ ਕਿ ਟੈਂਕਾਂ ਤੋਪਾਂ ਦੇ ਨਾਲ 5 ਤੇ 6 ਜੂਨ ਦੀ ਦਰਮਿਆਨੀ ਰਾਤ ਅਕਾਲ ਤਖਤ ਤੇ ਹਮਲਾ ਹੁੰਦਾ ਹੈ, ਔਰ ਉੱਥੇ ਸਾਡਾ ਮਜ਼ਹਬ, ਧਰਮ, ਆਸਥਾ, ਵਿਸ਼ਵਾਸ, ਈਮਾਨ, ਉਸ ਦਾ ਜਿਹੜਾ ਕੇਂਦਰ ਹੈ, ਸੈਂਟਰ ਹੈ, ਐਪੀਟੋਮ ਹੈ, ਫੰਬ ਹੈ, ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਤੇ ਇਧਰ ਸਾਡੀ ਇਕਨੋਮੀ, ਜਦੋਂ ਮੈਂ ਰਿਪੀਟਡਲੀ ਕਹਿੰਦਾ ਕਿ ਇਹ ਜਿਹੜਾ ਇਕਨੋਮਿਕਲ ਜੈਨੋਸਾਈਡ ਇਹਨਾਂ ਨੇ ਸਾਡਾ ਪਾਣੀ ਖੋਹ ਕੇ ਐਗਰੀਕਲਚਰ ਸੈਕਟਰ ਨੂੰ ਹੌਲੀ ਹੌਲੀ ਇਹਨਾਂ ਦੇ ਕੋਲ ਤਾਂ ਅਥਾਰਟੀ ਨਹੀਂ ਹੈ ਈਵਨ ਵਿਦਨ ਇੰਡੀਅਨ ਕਨਸਟੀਟਿਊਸ਼ਨ ਵੀ ਕਿ ਐਗਰੀਕਲਚਰ ਔਰ ਹੈਲਥ ਦੇ ਰਿਲੇਟਡ ਜਿਹੜਾ ਉਹ ਕੋਈ ਵੀ ਸੈਕਟਰ ਦੇ ਵਿੱਚ ਕਾਨੂੰਨ ਬਣਾਉਣ। ਐਜੂਕੇਸ਼ਨ 3 ਮਹਿਕਮੇ ਐਕਸਕਲੂਸਿਵਲੀ ਸਟੇਟ ਦੇ ਕੋਲ ਨੇ। ਔਰ ਹੁਣ ਇੱਕ ਪਾਸੇ ਤਾਂ ਇਹ ਠੀਕ ਹੈ ਕਿ ਇਹਨਾਂ ਨੇ ਸਮਝਿਆ ਸੀ ਕਿ ਬੀਤ ਗਏ 35-36 ਜੇ 36 ਵਰੇ ਪਹਿਲਾਂ 5 ਜੂਨ ਨੂੰ, ਔਰ ਇਹ ਉਹੀ ਦਿਨ ਹੈ ਜਦੋਂ ਇਹ ਆਰਡੀਨੈਂਸ ਲਿਆਂਦੇ ਨੇ, ਉਹੀ ਦਿਨ ਹੈ ਸਾਡਾ YouTube ਚੈਨਲ ਔਰ ਦੂਸਰਾ Facebook ਬੈਨ ਹੁੰਦੀ ਹੈ, 3-4 ਹੋਰ ਚੈਨਲ ਬੈਨ ਹੁੰਦੇ ਨੇ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਕਿੰਨੇ ਬਾਹਰਲੇ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਹੁੰਦਾ ਹੈ,
ਰੈਫਰੈਂਡਮ 2020 ਦੇ ਉੱਤੇ ਕਿਸ ਕਿਸਮ ਦੀ ਕਾਵਾਂ ਰੌਲੀ ਪਾਈ ਜਾਂਦੀ ਹੈ। ਅੱਛਾ। ਸੋ ਇਹ ਮੈਂ ਕਿਉਂਕਿ ਬਾਕੀ ਡੇਟਾ ਇਸ ਲਈ ਦਿੱਤੀਆਂ ਨੇ ਕਿ ਇਸ ਗੱਲ ਦਾ ਅਹਿਸਾਸ ਹੋਏ ਕਿ ਸਾਨੂੰ ਸ਼ਾਇਦ ਸਮਝ ਨਾ ਹੋਏ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਸਾਡਾ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸਨੇ ਕਿਵੇਂ ਇਹਨਾਂ ਨੇ ਆਰਡੀਨੈਂਸ ਲਿਆਂਦੇ, ਕਿਵੇਂ ਲੋਕ ਸਭਾ ਔਰ ਰਾਜ ਸਭਾ 'ਚ ਹਰੀਡਲੀ ਉਹਨਾਂ ਨੂੰ ਪਾਸ ਕਰਵਾਇਆ, ਬਿਨਾਂ ਈਵਨ ਜੇ ਕੋਈ ਵਿਰੋਧ ਬੋਲਣ ਲੱਗਦਾ ਹੈ ਰਾਜ ਸਭਾ ਦੇ ਵਿੱਚ ਉਹਦਾ ਮਾਈਕ ਸਵਿਚ ਆਫ ਕਰ ਦਿੱਤਾ ਜਾਂਦਾ ਹੈ। ਅੱਛਾ। ਔਰ ਕਿਵੇਂ ਹੁਣ ਡਰਾਮੇਬਾਜ਼ੀ ਹੋ ਰਹੀ ਹੈ। ਔਰ ਇਸ ਡਰਾਮੇਬਾਜ਼ੀ ਦਾ ਇੱਕ ਕੱਲ ਹੁਣ ਅਸੀਂ ਜਦੋਂ ਗੱਲ ਕਰ ਰਹੇ ਹਾਂ ਉੱਥੇ ਸਵੇਰ ਹੋ ਚੁੱਕੀ ਹੈ ਅੱਛਾ। ਔਰ ਕੱਲ ਦਾ ਜਦੋਂ ਤੱਕ ਅਸੀਂ ਪ੍ਰੋਗਰਾਮ ਕਰਾਂਗੇ ਉਹ ਹੋਏਗਾ ਵੀ ਕਿਸਾਨ ਬਾਹਰ ਆ ਰਹੇ ਨੇ, ਫਾਈਲਾਂ ਕੱਚੇ ਮਾਰੀਆਂ ਹੋਈਆਂ ਕਿ ਭਾਈ ਉੱਥੋਂ ਉਵੇਂ ਹੀ ਬੇਰੰਗ ਲੁਟਾ ਦਿੱਤੇ, ਵਾਪਸ ਕਰ ਦਿੱਤੇ। ਲੇਕਿਨ ਉਹ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਅਸੀਂ ਜਿਹੜਾ ਗੱਲਬਾਤ ਤੋਂ ਭੱਜੇ ਹੋਏ ਆ। ਲੇਕਿਨ ਉਹਨਾਂ ਦੇ ਉਹੀ ਬਿਆਨਬਾਜ਼ੀਆਂ, ਉਹੀ ਕਿ ਜੀ ਉਹ ਗੁੰਮਰਾਹ ਕਰਤਾ, ਇੱਧਰ ਹੋ ਗਏ ਉਧਰ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਸ ਤੇ ਮੈਂ ਵਕਤ ਨਹੀਂ ਜ਼ਾਇਆ ਕਰਾਂਗਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇਸ ਲਹਿਰ ਨੇ ਜਿਹੜਾ ਸਾਡਾ ਬੈਸਟ ਹੈ, ਬੈਸਟ 5.5 ਸਦੀਆਂ ਦਾ ਸਿੱਖੀ ਦਾ, ਉਹਨੂੰ ਬਾਹਰ ਲੈ ਕੇ ਆਉਂਦਾ। ਕੱਲੀ ਗੱਲ ਲੰਗਰ ਤੱਕ ਨਹੀਂ ਹੈ ਕਿ ਭਾਈ ਅੱਧੀ ਦਿੱਲੀ ਨੂੰ ਖਵਾਉਣ ਤੱਕ ਦੀ ਸਮਰੱਥ ਹੈ। ਉੱਥੇ ਕੀ ਹੋ ਰਿਹਾ। ਔਰ ਮੈਂ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਲਿਖਿਆ ਹੈ ਕਿ ਜੀ ਇਸ ਤੰਗ ਦਸਤੀ 'ਚ ਜਦੋਂ ਕਿ ਲੋਕ ਕਿਸ ਹਾਲ ਦੇ ਵਿੱਚ ਬੈਠੇ ਨੇ, ਜਿੰਨੀਆਂ ਸਹੂਲਤਾਂ ਉਹਨਾਂ ਨੇ ਆਲੇ ਦੁਆਲੇ ਨੂੰ ਪ੍ਰੋਵਾਈਡ ਕਰ ਦਿੱਤੀਆਂ, ਜਿੱਦਣ ਮੁਲਕ ਹੋਏਗਾ ਸਿੱਖਾਂ ਦੇ ਕੋਲ ਉਦੋਂ ਕੀ ਹੋਏਗਾ, ਉਦੋਂ ਦੁਨੀਆ ਦੇਖੇਗੀ ਕਿ ਭਾਈ ਇਹ ਹੈ ਕੌਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਵਿਦਨ ਭਾਰਤ ਦੇ ਵੀ ਜਿਹੜੇ ਲੋਕ ਥੋੜੀ ਬਹੁਤ ਇਮਾਨਦਾਰੀ ਰੱਖਦੇ ਨੇ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਵਾਹ ਇਹ ਹੋਏ, ਇਹੋ ਜਿਹਾ ਮਜ਼ਹਬ ਹੋਏ, ਇਹੋ ਜਿਹੇ ਲੋਕ, ਅਸੀਂ ਕਿਹਨਾਂ ਦੇ ਨਾਲ ਕੀ ਸਲੂਕ ਕਰਦੇ ਰਹੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਡਾ ਵੀ ਕਈ ਵਾਰ ਸਾਨੂੰ ਵੀ ਫਿਕਰ ਹੁੰਦਾ ਸੀ ਕਿ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ, ਨਸ਼ਿਆਂ ਦੇ ਹਵਾਲੇ ਹੈ, ਪੰਜਾਬ 'ਚ ਕੀ ਹੈ। ਹੁਣ ਉਹੀ ਗੱਭਰੂ, ਉਹੀ ਜਵਾਨ ਜਦੋਂ ਕਹਿੰਦੇ ਨੇ ਬਾਪੂਆਂ ਨੂੰ ਕਿ ਤੁਸੀਂ ਘਰ ਚੱਲੋ, ਅਸੀਂ ਬੈਠੇ ਹਾਂ, ਅਸੀਂ ਲੜਾਂਗੇ, ਅਸੀਂ ਦਿਆਂਗੇ। ਔਰ ਮੈਂ ਇੱਕ ਖਬਰ ਜਿਹੜੀ ਕਿ ਇਸ ਹਵਾਲੇ ਨਾਲ ਕਈ ਵਾਰ ਜਿਹੜੇ ਉੱਥੇ ਮੌਕੇ ਦੇ ਉੱਤੇ ਬੈਠੇ ਹੁੰਦੇ ਨੇ ਉਹਨਾਂ ਦੀ ਜਿਹੜੀ ਲਿਖਤ ਹੁੰਦੀ ਹੈ ਪੱਤਰਕਾਰਾਂ ਦੀ, ਉਹਦੇ 'ਚੋਂ ਤੁਹਾਨੂੰ ਇੱਕ ਖੂਬਸੂਰਤੀ ਵੀ ਨਜ਼ਰ ਆਉਂਦੀ ਹੈ। ਔਰ ਬਲਵਿੰਦਰ ਸਿੰਘ ਸੋਢੀ ਉਹਨਾਂ ਨੇ ਇੱਕ ਬਰੀਫ ਉੱਥੋਂ ਦਾ ਦਿੱਤਾ ਹੈ ਕਿ ਵੀ ਚੱਲ ਕੀ ਰਿਹਾ ਹੈ ਬਾਰਡਰ ਤੇ। ਉਹਨਾਂ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਰੈਲੀਆਂ ਤੇ ਨਾਅਰਿਆਂ ਦੀ ਗੂੰਜ ਔਰ ਕੜਾਕੇ ਦੀ ਠੰਡ ਵਿੱਚ ਸਿੰਘੂ ਬਾਰਡਰ ਦੇ ਕਿਸਾਨਾਂ ਦਾ ਸੰਘਰਸ਼ ਪੂਰੇ ਜੋਸ਼ ਉਤਸ਼ਾਹ ਨਾਲ ਚੱਲ ਰਿਹਾ ਹੈ। ਥਾਂ ਤੇ ਅਨੇਕਾਂ ਕਿਸਮ ਦੇ ਲੰਗਰ ਲਗਾਤਾਰ ਚੱਲ ਰਹੇ ਨੇ। ਕਿਸਾਨਾਂ ਦੇ ਲਈ ਮੈਡੀਕਲ ਸਹੂਲਤਾਂ ਤੇ ਮੁਫਤ ਦਵਾਈਆਂ 24 ਘੰਟੇ ਮੌਜੂਦ ਨੇ। ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਰਾਸ਼ਨ ਦੇ ਟਰੱਕਾਂ ਦੇ ਟਰੱਕ ਆ ਰਹੇ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਘਾਟ ਨਹੀਂ ਹੈ। ਬਾਹਰਲੇ ਰਾਜਾਂ ਤੋਂ ਇਲਾਵਾ ਦਿੱਲੀ ਦੇ ਲੋਕ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਤੇ ਹੋਰ ਰਾਸ਼ਨ ਵੀ ਕਿਸਾਨਾਂ ਦੇ ਲਈ ਲੈ ਕੇ ਆ ਰਹੇ ਹਨ। ਦਿੱਲੀ ਦੇ ਸਕੂਲਾਂ ਦੇ ਬੱਚੇ ਵੀ ਇਸ ਸੰਘਰਸ਼ 'ਚ ਆਪਣੇ ਮਾਪਿਆਂ ਨਾਲ ਪੁੱਜ ਰਹੇ ਹਨ। ਕਿਸਾਨਾਂ ਲਈ ਬੂਟ ਵੰਡੇ ਜਾ ਰਹੇ ਹਨ। ਇਸ ਸੰਘਰਸ਼ ਵਿੱਚ ਲੜਕੀਆਂ, ਔਰਤਾਂ ਬੇਖੌਫ ਹੋ ਕੇ ਘੁੰਮ ਰਹੀਆਂ ਹਨ ਅਤੇ ਇੱਥੇ ਸਿੱਖ ਕਿਸਾਨ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰ ਰਹੇ ਹਨ। ਇਹੀ ਧਿਆਨ ਰਹੇ ਕਿ ਕੁਝ ਮਹੀਨੇ ਪਹਿਲਾਂ ਤੱਕ ਦੁਨੀਆ 'ਚ ਸੀ ਕਿ ਦਿੱਲੀ ਦਾ ਰੇਪ ਕੈਪੀਟਲ ਆਫ ਦਾ ਵਰਲਡ। ਨਿਰਭਇਆ ਕਾਂਡ ਤੋਂ ਲੈ ਕੇ ਕਿਸ ਕਿਸਮ ਦੇ ਕਾਂਡ ਜਿਹੜੇ ਰਿਪੋਰਟਡ ਹੁੰਦੇ ਸੀ, ਔਰ ਅੱਜ ਉੱਥੋਂ ਦਾ ਸਾਰਾ ਮੀਡੀਆ ਕਹਿ ਰਿਹਾ ਕਿ ਬੱਚੀਆਂ ਬੇਖੌਫ ਕੰਮਾਂ ਤੇ ਵੀ ਜਾਓ, ਕਹਿੰਦੇ ਨੇ ਜਦੋਂ ਤੱਕ ਸਿੱਖ ਇੱਥੇ ਨੇ ਸਾਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ। ਔਰ ਇਹ ਈਵਨ ਇਸ ਰਿਪੋਰਟਿੰਗ ਦੇ ਵਿੱਚ ਵੀ ਹੈ। ਇਸ ਸੰਘਰਸ਼ ਵਿੱਚ ਵਿਸ਼ੇਸ਼ ਕਰਕੇ ਹਰਿਆਣਾ, ਪੰਜਾਬ ਤੋਂ ਔਰਤਾਂ ਪੁਰਸ਼ ਵੀ ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਆ ਰਹੇ ਹਨ। ਕਿਸਾਨਾਂ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਉਹਨਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਹਨ। ਥੋੜੀ ਦੂਰ ਕਿਸਾਨ ਬੈਨਰ ਤੇ ਤਖਤੀਆਂ ਆਪਣੀਆਂ ਮੰਗਾਂ ਪ੍ਰਤੀ ਜੋ ਨੇ ਹੱਥਾਂ 'ਚ ਲੈ ਕੇ ਖੜੇ ਨੇ ਔਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਨੇ। ਢਾਡੀ ਜੱਥੇ ਵੀ ਪੂਰੇ ਜੋਸ਼ ਦੇ ਨਾਲ ਵਾਰਾਂ ਗਾ ਕੇ ਕਿਸਾਨਾਂ ਵਿੱਚ ਜੋਸ਼ ਭਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਰ ਸੰਘਰਸ਼ ਕਮੇਟੀ ਵੱਲੋਂ ਵੱਡੇ ਫਲੈਕਸ ਬੋਰਡ, ਚਾਰਜ ਫੇਰੇ ਲੱਗੇ ਹੋਏ ਹਨ। ਨਿਹੰਗ ਸਿੰਘਾਂ ਦਾ ਦਲ ਪਹਿਲਾਂ ਹੀ ਬੈਠੇ ਨੇ। ਹੁਣ ਬੁੱਢਾ ਦਲ ਦੇ ਨਿਹੰਗ ਸਿੰਘ ਇੱਥੇ ਜਿਹੜਾ ਸਮਾਗਮ ਮੁਕੰਮਲ ਹੋਇਆ ਫਤਿਹਗੜ੍ਹ ਸਾਹਿਬ, ਉੱਥੋਂ ਹਾਥੀ ਵੀ ਨਾਲ ਲੈ ਗਏ। ਉਹਨਾਂ ਘੋੜੇ ਤਾਂ ਹੈ ਹੀ ਨੇ, ਹੁਣ ਪੂਰਾ ਉਹਨਾਂ ਦਾ ਮਾਰਚ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਉਹ ਵੀ ਜਿਹੜੇ ਨੇ ਇਸ ਸੰਘਰਸ਼ ਸ਼ਾਮਲ ਨੇ।
ਔਰ ਇਸ ਸੰਘਰਸ਼ ਵੱਡੇ ਬੋਇਲਰ ਦੇ ਰਾਹੀਂ ਭਾਫ ਦੇ ਨਾਲ ਦਾਲਾਂ ਸਬਜ਼ੀਆਂ ਵੱਡੀ ਮਾਤਰਾ ਵਿੱਚ ਬਣਾਈਆਂ ਐਸੀਆਂ ਉਹਨਾਂ ਨੇ ਜਾ ਕੇ ਮਸ਼ੀਨਾਂ ਆਪੇ ਹੀ ਦੇਸੀ ਬਣਾ ਫਿੱਟ ਕੇ ਕਰਤੀਆਂ। ਸਟੀਮ ਦੇ ਨਾਲ ਕੁਕਿੰਗ ਹੋ ਰਹੀ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਔਰ ਨਾਲ ਹੀ ਮਸ਼ੀਨ ਲਗਾਤਾਰ ਰੋਟੀਆਂ ਬਣਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਏ ਨਾਲ ਸ਼ੁਰੂ ਲੰਗਰ ਕੀਤਾ ਸੀ ਉਹ ਮੁੱਕਣ ਵਾਲਾ ਨਹੀਂ। ਉਹਨਾਂ ਨੇ ਕਿਹਾ ਹਮੇਸ਼ਾ ਚੱਲਦਾ ਰਹੇਗਾ। ਟਰੱਕਾਂ ਦੇ ਟਰੱਕ ਸਮਾਨ ਲੈ ਕੇ ਰੋਜ਼ਾਨਾ ਪੰਜਾਬ ਤੋਂ ਵਲੰਟੀਅਰ ਆ ਰਹੇ ਨੇ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਵੱਲੋਂ ਬੂਟਾਂ ਤੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ। ਨਾਲ ਹੀ ਜਿਹੜਾ ਉਹ ਦੁੱਧ ਦਾ ਦੰਦਾਂ ਦਾ ਕੈਂਪ ਵੀ ਲੱਗਾ ਹੋਇਆ ਹੈ। ਕੈਨੇਡਾ 'ਚ ਗਏ ਰਣਜੀਤ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦਸਤਾਰਾਂ ਦੀ ਮੁਫਤ ਸੇਵਾ ਕਰ ਰਹੇ ਹਨ। ਰੋਜ਼ਾਨਾ 12 ਤੋਂ 1500 ਲੋਕਾਂ ਨੂੰ ਉਹਨਾਂ ਦੀ ਟੀਮ ਦਸਤਾਰ ਸਜਾ ਰਹੀ ਹੈ ਉੱਥੇ। ਔਰ ਕਈ ਹਰਿਆਣੇ ਦੇ ਕਹਿ ਰਹੇ ਨੇ ਜੀ अब हम पगड़ी ही बांधेंगे, ये सरदार बहुत अच्छे लोग हैं। ਉਹਨਾਂ ਦੇ ਨਾਲ ਉਹਨਾਂ ਕਿਹਾ ਉਹਨਾਂ ਕੋਲ ਪੱਗਾਂ ਦਾ ਭੰਡਾਰ ਹੈ ਤੇ ਇਹ ਸੇਵਾ ਅੱਗੋਂ ਜਾਰੀ ਰਹੇਗੀ। ਉੱਥੇ ਲੈਬੋਰਟਰੀ ਦੀ ਮੁਫਤ ਸੇਵਾ ਚੱਲ ਰਹੀ ਹੈ। ਮੌਕੇ ਤੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਬੁਖਾਰ ਦੀ ਜਾਂਚ ਕੀਤੀ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਐਗਜ਼ੀਬਿਸ਼ਨ ਵਿੱਚ 1970 ਮਾਡਲ ਦਾ ਟਰੈਕਟਰ ਵੀ ਮੌਜੂਦ ਹੈ ਜੋ ਪਟਿਆਲਾ ਜ਼ਿਲ੍ਹੇ ਤੋਂ ਲਿਆਂਦਾ ਗਿਆ ਹੈ ਤੇ ਉਹ ਵੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਸਾਡਾ ਐਸਕॉर्ट ਟਰੈਕਟਰ ਦਿੱਲੀ ਪਾਰਲੀਮੈਂਟ ਦੇ ਅੰਦਰ ਜਾਏਗਾ। ਔਰ ਜੰਗੀ ਕਿਤਾਬਕਾਰ ਵੈਲਫੇਅਰ ਸੁਸਾਇਟੀ ਵੱਲੋਂ ਲਾਇਬ੍ਰੇਰੀ ਚਲਾ ਰਹੀ ਹੈ। ਔਰ ਇਸ ਸਾਰੇ ਚ ਹੋਰ ਵੀ ਬਹੁਤ ਸਾਰੀ ਜਿਹੜੀ ਇਸ ਕਵਰੇਜ ਦੇ ਨਾਲ ਜੁੜਿਆ ਹੋਇਆ ਹੈ। ਔਰ ਖਾਸ ਤੌਰ ਤੇ ਜਲੇਬੀਆਂ ਦੇ ਸ਼ੌਕੀਨ ਵੈਸੇ ਮੈਨੂੰ ਵੀ ਪਸੰਦ ਨੇ। ਹੁਣ ਤੁਸੀਂ ਜਲੇਬੀਆਂ ਜਦੋਂ ਦੇਖਦੇ ਹੋ ਤਾਂ ਤੁਹਾਨੂੰ 골ਡਨ ਜਲੇਬੀ ਨਜ਼ਰ ਆਉਂਦੀ ਹੈ, ਪਰ ਕਿਸਾਨਾਂ ਨੇ ਦੱਸ ਦਿੱਤਾ ਹੈ ਕਿ ਕੱਲੀ 골ਡਨ ਜਲੇਬੀ ਨਹੀਂ ਹੁੰਦੀ। ਉਹਨਾਂ ਦੀ ਪੀਟੀਆਈ ਖਬਰ ਦੇ ਰਹੀ ਹੈ ਗ੍ਰੀਨ ਜਲੇਬੀ ਮੈਰਿਜ ਪ੍ਰੋਸੈਸ਼ਨ, ਫਾਰਮਰਸ ਲੁੱਕ ਐਟ ਯੂਨੀਕ ਵੇਜ਼ ਟੂ ਗ੍ਰੈਬ ਆਈ ਬਾਲਸ। ਔਰ ਉੱਥੇ ਜਿਹੜੇ ਜਲੇਬੀਆਂ ਕੱਢ ਰਹੇ ਨੇ ਉਹ ਕਹਿੰਦੇ ਨੇ ਕਿ ਵੀ we have been distributing green jalebis from the last few days. Nearly 5 quintals of the sweet are distributed every day. 5 ਕੁਇੰਟਲ ਹਰੀਆਂ ਜਲੇਬੀਆਂ ਨੇ ਕਿਹਾ ਜੀ ਕਿਸਾਨ ਸਾਡੀ ਹਰਿਆਵਲ ਪ੍ਰੋਸਪੈਰਿਟੀ ਔਰ ਅਸੀਂ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਹਾਂ। ਔਰ ਉਹਨਾਂ ਨੇ ਕਿਹਾ ਕਿ ਭਾਈ ਕਹਿੰਦੇ ਵੀ ਕਈ ਲੋਕ ਦੇਖਦੇ ਨੇ ਵੀ ਗ੍ਰੀਨ ਕੇ ਫਿਰ ਖਾ ਕੇ ਕਹਿੰਦੇ ਹੈ ਤਾਂ ਜਲੇਬੀਆਂ ਵਰਗਾ ਹੀ। ਉਹ ਕਹਿੰਦੇ ਜਲੇਬੀ ਹੈ ਹੀ ਜਲੇਬੀਆਂ ਨੇ। ਸੋ ਇਹ ਜਿਹੜਾ ਸਾਰਾ ਹੈ ਔਰ ਈਵਨ ਜਿਹੜੀ ਸਪੋਰਟ ਹੈ ਉਹ ਬਹੁਤ ਸਾਰੇ ਕੁਆਰਟਰਸ ਤੋਂ ਨਿਕਲ ਰਹੀ ਹੈ। ਅੱਜ ਈਵਨ ਨੋਬਲ ਪ੍ਰਾਈਜ਼ ਵਿਨਰ ਅਮ੍ਰਿਤਿਆ ਸੈਨ ਉਹਨਾਂ ਨੇ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਇਹ ਕਾਹਲੀ ਚ ਲਿਆਂਦੇ ਗਏ ਜਿਹੜੇ ਕਾਨੂੰਨ ਨੇ ਇਹਨਾਂ ਦੇ ਉੱਤੇ ਮੁੜ ਇਹਨੂੰ ਦੇਖਿਆ ਜਾਏ ਔਰ ਇਸ ਤੇ ਇਨਸਿਸਟ ਨਾ ਕੀਤਾ ਜਾਏ ਕਿ ਭਾਈ ਇਹ ਤੁਸੀਂ ਜ਼ਬਰਦਸਤੀ ਲਾਗੂ ਕਰਨੇ ਨੇ। ਸੋ ਇਸ ਸਾਰੇ ਚੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਈਵਨ ਨਤੀਜਾ ਤਾਂ ਜੋ ਹੈ ਇਹਨਾਂ ਨੇ ਉਹਨੂੰ ਡਿਲੀ ਡੈਲੀ ਕਰਕੇ ਉਹ ਦੇਖ ਰਹੇ ਨੇ ਕਿ ਫੁੱਟ ਪਾਉਣ ਲਈ ਜਾਂ ਇਹਨੂੰ ਡੀਰੇਲ ਕਰਨ ਲਈ ਕੀ ਕੀਤਾ ਜਾਏ। ਉੱਥੇ 2-3 ਹੋਰ ਇਸ ਕਿਸਮ ਦੇ ਯੋਗੀ ਅਦਿੱਤਿਆਨਾਥ ਜਿਹੜਾ ਉਹ ਕਨਪਾਟਾ ਜੋਗੀ ਹੈ ਗੁੰਡਾ ਯੂਪੀ ਦਾ, ਉਹਦੇ ਬੰਦੇ ਫੜੇ ਗਏ ਨੇ ਜਿਹੜੇ ਕਿ ਉੱਥੇ ਆ ਕੇ ਗੜਬੜੀ ਕਰ ਰਹੇ ਸੀ, ਕੁਝ ਹੋਰ ਸ਼ਰਾਰਤ ਕਰਨ ਦੀ ਉਹਨਾਂ ਦੀ ਕੋਸ਼ਿਸ਼ ਸੀ। ਔਰ ਇੰਨੇ ਚਕੰਨੇ ਢੰਗ ਦੇ ਨਾਲ ਜਿਹੜੇ ਸਾਰੇ ਉੱਥੇ ਨੌਜਵਾਨ ਨੇ ਔਰ ਕਿਸਾਨ ਜਥੇਬੰਦੀਆਂ ਦਾ ਨੈਟਵਰਕ ਹੈ, ਅਖਬਾਰ ਵੀ ਟਰਾਲੀ ਟਾਈਮਜ਼ ਵੀ ਹੈ ਔਰ ਉਹ ਸਾਰੇ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਹਨਾਂ ਨੇ ਆਪਣੇ ਵਾਚ ਗਰੁੱਪ ਬਣਾਏ ਹੋਏ ਨੇ ਵੀ ਕਿੱਥੇ ਕੀ ਕੋਈ ਸ਼ਰਾਰਤ ਹੋ ਸਕਦੀ ਹੈ। ਕਿਉਂਕਿ ਜੇ 7-8 ਲੱਖ ਬੰਦਾ ਉਸ ਥਾਂ ਤੇ ਬੈਠਾ ਕਿਤੇ ਵੀ ਕੁਝ ਕਰਕੇ ਕੋਈ ਵੀ ਜਿਹੜਾ ਇਹ ਇਸ ਕਿਸਮ ਦੇ ਕੁਛ ਨਾ ਕੁਛ ਦੇ ਆਰ ਲੁਕਿੰਗ ਫॉर ਸਮਥਿੰਗ। ਔਰ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਦੇ ਹੈਵ ਸਮ ਮਿਸਚੀਫ ਅਪ देयर ਸਲੀਵਸ। ਪਰ ਜਿਹੜੀ ਇੱਕ ਆਵਾਜ਼ੇ ਖਲਕਤ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਦੇ 'ਚ ਇਹਨਾਂ ਨੇ ਨਤੀਜਾ ਕੀ ਕੱਢਣਾ ਹੈ, ਕਾਨੂੰਨ ਵਾਪਸ ਲੈਣੇ ਨੇ ਨਹੀਂ ਲੈਣੇ, ਆਲਰੇਡੀ ਇਸ ਸਾਰੇ ਨੇ ਖਾਲਿਸਤਾਨ ਵੱਲ ਪੇਸ਼ਕਦਮੀ ਕੀਤੀ ਹੈ। ਖਾਲਿਸਤਾਨ ਬਣਨ ਤੋਂ ਪਹਿਲਾਂ ਔਰ ਜਿਵੇਂ ਅੱਜ ਹੀ ਮੈਂ ਇੱਕ ਸੱਜਣ ਨਾਲ ਗੁਫ਼ਤਗੂ ਕਰ ਰਿਹਾ ਸੀ, ਮੈਂ ਕਿਹਾ ਜੀ ਲੋਕ ਕਈ ਪੁੱਛਦੇ ਸੀ ਕਿਉਂਕਿ ਅਸੀਂ ਤਾਂ ਕੋਟ ਕਰਨ ਦੇ ਲਈ ਬੀਤੇ ਦਾ ਤੁਹਾਡੇ ਕੋਲ ਰਾਜ ਦੀ ਉਦਾਹਰਣ ਹੁੰਦੀ ਹੈ ਕਿ ਜੀ ਖਾਲਿਸਤਾਨ ਕੀ ਹੋਏਗਾ, ਥਿਓਲੋਜੀਕਲ ਸਟੇਟ ਹੋਏਗੀ, ਬਾਕੀ ਧਰਮਾਂ ਨਾਲ ਕੀ ਸਲੂਕ ਹੋਏਗਾ, ਦੂਜਿਆਂ ਨਾਲ ਕੀ ਹੋਏਗਾ। ਇਹ ਖਾਲਿਸਤਾਨ ਆਲਰੇਡੀ ਪਿਛਲੇ 33, 34, 35 ਦਿਨ ਅੱਜ ਹੋ ਜਾਣੇ ਨੇ ਕਿ ਇਹ ਖਾਲਿਸਤਾਨ ਦਾ ਵਰਚੁਅਲ ਮਾਡਲ ਹੀ ਨਹੀਂ, ਵਰਚੁਅਲ ਇਨ ਪ੍ਰੈਕਟਿਸ, ਖਾਲਿਸਤਾਨ ਇਨ ਦਾ ਮੇਕਿੰਗ, ਖਾਲਿਸਤਾਨ ਇਨ ਪ੍ਰੈਕਟਿਸ। ਅੱਜ ਜੋ ਸਿੰਘੂ ਹੋਏ, ਟਿਕਰੀ ਹੋਏ ਔਰ ਕਿੰਨੀਆਂ ਹੋਰ ਥਾਵਾਂ ਤੇ 7 ਥਾਵਾਂ ਦੇ ਉੱਤੇ
ਜਿਹੜਾ ਹੈ ਉਹ ਭਵਿੱਖ ਦੇ ਖਾਲਿਸਤਾਨ ਦੇ ਨੈਣ ਨਕਸ਼ ਉਸ ਦੀ ਨੁਹਾਰ ਉਸ ਦਾ ਝਲਕਾਰਾ ਪਵਾ ਰਿਹਾ ਹੈ ਕਿ ਜੇ ਇਸ ਮੰਦ ਹਾਲੀ ਜਦੋਂ ਅਸੀਂ ਸੰਘਰਸ਼ ਕਰ ਰਹੇ ਹਾਂ ਵੈਲਿਊਜ਼ ਇਹ ਨੇ ਤੇ ਜਦੋਂ ਤੁਹਾਡੇ ਕੋਲ ਇੰਡੀਪੈਂਡੈਂਟ ਸੋਵਰਨ ਖਿੱਤਾ ਦਰਿਆਏ ਜਮਨਾ ਤੋਂ ਵਾਘਾ ਤੱਕ ਹੋਏਗਾ ਤੇ ਫਿਰ ਉਹ ਮੁਲਕ ਕਿਉਂ ਜਿਹਾ ਹੋਏਗਾ ਕਿ ਉੱਥੇ ਕਿਸੇ ਲਈ ਰੁਜ਼ਗਾਰ ਨਹੀਂ ਹੋਏਗਾ, ਕੋਈ ਭੁੱਖਾ ਸੋਏਗਾ, ਕਿਸੇ ਦੀ ਇੱਜ਼ਤ ਮਹਿਫੂਜ਼ ਨਹੀਂ, ਜੋ ਅੱਜ ਦੇ ਭਾਰਤ ਸੋ ਕਾਲ ਡੈਮੋਕ੍ਰੇਸੀ ਦਾ ਹਾਲ ਹੈ। ਸੋ ਸਾਡੇ ਦਿਲ ਹੀ ਨਹੀਂ ਧੜਕਦੇ ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਨਾਲ। ਅੱਠੇ ਪਹਿਰ ਸਾਡੀ ਧਿਆਨ ਦੇ ਵਿੱਚ, ਯਾਦਾਂ ਦੇ ਵਿੱਚ, ਅਰਦਾਸਾਂ ਦੇ ਵਿੱਚ ਉਹ ਭੈਣ ਭਰਾ ਨੇ। ਔਰ ਇਸ ਵੇਲੇ ਈਵਨ ਜੇ ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ ਹੀ ਮੈਂ ਗੱਲ ਕਰਾਂ, ਹਾਲਾਂ ਪਾਕਿਸਤਾਨ ਦਾ 22 ਕਰੋੜ ਆਵਾਮ ਵੀ ਮੈਂ ਕਹਿ ਸਕਦਾ ਕਿ ਉਹ ਵੀ ਜਿਹੜੇ ਨੇ ਜਦੋਂ ਕਹਿੰਦੇ ਨੇ ਕਿ ਭਾਈ ਤੁਸੀਂ ਸੁਨੇਹਾ ਘੱਲਿਓ, ਕੁਦਰਤ ਐਸੀ ਵਿਧ ਬਣਾਏ ਕਿ ਇਹ ਲੀਕਾਂ ਹਟ ਜਾਣ, ਅਸੀਂ ਵੀ ਆ ਕੇ ਧਰਨੇ ਤੇ ਬੈਠੇ ਹਾਂ। ਉਹਨਾਂ ਨੇ ਕਿਹਾ ਵੀ ਚੜ੍ਹਦੇ ਵਾਲਿਓ ਕੱਲੇ ਨਾ ਸਮਝੋ, ਅਸੀਂ ਵੀ ਉਨੇ ਹੀ ਕੱਬੇ ਹਾਂ ਤੇ ਅਸੀਂ ਵੀ ਤੁਹਾਡੇ ਨਾਲ ਖੜੇ। ਸੋ ਇਹ ਜਿਹੜੀ ਇੰਨੀ ਵੱਡੀ ਇਹ ਹੈ ਜਿਹਨੂੰ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ, ਜਿਨ੍ਹਾਂ ਨੇ ਇਵੇਂ ਕਰਕੇ ਕਿਸ ਕਿਸਮ ਦੀਆਂ ਨਫ਼ਰਤਾਂ ਫੈਲਾਈਆਂ ਹੋਈਆਂ ਸੀ। ਹਰਿਆਣਾ ਜਿਨ੍ਹਾਂ ਦੇ ਜਾਟ ਜਿਹੜੇ ਨੇ ਉਹ ਕਿੰਨੇ ਵਿਗੜਾਏ ਹੋਏ ਸੀ ਇਹਨਾਂ ਨੇ, ਏਸ਼ੀਆਡ 82 ਦੇ ਵੇਲੇ ਦੇਖੋ ਕਿ ਕਿਵੇਂ ਦਾ ਉਹਨਾਂ ਦਾ ਬਿਹੇਵੀਅਰ ਸੀ ਤੇ ਅੱਜ ਉਹ ਨਾਲ ਆ ਕੇ ਬੈਠੇ ਨੇ और वो कह रहे हैं कि ना भाई अब तो हम पगड़ी बांध के रखेंगे, ये बनिया तो हमको ऐसे ही लड़ाता रहा। देखो जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਤੁਸੀਂ ਵਰਤੋਂ ਵੀ ਕਰ ਸਕਦੇ ਹੋ। ਸੋ TV 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਬਾਰੇ ਕਿ ਮਹਾਰਾਸ਼ਟਰ ਸ਼ਿਵ ਸੈਨਾ ਦੇ ਆਗੂ
ਸੰਜੇ ਰਾਉਤ ਨੇ ਕਿਹਾ ਹੈ ਕਿ ਜੇਕਰ ਮੋਦੀ ਸਰਕਾਰ ਜਿਨ੍ਹਾਂ ਨੀਤੀਆਂ ਤੇ ਚੱਲ ਰਹੀ ਹੈ ਉਸ ਦਾ ਨਤੀਜਾ ਇਹੀ ਹੋਵੇਗਾ ਕਿ ਭਾਰਤ ਵੀ ਸੋਵੀਅਤ ਯੂਨੀਅਨ ਵਾਂਗ ਕਈ ਹਿੱਸਿਆਂ ਵਿੱਚ ਜਿਹੜਾ ਹੈ ਉਹ ਵੰਡਿਆ ਜਾਏਗਾ। ਸੋ ਅਸੀਂ ਸ਼ਿਵ ਸੈਨਾ ਦੇ ਆਗੂ ਦੀ ਇਸ ਪੇਸ਼ੀਨ ਗੋਈ ਨੂੰ ਬਿਲਕੁਲ ਠੀਕ ਸਮਝਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਤਾਂ ਇਹ ਗੱਲ ਰਿਪੀਟਡਲੀ ਪਿਛਲੇ ਆਲਮੋਸਟ 34-35 ਸਾਲ ਤੋਂ ਹੀ ਕਹਿੰਦੇ ਰਹੇ। ਖਾਸ ਤੌਰ ਤੇ ਜਦੋਂ ਜੂਨ 84 ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਨਾਲ ਭਾਰਤੀ ਸਰਕਾਰ ਹਮਲਾ ਕਰਦੀ ਹੈ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ, ਅੱਛਾ, ਕਿ ਇਹਨਾਂ ਨੇ ਆਪਣੀ ਜੜ ਜ਼ਮੀਨ ਚੋਂ ਉਖਾੜ ਲਈ ਹੈ। ਬਿਲਕੁਲ, ਕਿਉਂਕਿ ਕੁਝ ਚੀਜ਼ਾਂ ਦਾ ਇੱਕ ਬੜਾ ਅਹਿਮੀਅਤ ਹੁੰਦੀ ਹੈ। ਇਹ ਸਾਰੇ ਪਿਛਲਾ ਪੰਦਰਵਾੜਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ, ਤਿੰਨ ਪਿਆਰਿਆਂ ਦੀ ਔਰ ਸਾਡੇ ਇਤਿਹਾਸ ਦਾ ਇੱਕ ਵੱਡਾ ਉਸ ਦੌਰ ਦਾ ਦੁਖਾਂਤ ਵੀ, ਲੇਕਿਨ ਸਾਡੀ ਸਟਰੈਂਥ ਵੀ, ਮੋਟੀਵੇਸ਼ਨ ਵੀ ਉਹ ਹੈ। ਔਰ ਇਤਿਹਾਸਕ ਵਾਕਿਆ ਹੈ ਕਿ ਜਦੋਂ 10ਵੇਂ ਪਾਤਸ਼ਾਹ ਜਿਹੜਾ ਉਹ ਰਾਏ ਕੱਲੇ ਦੇ ਕੋਲ ਰੁਕੇ ਹੋਏ ਨੇ ਔਰ ਵੱਡੇ ਸਾਹਿਬਜ਼ਾਦੇ ਤਾਂ ਉਹਨਾਂ ਦੇ ਸਾਹਮਣੇ ਸ਼ਹੀਦ ਹੋਏ ਚਮਕੌਰ ਦੀ ਗੜੀ 'ਚ, ਛੋਟੇ ਦੋ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਉਹਨਾਂ ਬਾਰੇ ਉਹ ਵਿਛੜੇ ਸਨ ਸਰਸਾ ਦੇ ਕੰਢੇ। ਅੱਛਾ, ਤੇ ਇਹ ਖਬਰ ਲੈਣ ਦੇ ਲਈ ਇੰਨੀ ਖਬਰ ਤਾਂ ਸੀ ਕਿ ਗੰਗੂ ਨੇ ਬੇਈਮਾਨੀ ਕੀਤੀ, ਗੰਗੂ ਬਾਹਮਣ ਨੇ, ਉਸ ਨੇ ਮੁਖਬਰੀ ਕਰਕੇ ਉਹਨਾਂ ਨੂੰ ਫੜਾ ਦਿੱਤਾ, ਮਰਿੰਡੇ ਥਾਣੇ 'ਚ ਰੱਖਿਆ ਔਰ ਉੱਥੋਂ ਸਰਹੰਦ ਲਿਆਂਦੇ ਗਏ। ਅੱਛਾ, ਔਰ ਰਾਏ ਕੱਲੇ ਦਾ ਆ ਜਿਹੜੀ ਨੌਕਰ ਪਾਲੀ ਜਿਹੜੇ ਡੰਗਰ ਚਾਰਦੇ ਨੇ ਉਸ ਦਾ ਨਾਂ ਨੂਰਾ ਸੀ, ਨੂਰਾ ਮਾਹੀ। ਉਸ ਦੀ ਭੈਣ ਜਿਹੜੀ ਹੈ ਉਹਦਾ ਨਾਂ ਨੂਰਾ ਸੀ, ਉਹ ਵਿਆਹੀ ਹੋਈ ਸੀ ਸਰਹੰਦ 'ਚ। ਅੱਛਾ, ਔਰ ਉਸ ਦੀ ਡਿਊਟੀ ਲਾਈ ਗਈ ਕਿ ਭਾਈ ਤੂੰ ਜਾ ਕੇ ਖਬਰ ਲੈ ਕੇ ਆ ਵੀ ਕੀ ਹੋਇਆ। ਹੁਣ ਜਿਹੜਾ ਉੱਥੋਂ ਰਾਏਕੋਟ ਤੋਂ ਆਲਮੋਸਟ 40 ਤੋਂ 45 ਕੋ ਪੁਰਾਣੀ ਜਿਹੜੀ ਮੇਜਰਮੈਂਟ ਸੀ, ਹੁਣ ਤਾਂ ਮੀਲ ਕਹਿੰਦੇ ਆ ਜਾਂ ਅਸੀਂ ਕਿਲੋਮੀਟਰ ਆ ਗਿਆ। ਅੱਛਾ, ਸੋ ਜਿਹੜਾ ਕੋਹ ਹੈ ਇਹ ਮੀਲ ਤੋਂ ਵੀ ਥੋੜਾ ਜਿਹਾ ਲੰਬਾ ਹੁੰਦਾ ਸੀ। 40 ਕੋਹ ਲਿਖਿਆ ਹੈ, ਉਹਨੂੰ ਤੁਸੀਂ 50 ਮੀਲ ਬਣਾ ਸਕਦੇ ਹੋ। ਉਹ ਲੈ ਕੇ ਵਾਪਸ ਆਂਦਾ ਔਰ ਉਹ ਹੁਣ ਜ਼ਾਰੋ-ਜ਼ਾਰ ਰੋ ਰਿਹਾ। ਸ਼ਾਮ ਦਾ ਦੀਵਾਨ ਹੈ, ਸੰਗਤ 'ਚ ਬੈਠੇ ਨੇ ਉਹਨਾਂ ਦੇ ਗੁਰੂ ਸਾਹਿਬ ਦੇ ਪ੍ਰੇਮੀ ਸਾਰੇ ਆ ਗਏ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਰੁਕੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਰਾਏ ਕੱਲਾ ਮੁਸਲਮਾਨ ਸਨ। ਸੋ ਕਈ ਵਾਰ ਜਿਹੜਾ ਨੈਰੇਟਿਵ ਇਹਨਾਂ ਨੇ ਵੀ ਇਹ ਬਣਾ ਦਿੱਤਾ ਹਿੰਦੂ ਤਵੀਆਂ ਦੇ ਹੱਥ ਜਦੋਂ ਇਤਿਹਾਸ ਲਿਖਣਾ ਆਇਆ ਕਿ ਜਿਵੇਂ ਸਾਡੀਆਂ ਜੰਗਾਂ ਜਾਂ ਸਾਡਾ ਮੁਸਲਮਾਨਾਂ ਦੇ ਖਿਲਾਫ ਲਾਈਨ, ਇਹ ਨਹੀਂ ਹੈ, ਜ਼ੁਲਮ ਦੇ ਖਿਲਾਫ। ਔਰ ਉਸ ਦੌਰ 'ਚ ਵੀ ਜਿਹੜਾ ਸਾਡੇ ਦੁਖਾਂਤ ਦਾ ਪੀਰੀਅਡ ਹੈ, ਇਹਨਾਂ ਦੀਆਂ ਟ੍ਰੈਚਰੀਜ਼ ਦਾ ਪੀਰੀਅਡ ਹੈ, ਉਹਦੇ 'ਚੋਂ ਨਿਹੰਗ ਖਾਨ ਵੀ ਹੈ ਜਿਹੜਾ ਗੁਰੂ ਸਾਹਿਬ ਨੂੰ ਰੋਪੜ 'ਚ ਜਿੱਥੇ ਅਸੀਂ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਦੇਖਦੇ ਹਾਂ ਉੱਥੇ ਜਿਹੜਾ ਉਹ ਰਿਸਕ ਲੈ ਕੇ ਆਪਣੇ ਕੋਲ ਰੱਖਦੇ ਨੇ। ਉਹਦੇ 'ਚ ਨਬੀ ਖਾਨ, ਗਨੀ ਖਾਨ, ਉਹ ਮਾਛੀਵਾੜੇ ਦੇ ਦੋ ਪਠਾਨ ਭਰਾ ਨੇ ਜਿਹੜੇ ਆਪਣੀਆਂ ਜਾਨਾਂ ਜਿਹੜੀਆਂ ਉਹ ਖਤਰੇ 'ਚ ਪਾ ਕੇ ਉੱਚਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਸੇਫਟੀ ਦੇ ਨਾਲ ਕੱਢਦੇ ਨੇ। ਔਰ ਇਹ ਰਾਏ ਕੱਲਾ ਜਿਹੜਾ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਦਾ ਹੈ ਔਰ ਜਦੋਂ ਉਹਨੂੰ ਕਿਹਾ ਜਾਂਦਾ ਵੀ ਸਾਡੇ ਹਵਾ, ਉਹਨਾਂ ਨੇ ਕਿਹਾ ਜੀ ਸਾਡੇ ਪੀਰ ਨੇ, ਉਹਨੂੰ ਫਿਰ ਉਸੇ ਦਾ ਹੀ ਨੂਰਾ ਮਾਹੀ ਜਾਂਦਾ ਹੈ ਸਰਹੰਦ ਖਬਰ ਲੈਣ। ਸੋ ਉਹ ਜਦੋਂ ਸੁਣਾ ਰਿਹਾ ਜ਼ਾਰੋ-ਜ਼ਾਰ ਅੱਖਾਂ ਦੇ ਨਾਲ ਰੋ ਕੇ ਕਿ ਭਾਈ ਕੀ ਵਾਪਰਿਆ, ਕਿਵੇਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਜਿਹੜਾ ਉਹ ਦੀਵਾਰ ਦੇ ਵਿੱਚ ਚਿਣਾ ਦਿੱਤਾ ਗਿਆ, ਮਾਤਾ ਗੁਜਰੀ ਸ਼ਹੀਦ ਹੋਏ ਔਰ ਸੰਗਤ ਜ਼ਾਰੋ-ਜ਼ਾਰ ਰੋ ਰਹੀ ਹੈ। 10ਵੇਂ ਪਾਤਸ਼ਾਹ ਬੜੇ ਸੰਜੀਦਾ ਰੌਂ 'ਚ ਨੇ ਔਰ ਜਿਵੇਂ ਜੰਗਲੀ ਘਾਹ, ਕਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਿਉਂਕਿ ਜ਼ਮੀਨ ਤੇ ਹੀ ਬੈਠੇ ਨੇ ਸਾਰੇ ਔਰ ਉਹ ਤੀਰ ਦੇ ਨਾਲ ਉਸ ਕਾਈ ਦੇ ਬੂਟੇ ਨੂੰ ਜਿਹੜਾ ਉਹਦੇ ਨਾਲ ਖੇਡ ਰਹੇ ਨੇ। ਔਰ ਜਦੋਂ ਹੀ ਉਹਨੇ ਕਿਹਾ ਕਿ ਇਸ ਤਰੀਕੇ ਨਾਲ ਫਿਰ ਸਾਹਿਬਜ਼ਾਦੇ ਵੀ ਸ਼ਹੀਦ ਹੋਏ ਔਰ ਮਾਤਾ ਗੁਜਰੀ ਵੀ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਹੁਣ ਇਹ ਇੱਕ ਬੜਾ ਸਿਗਨੀਫੀਕੈਂਟ ਪਾਰਟ ਹੈ ਕਿਉਂਕਿ ਜਦੋਂ ਚਮਕੌਰ ਦੀ ਗੜੀ 'ਚ ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਬਰਾਬਰ ਜੰਗ ਦੇ ਵਿੱਚ, ਉਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੋਇਆ ਕਿ ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕਿ ਦੋ ਪਾਵਰਫੁਲ ਦੋ ਫੌਜਾਂ ਜੰਗ ਦੇ ਮੈਦਾਨ 'ਚ ਕੋਈ ਕਿਸੇ ਨੂੰ ਮਾਰਦਾ ਹੈ, ਜੂਝਦਾ ਹੈ, ਇਹ ਤੁਹਾਡੀ ਗਲੋਰੀ ਹੈ ਜੇ ਤੁਹਾਨੂੰ ਜਿਹੜਾ ਜੰਗ ਦੇ ਮੈਦਾਨ 'ਚ ਸ਼ਹਾਦਤ ਮਿਲੇ। ਲੇਕਿਨ ਜਦੋਂ ਇੱਕ ਧਿਰ ਮਾਸੂਮ ਦੇ ਉੱਤੇ ਜ਼ੁਲਮ ਕਰਦੀ ਹੈ
ਤੇ ਫਿਰ ਰੱਬ ਦੀ ਦਰਗਾਹ ਦੇ ਵਿੱਚ ਉਸ ਰਾਜ ਦੀ, ਉਸ ਐਮਪਾਇਰ ਦੀ ਜਾਂ ਉਸ ਮੋਨਾਰਕੀ ਦੀ ਜਾਂ ਉਸ ਸਿਸਟਮ ਦੀ ਜੜ ਪੁੱਟੀ ਜਾਂਦੀ। ਸੋ ਕਾਈ ਦਾ ਬੂਟਾ ਪੁੱਟਣਾ ਉਹੀ ਸੀ। ਸੋ ਜੂਨ 84 ਦਾ ਹਮਲਾ, ਜਿਹਦੇ 'ਚ ਕਿਵੇਂ ਇੰਦਰਾ ਗਾਂਧੀ ਨੇ, ਮਾਰਗਰੇਟ ਥੈਚਰ, ਰਸ਼ੀਅਨ KGB, ਜ਼ਾਹਰ ਹੈ ਹੁਣ ਇਜ਼ਰਾਈਲੀ ਮੌਸਾਦ ਦਾ ਵੀ ਸਾਹਮਣੇ ਆਂਦਾ ਹੈ, ਇੰਡੋ ਤਿੱਬਤਨ ਬਾਰਡਰ ਫੋਰਸ ਵੀ ਜਿਹੜੀ ਕਦੇ CIA ਨੇ ਬਣਾਈ ਸੀ। ਹੁਣ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਸਿਆਣਿਆਂ ਨੇ ਤਾਂ ਜੋ ਮਹਿਸੂਸ ਕਰਕੇ ਕਿਹਾ ਹੀ, ਇਹ ਗੱਲ ਸੰਤ ਪਿੰਡਾਂ ਵਾਲਿਆਂ ਦੇ ਮੁਖਾਰਬਿੰਦ ਦੀ ਹੈ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਜ਼ਾਹਰ ਹੈ ਕਿ ਇਹਦੀ ਜੜ ਜਿਹੜੀ ਹੈ ਉਹ ਤਾਂ ਉਸ ਦਿਨ ਹੀ ਪੁੱਟੀ ਗਈ ਜਦੋਂ ਕਿ ਇਸ ਕਿਸਮ ਦੀ ਜਿਹੜੀ ਹੈ ਇਹਨਾਂ ਨੇ ਹਰਕਤ ਕੀਤੀ। ਲੇਕਿਨ ਵਕਤ ਲੱਗਦਾ ਹੈ, ਚੈਲੰਜਸ ਆਏ, ਕੌਮ ਖਲੋਤੀ, ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ। ਫਿਰ ਕਸ਼ਮੀਰੀ ਖਲੋਤੇ, ਉਹਨਾਂ ਨੇ 1990 ਦੇ ਵਿੱਚ ਜਿਸ ਕਿਸਮ ਦੀ ਸਟਰਗਲ, ਹਥਿਆਰਬੰਦ ਵੀ, ਪੀਸਫੁਲ ਵੀ, ਉਹਨਾਂ ਦੇ ਉੱਤੇ ਜ਼ੁਲਮ ਜਾਰੀ ਨੇ, ਅੱਜ ਵੀ ਨੇ, ਫਿਰ ਵੀ ਉਹ ਖਲੋਤੇ ਹੋਏ ਨੇ। ਨਾਰਥ ਈਸਟ ਜਿਹੜਾ ਉਹ ਤੇਜ਼ ਹੋਇਆ, ਦਲਿਤ ਫੈਕਟਰ ਭਾਰਤ ਦੇ ਨਕਸ਼ੇ 'ਚ ਉੱਭਰਿਆ। ਦਿੱਲੀ ਦੇ ਵਿੱਚ ਜਿਹੜੀ ਹੈ ਉਹ ਇਹਨਾਂ ਦੀ ਡਾਇਨੈਸਟੀ ਟੁੱਟੀ, ਇੰਦਰਾ ਗਾਂਧੀ ਦਾ ਐਂਡ ਹੋਇਆ, ਰਾਜੀਵ ਗਾਂਧੀ ਦਾ ਹੋਇਆ, ਡਾਇਨੈਸਟੀ ਖਿਲ ਰਹੀ, ਹਿੰਦੂਤਵਾ ਦਾ ਉਭਾਰ ਹੋਇਆ। ਔਰ ਜਿਵੇਂ ਜਰਮਨ ਨੂੰ ਤੋੜਨ ਲਈ ਹਿਟਲਰ ਚਾਹੀਦਾ, ਫਿਰ ਮੋਦੀ ਆ ਗਿਆ। ਹੁਣ ਜਿਸ ਪਾਸੇ ਪਰ ਇੱਕ ਗੱਲ ਜਿਹੜੀ ਸਾਡਾ ਰਿਪੀਟਡ ਇਸ ਦੇ ਉੱਤੇ ਟੇਕ ਰਹੀ ਹੈ ਕਿ ਭਾਰਤ ਨਾਂ ਦਾ ਦੇਸ਼ ਜਿਹੜਾ ਇਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਹਿੰਦੇ ਨੇ, ਦੁਨੀਆ ਦੇ ਨਕਸ਼ੇ ਤੇ ਕਦੇ ਵੀ ਨਹੀਂ ਰਿਹਾ। ਇਹਨਾਂ ਦੀ ਗੰਗਾ ਜਮਨੀ ਤਹਿਜ਼ੀਬ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਵੀ ਇੱਥੇ ਹਜ਼ਾਰਾਂ ਰਿਆਸਤਾਂ ਸਨ ਔਰ ਉਸ ਤੋਂ ਪਹਿਲਾਂ ਮੁਗਲਿਆ ਸਲਤਨਤ ਨੇ ਉਸ ਏਰੀਆ ਨੂੰ ਵੱਡਾ ਕੀਤਾ। ਜਿਹੜੇ ਇਲਾਕੇ ਔਰੰਗਜ਼ੇਬ ਨੇ ਫਤਿਹ ਵੀ ਕੀਤੇ, ਪਹਿਲੇ ਮੁਗਲ ਬਾਦਸ਼ਾਹਾਂ ਕੋਲ ਵੀ ਨਹੀਂ ਸੀ। ਔਰੰਗਜ਼ੇਬ ਦੇ ਵੇਲੇ ਸਭ ਤੋਂ ਜ਼ਿਆਦਾ ਸਪਰੈਡ ਵੀ ਹੋਇਆ, ਪਰ ਉਹਦੇ ਨਾਲ ਹੀ ਫਾਲ ਵੀ ਉਦੋਂ ਹੀ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਤੁਸੀਂ ਜ਼ਿਆਦਤੀਆਂ ਕਰਦੇ ਹੋ ਫਿਰ ਬਗਾਵਤਾਂ ਵੀ ਸ਼ੁਰੂ ਹੁੰਦੀਆਂ ਨੇ ਔਰ ਰੱਬ ਦੀ ਜਿਹੜੀ ਹੈ ਉਹ ਨਜ਼ਰੇ ਅਨਾਇਤ ਵੀ ਨਹੀਂ ਰਹਿੰਦੀ। ਸੋ ਕਿਉਂਕਿ ਭਾਰਤ ਕਦੇ ਵੀ ਇੱਕ ਨੇਸ਼ਨ ਦੇ ਤੌਰ ਤੇ, ਜਿਵੇਂ ਸੋਵੀਅਤ ਯੂਨੀਅਨ, ਕਦੇ ਇਹ ਮੁਲਕ ਨਹੀਂ ਸੀ। 19ਵੀਂ ਸਦੀ 'ਚ ਇਹਨਾਂ ਨੇ ਸ਼ੁਰੂ ਕੀਤਾ, 20ਵੀਂ ਸਦੀ 'ਚ ਫਿਰ ਬਾਲਟਿਕ ਸਟੇਟਾਂ, ਸੈਂਟਰਲ ਏਸ਼ੀਅਨ ਰਿਪਬਲਿਕ 19th ਸੈਂਚੁਰੀ 'ਚ ਕਰਕੇ ਇੰਨਾ ਵੱਡਾ ਸੋਵੀਅਤ ਯੂਨੀਅਨ ਬਣਾ ਲਿਆ, ਦੁਨੀਆ ਦਾ ਸਭ ਤੋਂ ਵੱਡਾ ਇਲਾਕੇ ਵਾਲਾ। ਪਰ ਉਹਦੇ 'ਚ ਜਿਹੜਾ ਇਸ ਕਿਸਮ ਦੀਆਂ ਆਰਟੀਫਿਸ਼ੀਅਲ ਯੂਨੀਅਨਸ ਦੇ ਨਾਂ ਥੱਲੇ ਤੁਸੀਂ ਗ੍ਰੈਬ ਕੀਤਾ ਹੁੰਦਾ, ਉਹਦੀ ਬੁਨਿਆਦ ਕਮਜ਼ੋਰ ਹੁੰਦੀ ਹੈ ਔਰ ਜਦੋਂ ਮੌਕਾ ਕੋਈ ਐਸਾ ਆ ਜਾਂਦਾ ਹੈ ਉਹ ਟੁੱਟ ਜਾਂਦਾ ਹੈ। ਔਰ ਸੋਵੀਅਤ ਯੂਨੀਅਨ ਅਖੀਰ 1999-90 ਤੱਕ ਪਹੁੰਚਦਿਆਂ 15 ਹਿੱਸਿਆਂ ਵਿੱਚ ਵੰਡਿਆ ਗਿਆ। ਅੱਜ ਉਹਦੇ 15 ਮੁਲਕ ਨੇ, ਅੱਡ-ਅੱਡ ਸੈਂਟਰਲ ਏਸ਼ੀਅਨ ਰਿਪਬਲਿਕ ਆਜ਼ਾਦ ਹੋਏ, ਦੂਸਰਾ ਹੋਇਆ। ਹੁਣ ਇਸੇ ਤਰ੍ਹਾਂ ਜਿਹੜਾ ਬ੍ਰਿਟਿਸ਼ ਇੰਡੀਆ ਇੱਕ ਕਲੋਨੀਅਲ ਯੂਨਿਟ ਸੀ, ਜਾਣ ਲੱਗੇ ਉਹਨਾਂ ਨੇ 2 ਹਿੱਸਿਆਂ 'ਚ ਵੰਡਿਆ। ਇਸਲਾਮ ਦੀ ਬੁਨਿਆਦ ਦੇ ਉੱਤੇ ਪਾਕਿਸਤਾਨ ਬਣਦਾ ਹੈ। ਇੱਕ ਗਲੂ ਤਾਂ ਹੈ ਮਜ਼ਹਬ ਦਾ, ਇਸਲਾਮ ਦਾ। ਇਹਦੇ ਬਾਵਜੂਦ ਕਿ ਇਨਰ ਪ੍ਰੋਬਲਮਸ ਨੇ, ਉਹ ਹੁੰਦੀਆਂ ਵੀ ਨੇ, ਲੇਕਿਨ ਸਟਿਲ ਉਸ ਗਲੂ ਨੇ ਟੁਗੇਦਰ ਵੀ ਰੱਖਿਆ ਹੋਇਆ। ਇਧਰ ਕਿਉਂਕਿ ਇਹ ਜਾਣ ਲੱਗੇ ਅੰਗਰੇਜ਼ ਬਾਣੀਆਂ, ਬ੍ਰਾਹਮਣ ਬਾਣੀਆਂ ਦੇ ਹਵਾਲੇ ਇਸ ਸਾਰੇ ਨੂੰ ਕਰ ਗਿਆ। ਨਤੀਜੇ ਦੇ ਤੌਰ ਤੇ ਹੁਣ ਗੱਲ ਉਸ ਪਾਸੇ ਵੱਲ ਜਾ ਰਹੀ ਹੈ। ਚੈਲੰਜ ਪਹਿਲਾਂ ਇੱਕ ਖਲੋਂਦਾ ਹੈ, ਫਿਰ ਦੂਜਾ ਹੁੰਦਾ ਹੈ। ਹੁਣ ਜਿਹੜੀ ਗੱਲ ਪਿਛਲੇ ਕੱਲ ਸ਼ਿਵ ਸੈਨਾ, ਮਹਾਰਾਸ਼ਟਰ ਦੀ ਇੱਕੋ ਬਾਡੀ ਜਿਨ੍ਹਾਂ ਦਾ ਚੀਫ ਮਿਨਿਸਟਰ ਜਿਹੜਾ ਹੈ ਉਹ ਅੱਜ ਉਦਵ ਠਾਕਰੇ, ਜਿਹੜਾ ਹੈ ਬਾਲ ਠਾਕਰੇ ਦਾ ਮੁੰਡਾ, ਉਹ ਚੀਫ ਮਿਨਿਸਟਰ ਹੈ। ਇਹੀ ਸ਼ਿਵ ਸੈਨਾ ਜਿਹੜੇ ਹਿੰਦੂਤਵਾ ਦੇ ਏਜੰਡੇ 'ਚ BJP ਦੀ ਭਾਈਵਾਲ ਸੀ, ਇਹੀ ਸ਼ਿਵ ਸੈਨਾ ਜਿਹੜੀ ਬਾਬਰੀ ਮਸਜਿਦ ਨੂੰ ਢਾਉਣ ਵੇਲੇ BJP ਦੇ ਨਾਲ ਅੱਗੇ ਸੀ ਔਰ ਬਾਬਰੀ ਮਸਜਿਦ ਸ਼ਹੀਦ ਕਰਨ ਤੋਂ ਬਾਅਦ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਮੁੰਬਈ ਦੇ ਵਿੱਚ ਇਸੇ ਸ਼ਿਵ ਸੈਨਾ ਨੇ ਕੀਤਾ। ਹੁਣ ਕਿਉਂਕਿ ਇਹਨਾਂ ਦਾ ਆਪਸੀ ਤੋੜ ਵਿਛੋੜ ਹੋਇਆ, ਜਦੋਂ ਕਿ ਇਹ ਆਇਆ ਜੀ ਚੀਫ ਮਿਨਿਸਟਰ BJP ਦਾ ਹੋਏਗਾ ਕਿ ਸ਼ਿਵ ਸੈਨਾ ਦਾ ਹੋਏਗਾ, ਸ਼ਿਵ ਸੈਨਾ ਨੇ ਵੀ ਦੇਖਿਆ, ਉਹਨਾਂ ਦਾ ਵੀ ਇਸ ਗੱਲ ਦਾ ਧਿਆਨ ਰਹੇ ਕਿ ਹਿੰਦੂਤਵਾ ਦਾ ਏਜੰਡਾ ਨਹੀਂ ਸੀ। ਬਾਲ ਠਾਕਰੇ ਨੇ, ਇਹਦੇ ਪਿਓ ਨੇ ਇੱਕ ਗਲਤੀ ਇਹ ਕੀਤੀ ਔਰ ਇਹ ਇਨੀਸ਼ੀਅਲੀ ਕੋਈ ਐਂਟਾਈ ਮੁਸਲਿਮ ਵੀ ਨਹੀਂ ਸੀ, ਪਰ ਉਹਨਾਂ ਨੂੰ ਲੱਗਾ ਕਿ ਵੀ ਜਿਸ ਤੇਜ਼ੀ ਨਾਲ ਹਿੰਦੂਤਵਾ ਜਾ ਰਿਹਾ, ਜੇ ਅਸੀਂ ਬੈਂਡ ਵੈਗਨ ਤੇ ਨਾ ਚੜੇ ਤੇ ਮੇਬੀ ਸਾਡੀ ਰੈਲੇਵੈਂਸ ਨਾ ਰਹੇ। ਹਿੰਦੂਤਵਾ ਦਾ ਏਜੰਡਾ ਉਹਨਾਂ ਨੇ ਅਪਣਾਇਆ। ਹਾਲਾਂ ਉਹਨਾਂ ਦਾ ਬੇਸ ਮਰਾਠਾ ਮਾਨਸ, ਉਹ ਮਰਾਠਾ ਬੇਸਡ ਹੈ। ਮਰਾਠਿਆਂ ਦਾ ਮੁਲਕ ਮਹਾਰਾਸ਼ਟਰ ਨਾਂ ਵੀ ਉਹਨਾਂ ਨੇ ਇਹੀ ਚੁਣਿਆ ਸੀ ਔਰ ਉਹਨਾਂ ਨੇ ਕਿਹਾ ਕਿ ਭਾਈ ਇੱਥੇ ਕੋਈ ਗੈਰ ਮਰਾਠੇ ਲਈ
ਉਹਨਾਂ ਨੇ ਸਭ ਤੋਂ ਪਹਿਲਾਂ ਤਾਮਿਲ ਹਿੰਦੂ ਗੁਜਰਾਤ ਤੋਂ ਵੱਡੇ ਗੁਜਰਾਤੀਆਂ ਤੋਂ ਵੱਡੇ ਹਿੰਦੂ ਕਿਹੜੇ ਨੇ ਕੁੱਟ-ਕੁੱਟ ਕੇ ਉੱਤੋਂ ਕੱਢੇ ਮੁੰਬਈ ਚੋਂ। ਔਰ ਕਿਸ ਕਿਸਮ ਦਾ ਉਹਨਾਂ ਨੇ ਕੀਤਾ, ਪਿੱਛੇ ਜੇ ਅਮਿਤਾਭ ਬੱਚਨ ਤੋਂ ਲੈ ਕੇ ਯੂਪੀ ਬਿਹਾਰ ਦੇ ਭਈਆਂ ਨੂੰ ਟਾਰਗੇਟ ਕੀਤਾ ਵੀ ਨਿਕਲੋ ਇੱਥੋਂ, ਵੀ ਇਹ ਸਾਡਾ ਮਰਾਠਿਆਂ ਦਾ। ਸੋ ਉਹਨਾਂ ਨੇ ਉਹ ਤਾਂ ਇੱਕ ਵਕਤੀ ਲੋੜ ਬਣੀ, ਪਰ ਉਹਦੇ ਮੁੰਡੇ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਤਾਂ ਇਵੇਂ ਹੀ ਹੈ ਕਿ ਅਸੀਂ ਮਗਰਮੱਛ ਨਾਲ ਦੋਸਤੀ ਪਾ ਲਈ ਹੈ, ਤੇ ਜੇ ਹਿੰਦੂਤਵਾ ਦਾ ਏਜੰਡਾ ਹੈ ਤੇ ਆਲ ਇੰਡੀਆ ਪਾਰਟੀ ਹੈ ਔਰ ਇਹ ਤਾਂ ਸਾਨੂੰ ਖਾ ਜਾਣਗੇ, ਸਾਡੀ ਰੀਜਨਲ ਹੋਂਦ ਵੀ ਨਹੀਂ ਰਹੇਗੀ। ਉਹਨਾਂ ਨੇ ਡਿਸਟੈਂਸ ਕਰਨਾ ਸ਼ੁਰੂ ਕੀਤਾ ਔਰ ਇਸ ਵੇਲੇ ਜਿਹੜੀ ਮਹਾਰਾਸ਼ਟਰ 'ਚ ਹਕੂਮਤ ਹੈ ਉਹਦੇ 'ਚ ਕਾਂਗਰਸ ਵੀ ਨਾਲ ਹੈ ਔਰ ਸ਼ਰਦ ਪਵਾਰ ਦੀ ਜਿਹੜੀ ਹੈ NCP ਕੀ ਇਦਾਂ ਦੀ ਉਹਦੀ ਪਾਰਟ ਉਹ ਵੀ ਨਾਲ ਹੈ। ਹੁਣ ਉਹਨਾਂ ਦੀ ਮੋਸਟ ਪਾਵਰਫੁਲ ਜਿਹਨੂੰ ਮਾਊਥ ਪੀਸ ਜਾਂ ਉਹਨਾਂ ਦਾ ਜਿਹੜੀ ਪਬਲੀਕੇਸ਼ਨ ਹੈ ਉਹ ਸਾਹਮਣੇ, ਉਸ ਦਾ ਨਾਂ ਔਰ ਉਸ ਦਾ ਐਡੀਟਰ ਇਨ ਚੀਫ ਔਰ ਪਾਵਰਫੁਲ ਐਂਟੀਟੀ ਇਸ ਤੋਂ ਉद्धਵ ਠਾਕਰੇ ਤੋਂ ਬਾਅਦ ਉਹ ਸੰਜੇ ਰਾਉਤ ਹੈ। ਔਰ ਉਹਨੇ ਕੱਲ ਜਿਹੜਾ ਉਸ ਸਾਹਮਣਾ ਦੇ ਵਿੱਚ ਆਪਣਾ ਓਪੀਨੀਅਨ ਪੇਜ ਦੇ ਉੱਤੇ ਜੋ ਆਰਟੀਕਲ ਲਿਖਿਆ ਉਹਨੇ ਅੱਜ ਤਰਥਲੀ ਮਚਾਈ ਹੋਈ ਹੈ ਔਰ ਉਹਨੇ ਉਹੀ ਗੱਲ ਕਹੀ ਜਿਹੜੀ ਕਿ ਹਰ ਜਸਟਿਸ ਲਵਿੰਗ ਬੰਦਾ ਇਹ ਦੁਹਰਾ ਰਿਹਾ ਸੀ ਕਿ ਭਾਈ ਇਹ ਭਾਰਤ ਨਾਂ ਦਾ ਦੇਸ਼ ਆਰਟੀਫੀਸ਼ੀਅਲ ਮੁਲਕ ਹੈ ਔਰ ਅਲਟੀਮੇਟਲੀ ਇਹਦਾ ਹਸ਼ਰ ਵੀ ਇਹੀ ਹੋਣਾ ਹੈ ਜੋ ਸੋਵੀਅਤ ਯੂਨੀਅਨ ਦਾ ਹੋਇਆ। ਔਰ ਹੁਣ ਮੈਂ ਜਿਹੜੀ ਖਬਰ ਅੱਜ ਸਾਰੇ ਹੀ ਮੀਡੀਆ ਦੇ ਵਿੱਚ BJP ਨੂੰ ਬੜੀਆਂ ਮਿਰਚਾਂ ਲੱਗੀਆਂ ਨੇ, ਚੀਕਾਂ ਮਾਰ ਰਹੇ ਨੇ ਔਰ ਉਹਦੇ 'ਚ ਇਹਨਾਂ ਦੀ ਮੈਂ ਦੱਖਣ ਹੈਰਲਡ ਸਾਊਥ ਦੀ ਅਖਬਾਰ ਹੈ ਉਹਦੀ ਹੈਡਲਾਈਨ ਦੇਖਦੇ ਹਾਂ, ਇੰਡੀਆ ਵਿਲ ਬ੍ਰੇਕ ਲਾਈਕ ਰਸ਼ੀਆ ਇਫ ਸਟੇਟਸ ਆਰ ਡੀਸਟੈਬਲਾਈਜ਼ ਸੰਜੇ ਰਾਉਤ। ਹੁਣ ਉਹਨੇ USSR ਦੀ ਥਾਂ ਰਸ਼ੀਆ ਲਫ਼ਜ਼ ਇਸਤੇਮਾਲ ਕੀਤਾ, ਹਾਲਾਂਕਿ ਉਹਦਾ ਅਫੀਸ਼ੀਅਲ ਨੇਮ ਜਿਹੜਾ ਹੈ ਉਹ USSR ਜਾਂ ਸੋਵੀਅਤ ਯੂਨੀਅਨ ਸੀ। ਉਹਦੇ 'ਚ ਹੁਣ ਉਹਦੀ ਐਗਜ਼ੈਕਟ ਕੋਟ ਹੈ ਉਹਦੇ 'ਚ ਉਹਦੀ ਲਿਖਤ ਦੇ ਵਿੱਚ, if those who are in power at the center don't realize that they are doing people of the country a disservice by indulging in politicking, there would be breakup of states in the country like how Russia had disintegrated, said Raut। ਉਹਨੇ ਕਿਹਾ ਜੀ ਜਿਹੜੇ ਦਿੱਲੀ ਤਖਤ ਦੇ ਉੱਤੇ ਬੈਠੇ ਨੇ, ਪਾਵਰ 'ਚ ਨੇ, ਜੇ ਉਹਨਾਂ ਨੂੰ ਜਿਸ ਕਿਸਮ ਦੀ ਉਹ ਘਟੀਆ ਸਿਆਸਤ ਕਰ ਰਹੇ ਨੇ ਉਸ ਤੋਂ ਬਾਜ਼ ਨਾ ਆਏ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਉਵੇਂ ਹੀ ਅੱਡ-ਅੱਡ ਸਟੇਟਾਂ ਦੇ ਵਿੱਚ ਅੱਡ-ਅੱਡ ਟੁਕੜਿਆਂ ਦੇ ਵਿੱਚ ਟੁੱਟੇਗਾ ਜਿਵੇਂ ਰਸ਼ੀਆ ਜਾਂ ਸੋਵੀਅਤ ਯੂਨੀਅਨ ਟੁੱਟਿਆ ਸੀ। ਫਿਰ ਉਹਨੇ ਕੰਪੇਅਰ ਕੀਤਾ ਕਿ ਇੱਕ ਪਾਸੇ BJP ਦੇ ਰਾਜ ਵਾਲੀਆਂ ਸਟੇਟਾਂ ਨੇ, ਦੂਜੇ ਪਾਸੇ ਨਾਨ BJP ਨੇ ਔਰ ਉਹਨੇ ਕਿਹਾ ਦਾ ਫੈਕਟ that states that have non-BJP governments belong to the country is being forgotten, ਕਿ ਇਹ ਜਿਨ੍ਹਾਂ 'ਚ BJP ਦੀ ਹਕੂਮਤ ਨਹੀਂ ਹੈ ਉਹਨਾਂ ਸਟੇਟਾਂ ਨਾਲ ਇਵੇਂ ਬਿਹੇਵ ਕਰ ਰਹੇ ਨੇ ਜਿਵੇਂ ਇਹ ਭਾਰਤ ਦੇ ਵਿੱਚ ਨਹੀਂ ਹੈ, ਕਿਸੇ ਹੋਰ ਮੁਲਕ ਦੇ ਵਿੱਚ ਹੋਣ। ਔਰ ਉਹਨੇ ਕਿਹਾ ਕਿ ਵੀ ਇਹ ਹੁਣ ਜਿਹੜਾ ਇਹ ਪ੍ਰੈਡਿਕਸ਼ਨ ਉਹਨੇ ਕਰ ਦਿੱਤੀ, ਜਿਹਨੂੰ ਕਹਿੰਦੇ ਨੇ ਕਿ ਭਾਈ ਭਵਿੱਖਬਾਣੀ ਕਰ ਦਿੱਤੀ। ਹੁਣ ਇਸ ਦੇ ਉੱਤੇ BJP ਦਾ ਸਪੋਕਸਪਰਸਨ ਜਿਹੜਾ ਹੈ ਉਹ ਚੀਕਾਂ ਮਾਰ ਰਿਹਾ। ਉਹਨੇ ਕਿਹਾ ਜੀ ਇਹ ਜਿਹੜੀ ਗੱਲ ਸ਼ਿਵ ਸੈਨਾ ਨੇ ਕਹੀ, ਕਾਂਗਰਸ ਦਾ ਇਹਦੇ ਤੇ ਕੀ ਕਹਿਣਾ ਹੈ, NCP ਦਾ ਕੀ ਕਹਿਣਾ ਹੈ। ਔਰ ਨਾਲ ਦੀ ਨਾਲ ਉਹਨਾਂ ਦਾ ਉਹ ਸਪੋਕਸਮੈਨ ਕਹਿ ਰਿਹਾ what Raut is saying about the breaking up of states is an insult to martyrs, ਕਿ ਇਹ ਤਾਂ ਸ਼ਹੀਦਾਂ ਦਾ ਅਪਮਾਨ ਕਰਤਾ ਕਿ ਵੀ ਹੁਣ ਮਤਲਬ ਕੱਲ ਤੱਕ ਜਿਹੜੇ ਤੁਹਾਡੇ ਸੀ ਸ਼ਿਵ ਸੈਨਾ ਵਾਲੇ, ਤੁਹਾਡੇ ਤੋਂ ਅੱਗੇ ਹੋ ਕੇ ਜਿਹੜਾ ਹੈ ਉਹ ਹਿੰਦੁਸਤਾਨ, ਉਹਨਾਂ ਨੂੰ ਵੀ ਸਮਝ ਆ ਗਈ ਕਿ ਵੀ ਇਹ ਸਾਡਾ ਰਾਹ ਠੀਕ ਨਹੀਂ ਹੈ ਔਰ ਅਸੀਂ ਅਲਟੀਮੇਟਲੀ ਆਪਣੇ ਮਰਾਠਾ ਮਾਣੂ 'ਚ ਹੀ ਰਹਿਣਾ। ਔਰ ਇਹ ਉਸ ਦੇ 'ਚ ਫਿਰ ਇੱਕ ਹੋਰ ਜਿਹੜਾ BJP ਦਾ ਲੀਡਰ ਹੈ ਅਤੁਲ ਭਟਖਾਲਕਰ, ਉਹ ਕਹਿ ਰਿਹਾ ਜੀ ਕਿ ਇਹ ਸ਼ਿਵ ਸੈਨਾ ਇਜ਼ ਨਾਓ ਸਪੋਰਟਿੰਗ ਟੁਕੜੇ ਗੈਂਗ, ਦਾ ਕੰਟਰੀ ਇਜ਼ ਟੋਟਲੀ ਯੂਨਾਈਟਿਡ ਅੰਡਰ ਲੀਡਰਸ਼ਿਪ ਆਫ ਮੋਦੀ। ਉਹਨੇ ਕਿਹਾ ਜੀ ਬਿਲਕੁਲ ਮੋਦੀ ਸਾਡਾ ਲੀਡਰ, ਇਹ ਟੁਕੜੇ ਗੈਂਗ। ਹੁਣ ਸ਼ਿਵ ਸੈਨਾ ਵੀ ਟੁਕੜੇ, ਅਕਾਲੀ ਦਲ ਵੀ ਟੁਕੜੇ, ਜਿਹੜਾ ਇਹਨਾਂ ਦਾ ਵਿਰੋਧ ਕਰੇ ਉਹ ਵੀ ਟੁਕੜੇ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹਨੂੰ ਮੋਦੀ ਨੂੰ ਸਟਰੋਂਗ ਕਹਿ ਰਹੇ ਨੇ ਉਹ ਤੇ ਸੰਜੇ ਰਾਉਤ ਕਹਿੰਦਾ ਦਾ ਪ੍ਰਾਈਮ ਮਿਨਿਸਟਰ ਇਜ਼ ਆਫ ਦਾ ਐਂਟਾਇਰ ਕੰਟਰੀ ਬਟ ਪ੍ਰਾਈਮ ਮਿਨਿਸਟਰ ਮੋਦੀ ਟੇਕਸ ਕੀਨ ਇੰਟਰਸਟ ਇਨ ਟੌਪਲਿੰਗ ਸਟੇਟ ਗਵਰਨਮੈਂਟਸ, ਕਿ ਵੀ ਇਹ ਹੋਣਾ ਤਾਂ ਚਾਹੀਦਾ ਸੀ ਕਿ ਸਾਰੇ ਦੇਸ਼ ਦਾ ਹੈ, ਪਰ ਇਹ ਤਾਂ ਇਸ ਕੰਮ ਤੇ ਲੱਗਾ ਹੋਇਆ ਕਿ ਵੀ ਇਹਨੇ ਜਿਹੜਾ ਉਹ ਕਿਵੇਂ ਤੋੜਨਾ ਸਟੇਟਾਂ ਨੂੰ। ਫਿਰ ਉਹਨੇ ਅੱਗੋਂ ਕਿਹਾ ਕਿ ਵੀ ਦੇਖੋ Raut alleged that government went all out to save Bollywood actor Kangana Ranaut and Republic Media Network's editor-in-chief Arnab Goswami. The Mumbai metro crash has been blocked because of BJP's ego.
ਕਿ ਉਹਨਾਂ ਨੇ ਕਿਹਾ ਜੀ ਇਹਨਾਂ ਦਾ ਹਾਲ ਦੇਖ ਲਓ, ਅੱਛਾ। ਇਹ ਕੰਗਨਾ ਰਣੌਤ ਹੋਏ ਜਾਂ ਉਹ ਰਣਾਬ ਗੋਸਵਾਮੀ, ਗੋਸਵਾਮੀ। ਉਹਨੂੰ ਕਿਵੇਂ ਜਾ ਕੇ ਉਹਨਾਂ ਨੇ ਜਿਹੜਾ ਸੇਵ ਕਰਨ ਦੇ ਲਈ ਆਲ ਆਊਟ ਜਿਹੜਾ ਸਾਰੀਆਂ ਧੱਜੀਆਂ ਉਡਾਈਆਂ ਅੱਛਾ। ਹਰ ਨਾਰਮ ਦੀਆਂ। ਬਿਲਕੁਲ। ਸੋ ਅਸੀਂ ਜਦੋਂ ਕੋਈ ਇਸ ਕਿਸਮ ਦੀ ਗੱਲ ਕਰਦਾ ਹੈ ਤੇ ਫਿਰ ਇਹੀ ਕਹਿ ਸਕਦੇ ਹਾਂ ਵੀ ਸੰਜੇ ਰਾਊਤ ਜੀ। ਔਰ ਸ਼ਿਵ ਸੈਨਾ ਦੀ ਬਾਕੀ ਸਾਰੀ ਲੀਡਰਸ਼ਿਪ ਦੇ ਮੂੰਹ 'ਚ ਘਿਓ ਸ਼ੱਕਰ ਕਿ ਬਈ ਜਿਹਨੂੰ ਕਹਿੰਦੇ ਨੇ ਵੀ ਇਵੇਂ ਹੀ ਹੋਏ ਬਿਲਕੁਲ ਔਰ ਇਵੇਂ ਹੀ ਹੋਏਗਾ। ਇਵੇਂ ਕਿਉਂਕਿ ਹੋਏਗਾ। ਜਦੋਂ ਕਈ ਵਾਰ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਸਿਰਫ ਉਹਨਾਂ ਨੂੰ ਮਿਰਚਾਂ ਲਾਉਣ ਲਈ ਗੱਲ ਕੀਤੀ ਹੈ, ਅੱਛਾ। ਉਹਨਾਂ ਨੂੰ ਵੀ ਨਜ਼ਰ ਆਣਾ ਸ਼ੁਰੂ ਹੋ ਗਿਆ ਕਿ ਵੀ ਨਹੀਂ, ਇਹ ਸਾਨੂੰ ਥੋੜਾ ਖਾ ਲਾਂਗੇ ਆਪੋ ਆਪਣਾ, ਜਿਵੇਂ ਭਾਵੇਂ ਅਚਾਰ ਨਾਲ ਰੋਟੀ ਖਾ ਲਈਏ ਤੇ ਹੁਣ ਆਪਣਾ ਆਪਣਾ ਜਿਹੜਾ ਉਹ ਚੁੱਲ੍ਹਾ ਆਡੀ ਕਰਨ ਨਾਲ ਗੱਲ ਬਣਨੀ ਹੈ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਗੱਲ ਉਸੇ ਡਾਇਰੈਕਸ਼ਨ 'ਚ ਜਾ ਰਹੀ ਹੈ। ਬਿਲਕੁਲ। ਔਰ ਫਿਰ ਹੁਣ ਤਾਂ ਦਿੱਲੀ ਨੂੰ ਦਿਲ ਕਹਿੰਦੇ ਨੇ ਨਾ, ਦਿੱਲੀ ਹੈ ਦਿਲ ਹਿੰਦੁਸਤਾਨ ਦਾ, ਤੇ ਫਿਰ ਇਹ ਕਹਿ ਸਕਦੇ ਨੇ ਕਿ ਵੀ ਦਿਲ ਕੇ ਟੁਕੜੇ ਹਜ਼ਾਰ ਹੁਏ, ਕੋਈ यहाँ गिरा ਕੋਈ वहां गिरा। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲਾ ਸੈਗਮੈਂਟ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਥਰਡ ਵਾਲਾ ਇਸ਼ੂ ਡਿਸਕਸ ਕਰਾਂਗੇ ਤੁਹਾਡੇ ਨਾਲ ਕਿ ਭਾਰਤ ਦੀ ਹਵਾਈ ਫੌਜ ਦੇ ਮੁਖੀ ਨੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਹੈ ਕਿ ਪਾਕਿਸਤਾਨ ਚੀਨ ਦਾ ਹੱਥ ਟੋਕਾ ਜਿਹੜਾ ਹੈ ਉਹ ਬਣਿਆ ਹੋਇਆ ਹੈ। ਸੋ ਚੀਨ ਪਾਕਿਸਤਾਨ ਦੇ ਮੋਢਿਆਂ ਤੇ ਚੜ੍ਹ ਕੇ ਅਫਗਾਨਿਸਤਾਨ ਵਿੱਚ ਵੜਨਾ ਚਾਹੁੰਦਾ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਭਾਰਤ ਪਹਿਲਾਂ ਹੀ ਅਮਰੀਕਾ ਦੀ ਚੀਨ ਵਿਰੋਧੀ ਨੀਤੀ ਵਿੱਚ ਇੱਕ ਹੱਥ ਟੋਕਾ ਜਿਹੜਾ ਹੈ ਉਹ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੇ ਵਿੱਚ ਜਿਹੜੀ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਜਾਂ ਸਿਵਿਲੀਅਨ ਲੀਡਰਸ਼ਿਪ ਹੈ ਉਹ ਤਾਂ ਆਲਮੋਸਟ ਉਸ ਦਾ ਕਲੈਪਸ ਹੋ ਚੁੱਕਾ ਹੈ। ਅੱਛਾ। ਔਰ ਇਸ ਬਾਰੇ ਕੋਈ ਸ਼ੱਕ ਨਹੀਂ, ਕੋਈ ਵੀ ਇਨਸਾਈਡਰ ਉੱਥੇ ਜਿਹੜਾ ਬਿਊਰੋਕਰੈਟ ਥੋੜਾ ਬਹੁਤ ਅਟੈਚਡ ਹੈ ਜਾਂ ਇਵਨ ਰਿਟਾਇਰਡ ਵੀ ਨੇ, ਉਹ ਤੁਹਾਨੂੰ ਦੱਸਣਗੇ ਕਿ ਇਸ ਵੇਲੇ ਜਿੰਨੀ ਇਕਨੋਮੀ ਨਾਲ ਰਿਲੇਟਡ ਫੈਸਲੇ ਨੇ ਉਹ ਅਡਾਨੀ ਅੰਬਾਨੀ ਲੈ ਰਹੇ ਨੇ। ਔਰ ਸਾਰਾ ਹੀ ਭਾਰਤ ਦਾ ਉਹ ਸ਼ਿਪਿੰਗ ਇੰਡਸਟਰੀ ਤੋਂ ਲੈ ਕੇ ਔਰ ਐਗਰੀਕਲਚਰ ਸੈਕਟਰ ਦਾ ਤਾਂ ਸਾਹਮਣੇ ਹੀ ਹੈ ਕਿ ਭਾਈ ਕਿਵੇਂ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਇਹ ਮੁਲਕ ਵੇਚ ਰਿਹਾ। ਔਰ ਪਿਛਲੇ ਦਿਨਾਂ 'ਚ ਈਵਨ ਮੋਦੀ ਦੇ ਭਰਾ ਦਾ ਹੀ ਜਿਹੜਾ ਰੀਅਲ ਬ੍ਰਦਰ ਦਾ ਆਇਆ ਸੀ ਕਿ ਬਿਲਕੁਲ ਝੂਠ ਹੈ ਕਿ ਜੀ ਇਹ ਘਰੋਂ ਜਾ ਕੇ ਸੰਨਿਆਸੀ ਬਣਿਆ ਸੀ, ਇਹ ਤਾਂ ਘਰੋਂ ਮਾਂ ਦੇ ਗਹਿਣੇ ਚਰਾ ਕੇ ਲੈ ਗਿਆ ਸੀ, ਦੌੜ ਗਿਆ ਸੀ, ਇਹਨੂੰ ਕੱਢਿਆ ਹੋਇਆ ਔਰ ਇਹ ਫਿਰ ਉਹਨੂੰ ਫਲਾਂ ਬਦਮਾਸ਼ ਮਿਲਿਆ ਔਰ ਇਹ ਕਿਵੇਂ ਉਸ ਪਾਸੇ ਨੂੰ ਗਿਆ। ਸੋ ਇਹਦਾ ਤਾਂ ਸਾਰਾ ਜਿਹੜਾ ਕੈਰੀਅਰ ਦੀ ਸ਼ੁਰੂਆਤ ਹੀ ਮਾਂ ਦੇ ਗਹਿਣੇ ਵੇਚਣ ਤੋਂ ਹੈ। ਉਹਨਾਂ ਨੇ ਕਿਹਾ ਵੀ ਪਹਿਲਾਂ ਗਹਿਣੇ ਵੇਚੇ ਔਰ ਹੁਣ ਇਹ ਦੇਸ਼ ਵੇਚਣ ਤੇ ਆਇਆ ਹੋਇਆ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਔਰ ਜਿਹੜੇ ਇਹਨੂੰ ਡੀਟੇਲ ਰਿਸਰਚ ਕੱਢ ਰਹੇ ਨੇ
ਕਿ ਨੀਰਵ ਮੋਦੀ ਨਾਲ ਕੀ ਸੰਬੰਧ ਨੇ, ਵਿਜੇ ਮਲਾਇਆ ਨਾਲ ਕੀ ਨੇ, ਔਰ ਸਾਰੇ ਹੀ ਉੱਥੋਂ ਹੀ ਭੇਜੇ ਗਏ ਨੇ, ਇੱਕ ਪਲਾਨ ਦੇ ਥੱਲੇ ਕੱਢੇ ਗਏ ਨੇ, ਔਰ ਪੂਰਾ ਉਹਨਾਂ ਨੇ ਅੰਦਰੋਂ ਜਿਹੜਾ ਉਸ ਸਾਰੇ ਨੂੰ ਖੋਖਲਾ ਕਰ ਦਿੱਤਾ ਹੈ ਜਿਹੜਾ ਵੀ ਇਹਨਾਂ ਦਾ। ਔਰ ਮੈਨੂੰ ਤਾਂ ਲੱਗਦਾ ਹੁੰਦਾ ਵੀ ਇਹ ਜਿਹੜਾ ਗੋਲਡ ਰਿਜ਼ਰਵ ਵਗੈਰਾ ਵੀ ਹੈਗਾ, ਜਦੋਂ ਉਸ ਦੀ ਜ਼ਰੂਰ ਪੜਤਾਲ ਕਰਵਾਉਣੀ ਚਾਹੀਦੀ ਹੈ। ਉੱਥੋਂ ਇਹਨਾਂ ਨੇ ਸੋਨਾ ਵੇਚ ਕੇ ਉੱਥੇ ਪਿੱਤਲ ਹੀ ਰੱਖਿਆ ਹੋਣਾ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇਸ ਪਾਸੇ ਵੱਲ ਤੁਰੇ ਹੋਏ ਨੇ। ਔਰ ਇਸ ਵੇਲੇ ਈਵਨ ਜਿਹੜੀ ਡਿਸੀਜਨ ਮੇਕਿੰਗ ਹੈ, ਜੇ ਉੱਥੇ ਪੁੱਛਿਆ ਜਾਏ ਕਿ ਜੀ, ਔਰ ਕੈਬਨਿਟ ਦੇ ਹਵਾਲੇ ਨਾਲ ਤੁਹਾਨੂੰ ਹੁਣ ਇਸ ਪੀਰੀਅਡ 'ਚ ਉਹਨਾਂ ਨੇ ਤੋਮਰ ਜਾਂ ਪਿਊਸ਼ ਗੋਇਲ ਇਹ ਦੋ ਨਾਂ ਕੱਢੇ ਕਿਸਾਨਾਂ ਦਾ ਵਿਰੋਧ ਕਰਨ ਲਈ, ਲੇਕਿਨ ਮੋਦੀ ਔਰ ਅਮਿਤ ਸ਼ਾਹ ਤੋਂ ਬਾਅਦ ਤੁਹਾਨੂੰ ਤੀਸਰਾ ਨਾਂ ਜਿਹੜਾ ਉੱਥੇ ਕਿਸੇ ਵੀ ਭਾਰਤੀ ਨੂੰ ਪੁੱਛੋਗੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਰਾਜਾ ਇੱਕ ਵਜ਼ੀਰ ਹੈ, ਔਰ ਇਹੀ ਦੋ ਰਾਜ ਕਰ ਰਹੇ ਨੇ, ਹੋਰ ਕੋਈ ਤੀਸਰਾ ਨਾਂ ਨਹੀਂ। ਪਰ ਜਿਹੜੇ ਇਹਨਾਂ ਤੋਂ ਵੀ ਅੱਗੋਂ ਇਨਸਾਈਡਰ ਨੇ ਉਹ ਤੁਹਾਨੂੰ ਦੱਸਣਗੇ ਕਿ ਜਿਹੜੀ ਪਾਲਿਸੀ ਡਿਸੀਜਨ ਹੈ ਈਵਨ ਮਿਲਟਰੀ ਦੇ ਹਵਾਲੇ ਨਾਲ ਵੀ, ਔਰ ਉਹ ਅਜੀਤ ਡੋਭਾਲ ਕਰ ਰਹੇ ਕਿ ਉਹ ਭਾਵੇਂ ਚਾਈਨਾ ਹੈ ਪਾਲਿਸੀ ਹੈ, ਨੇਪਾਲ ਹੈ, ਪਾਕਿਸਤਾਨ ਦੇ ਨਾਲ ਹੈ, ਔਰ ਉਹਦਾ ਹੀ ਨਤੀਜਾ ਹੈ ਕਿ ਜਿਹੜੇ ਉਹਨਾਂ ਨੇ ਜਿਸ ਕਿਸਮ ਦੇ ਬੰਦੇ ਟੌਪ ਦੇ ਉੱਤੇ ਲਿਆਂਦੇ ਨੇ, ਜਿਵੇਂ ਨਰਵਾਣੇ ਉਹਨਾਂ ਦਾ ਫੌਜੀ ਚੀਫ ਹੈ ਜਿਹਨੂੰ ਇਹਨਾਂ ਨੇ ਬਣਾਇਆ। ਹੁਣ ਕਦੇ ਵੀ ਭਾਰਤ 'ਚ ਨਹੀਂ ਸੀ ਹੁੰਦਾ ਕਿ ਫੌਜੀ ਚੀਫ ਪ੍ਰੈਸ ਕਾਨਫਰੰਸਾਂ ਕਰਕੇ ਆਪਣੀ ਮਿਲਟਰੀ ਔਰ ਜਾਂ ਆਪਣੇ ਜਿਹੜੀ ਹੈ ਫੋਰਨ ਪਾਲਿਸੀ ਦੇ ਉੱਤੇ ਕਮੈਂਟਰੀ ਕਰ ਰਹੇ ਹੋਣ। ਉਹ ਅਜੀਤ ਡੋਭਾਲ ਦੇ ਪੀਰੀਅਡ 'ਚ ਵਿਪਨ ਰਾਵਤ ਜਿਹੜੀ ਦੂਸਰੀ ਮੋਸਟ ਪਾਵਰਫੁਲ, ਜਿਹਦੇ ਲਈ ਉਹ ਅਹੁਦਾ ਕ੍ਰੀਏਟ ਕੀਤਾ ਗਿਆ, ਹਾਲਾਂਕਿ ਮਾਨਕ ਸ਼ਾਹ ਲਈ ਫੀਲਡ ਮਾਰਸ਼ਲ ਸੀ ਉਸ ਵੇਲੇ ਦਾ, ਉਹ ਵੀ ਇੰਦਰਾ ਗਾਂਧੀ ਨੇ ਇੱਕ ਕਿਸਮ ਦਾ ਅਪਲਾਈ ਕੀਤਾ ਸੀ ਉਹਨੂੰ, ਲੇਕਿਨ ਡਿਸੀਜਨ ਮੇਕਿੰਗ ਦੇ ਵਿੱਚ ਇੰਦਰਾ ਗਾਂਧੀ KGB ਤੋਂ ਤਾਂ ਜ਼ਰੂਰ ਜਿਹੜੀ ਆ ਹਦਾਇਤਾਂ ਲੈਂਦੀ ਸੀ, ਲੇਕਿਨ ਇਹ ਨਹੀਂ, ਫੌਜ ਦਾ ਰੋਲ ਨਹੀਂ ਸੀ। ਹੁਣ ਅਸੀਂ ਦੇਖਦੇ ਹਾਂ ਅਜੀਤ ਡੋਭਾਲ ਔਰ ਉਸ ਦੇ ਨਾਲ ਵਿਪਿਨ ਰਾਵਤ ਔਰ ਨਰਵਾਣੇ। ਹੁਣ ਨਰਵਾਣੇ ਵੀ ਉਸ ਕੈਟਾਗਰੀ 'ਚ ਹੀ ਆ ਗਿਆ, ਸਰਵਿੰਗ ਚੀਫ ਹੈ ਫੌਜ ਦਾ, ਪਹਿਲਾਂ ਨੇਪਾਲ ਦੇ ਵਿੱਚ ਗਿਆ, ਹੁਣ ਅੱਜ ਕੱਲ ਉਹ ਸਾਊਥ ਕੋਰੀਆ ਦਾ ਦੌਰਾ ਕਰ ਰਿਹਾ, ਔਰ ਸਾਊਥ ਕੋਰੀਆ ਦੇ ਵਿੱਚ ਵੀ 4 ਦਿਨ ਉਹਨੇ ਰੁਕਣਾ ਹੈ ਕਿ ਜੀ ਅਸੀਂ ਡਿਫੈਂਸ ਦਾ ਫਲਾਣਾ ਤੇ ਢਿਮਕਾ। ਹੁਣ ਈਵਨ ਉਹਨਾਂ ਦੇ, ਕਿਉਂਕਿ ਇਹ ਪਰ ਪਾਰਟੀ ਤਾਂ ਇਹ ਨਹੀਂ ਸ਼ੁਰੂ ਕੀਤੀ ਵਿਪਨ ਰਾਵਤ ਨੇ ਜਦੋਂ ਉਹਨੇ ਕਸ਼ਮੀਰ ਦੇ ਉੱਤੇ ਪਾਲਿਸੀ ਸਟੇਟਮੈਂਟਾਂ ਦੇਣੀਆਂ ਸ਼ੁਰੂ ਕੀਤੀਆਂ, ਪਰ ਹੁਣ ਉਹਨਾਂ ਦੇ ਦੂਸਰੇ ਜਿਹੜੇ ਵਿੰਗ ਨੇ, ਜਿਵੇਂ 에ਅਰ ਫੋਰਸ ਹੈ, 에ਅਰ ਫੋਰਸ ਵੀ ਇਸ ਤੋਂ ਪਹਿਲਾਂ ਜਿਹੜਾ ਲੰਬਾ ਚੌੜਾ ਧਨੋਆ, ਉਹਦੇ ਤੋਂ ਵੀ ਬਿਆਨਬਾਜ਼ੀਆਂ ਤਾਂ ਕਰਵਾਉਂਦੇ ਰਹੇ, ਪਰ ਉਹ ਰਿਸਟ੍ਰੇਂਟ ਜਿਹਾ ਰਿਹਾ, ਉਹਨੇ ਝੂਠ ਉਹਦੇ ਤੋਂ ਬੁਲਵਾਇਆ। ਉਹ ਬਾਲਾਕੋਟ ਦੇ ਹਵਾਲੇ ਨਾਲ ਵੀ ਸੀ, ਉਸ ਤੋਂ ਪਹਿਲਾਂ ਉੜੀ ਐਕਸ਼ਨ ਦੇ ਵੇਲੇ ਵੀ ਸੀ, ਲੇਕਿਨ ਹੁਣ ਜਿਹਨੂੰ ਇਹਨਾਂ ਨੇ ਬਣਾਇਆ 에ਅਰ ਫੋਰਸ ਦਾ ਚੀਫ RKS ਭਦੂਰੀਆ, ਉਹ ਤੇ ਟੋਟਲ ਪਾਲਿਸੀ ਸਟੇਟਮੈਂਟਸ। ਔਰ ਅੱਜ ਦੀ ਇਹਨਾਂ ਦਾ ਇੱਕ ਵੈਬੀਨਾਰ ਜਿਹੜਾ ਇਹਨਾਂ ਨੇ ਕੀਤਾ ਪਿਛਲੇ ਦਿਨਾਂ 'ਚ, ਜਿਹਦੇ 'ਚ ਉਹ ਇੱਕ ਸਪੀਕਰ ਸੀ, ਉਸ ਦੇ ਵਿੱਚ ਜਿਹੜਾ ਉਹ ਕਹਿ ਰਿਹਾ, ਔਰ ਅੱਜ ਦੀ ਉਹਨਾਂ ਦੀ ਆਫੀਸ਼ੀਅਲ ਨਿਊਜ਼ ਏਜੰਸੀ IANS ਉਹਨਾਂ ਦੀ ਸਟੇਟਮੈਂਟ ਹੈ, ਪਾਕਿਸਤਾਨ ਬਿਕਮਿੰਗ ਪੌਨ in Chinese policy to enter Afghanistan, Indian Air Force Chief Paduria. Any serious China-India conflict is not good for China at global front. ਹੁਣ ਇਹ 에ਅਰ ਫੋਰਸ ਦਾ ਚੀਫ ਵੈਬੀਨਾਰ 'ਚ ਕਹਿ ਰਿਹਾ ਹੈ ਕਿ ਇਹ ਅਫਗਾਨਿਸਤਾਨ 'ਚੋਂ ਹੁਣ ਜਦੋਂ ਅਮਰੀਕਨ ਫੌਜ ਨਿਕਲ ਜਾਏਗੀ ਤਾਂ ਜ਼ਾਹਿਰ ਹੈ ਪਾਕਿਸਤਾਨ ਦੀ ਲੀਵਰੇਜ ਹੈ, ਔਰ ਚਾਈਨਾ ਪਾਕਿਸਤਾਨ ਦੇ ਮੋਢਿਆਂ ਤੇ ਚੜ੍ਹ ਕੇ, ਪਾਉਣ ਦਾ ਮਤਲਬ ਇਹ ਹੀ ਹੁੰਦਾ ਹੱਥ ਠੋਕਾ ਬਣ ਕੇ ਅਫਗਾਨਿਸਤਾਨ 'ਚ ਵੜ ਜਾਏਗਾ, ਤੇ ਚੀਨ ਨੂੰ ਸਲਾਹ ਦੇ ਰਿਹਾ ਕਿ ਭਾਈ ਇਹ ਜਿਹੜਾ ਤੁਹਾਡਾ ਭਾਰਤ ਨਾਲ ਕੋਈ ਕਨਫਲਿਕਟ ਹੈ, ਇਹ ਤੁਹਾਡੇ ਗਲੋਬਲ ਇੰਟਰਸਟ 'ਚ ਨਹੀਂ ਹੈ। ਹੁਣ ਇਹ ਤਾਂ ਈਵਨ ਜਿਹੜੇ ਪੋਲੀਟੀਕਲ ਫੋਰਨ ਮਿਨਿਸਟਰ ਹੁੰਦੇ ਨੇ, ਈਵਨ ਉਹਨਾਂ ਦਾ ਸ਼ੰਕਰ ਜੈਕਿਸ਼ਨ ਜਿਹਨੂੰ ਲਾਇਆ ਹੋਇਆ ਸਾਬਕਾ ਡਿਪਲੋਮੈਟ ਨੂੰ, ਇੱਦਾਂ ਦੇ ਬਿਆਨ ਤਾਂ ਉਹ ਵੀ ਨਹੀਂ ਦਿੰਦਾ, ਉਹ ਵੀ ਚਾਈਨਾ ਦੇ ਪ੍ਰਤੀ ਜਾਂ ਦੂਸਰਾ ਡਿਪਲੋਮੈਟਿਕਲੀ। ਸੋ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਆਲਰੇਡੀ ਜਿਹੜਾ ਇੱਕ ਸਟੈਪ ਵਿਚਾਲੇ ਆਏਗਾ ਇਹਨਾਂ ਦੇ ਟੁੱਟਣ ਤੋਂ ਪਹਿਲਾਂ, ਸੋਵੀਅਤ ਯੂਨੀਅਨ ਵਾਂਗ, ਜਿਵੇਂ ਉਸਨੇ ਸੰਜੇ ਰਾਉਤ ਨੇ ਇਹ ਕਿਹਾ ਕਿ ਭਾਈ ਇਹ ਸੋਵੀਅਤ ਯੂਨੀਅਨ ਵਾਂਗ ਟੁਕੜੇ ਹੋਏਗਾ। ਹੁਣ ਇਹ ਇਹਨਾਂ ਦੀ ਰਿਪੋਰਟਿੰਗ ਹੈ ਕਿ ਇਹ ਜਿਹੜਾ Indian Air Force Chief Paduria said Pakistan is becoming a pawn in Chinese policy and Beijing could use it to enter Afghanistan after the exit of US forces. ਕਿ ਜਦੋਂ ਇਹ ਨਿਕਲਣਗੀਆਂ ਅਮਰੀਕਨ ਫੋਰਸਿਸ, ਔਰ ਇਹ ਉਹਨਾਂ ਨੂੰ ਚੀਨ ਇਸਤੇਮਾਲ ਕਰੇਗਾ, ਔਰ ਇਹ ਉਹਨੇ ਵੈਬੀਨਾਰ ਦੇ ਵਿੱਚ ਕਮੈਂਟ ਕੀਤੇ।
उसने कहा कि पाकिस्तान इज इंक्रीजिंगली बिकमिंग पॉन इन चाइनाज पॉलिसीज अंडर द इंक्रीज्ड सी पैक चाइना पाकिस्तान इकोनॉमिकल कॉरिडोर डेट ट्रैप वी आर गोइंग टू फर्दर विटनेस इट्स मिलिटरी डिपेंडेंसी। हुण कल असीं ਜਿਹੜਾ ਸੈਗਮੈਂਟ ਬਲੋਚਿਸਤਾਨ ਤੇ ਕੀਤਾ ਸਾਡੇ ਦਰਸ਼ਕਾਂ ਨੇ ਬਹੁਤ ਸਰਾਹਨਾ ਕੀਤੀ ਕਿ ਭਾਈ ਈਵਨ ਸਾਡੇ ਇੱਥੇ ਬੈਠੇ ਜਿਹੜੇ ਐਕਸਪਰਟ ਨੇ ਉਹ ਵੀ ਰਿਲੈਕਟੈਂਟ ਨੇ ਜਾਂ ਉਹ ਇੰਨੀ ਜਿਹੜਾ ਐਨਾਲਿਟਿਕਲੀ ਨਹੀਂ ਦੇਖਦੇ। ਹੁਣ ਤੁਸੀਂ ਦੇਖੋ ਵੀ ਇਹ 에ਅਰ ਫੋਰਸ ਚੀਫ ਦੇ ਮੂੰਹੋਂ ਵੀ ਸੀ ਪੈਕ ਨਿਕਲ ਰਿਹਾ, ਪਾਕਿਸਤਾਨ ਨੂੰ ਪੌਨ ਦੱਸ ਰਹੇ ਨੇ ਚਾਈਨਾ ਦਾ, ਕਿਉਂਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ 'ਚ ਪ੍ਰੋਗਰੈਸ ਹੋ ਰਹੀ ਹੈ। ਕਿਵੇਂ ਇਹਨਾਂ ਨੇ ਖਬਰ ਪਲਾਂਟ ਕੀਤੀ ਕਿ ਜੀ ਚਾਈਨਾ ਨੇ ਹੁਣ ਜਿਹੜੀਆਂ ਨੇ ਐਡੀਸ਼ਨਲ ਜਿਹੜੀਆਂ ਨੇ ਮੰਗੀਆਂ ਨੇ ਸ਼ੋਰਟੀਜ਼ ਕਿ ਵੀ ਅਸੀਂ ਤੁਹਾਨੂੰ ਇੰਨੇ ਬਿਲੀਅਨ ਤਾਂ ਹੀ ਦੇਵਾਂਗੇ, ਤੁਸੀਂ ਹੋਰ ਗਾਰੰਟੀ ਕਰੋ, ਔਰ ਉਹਨੂੰ ਡੈਟ ਟਰੈਪ ਕਹਿ ਰਿਹਾ। ਜਿਵੇਂ ਆਪ ਇਹ ਬਾਣੀਏ ਕਰਦੇ ਰਹੇ ਨੇ ਕਿ ਵੀ ਇਹ ਟਰੈਪ ਹੈ ਜਿਹਦੇ ਥੱਲੇ ਚੀਨ ਨੇ ਫਸਾ ਲੈਣਾ ਪਾਕਿਸਤਾਨ ਨੂੰ। ਇਹ ਅਮਰੀਕਾ ਨੂੰ ਵੀ ਸੁਣਾ ਰਹੇ ਨੇ ਜੀ ਮਤ ਨਿਕਲੋ ਉੱਥੋਂ, ਅਦਰਵਾਈਜ਼ ਚੀਨ ਆ ਜਾਏਗਾ, ਚੀਨ ਪਾਕਿਸਤਾਨ ਨੂੰ ਵਰਤੇਗਾ। ਫਿਰ ਉਹਨੇ ਕਿਹਾ ਕਿ ਜੀ ਇਹ US exit from Afghanistan has opened options for China in the region, both direct and through Pakistan, allowing it entry into Central Asia, a region they have been eyeing for long. ਹੁਣ ਇਹ ਤੁਹਾਨੂੰ ਜੇ ਤੁਸੀਂ ਉੱਪਰ ਨਾ ਪੜੋ ਕਿ 에ਅਰ ਫੋਰਸ ਚੀਫ ਕਹਿ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਲਿਸੀ ਐਨਾਲਿਸਟ ਐਕਸਪਰਟ ਉਸ ਖਿੱਤੇ ਦਾ ਕਿ ਚੀਨ ਜਿਹੜਾ ਹੈ ਉਹ ਸੈਂਟਰਲ ਏਸ਼ੀਆ ਤੱਕ ਜਾਣਾ ਚਾਹੁੰਦਾ ਸੀ। ਅਫਗਾਨਿਸਤਾਨ 'ਚ ਹੁਣ ਕਿਉਂਕਿ ਇਹ ਨਿਕਲਣਗੇ ਤੇ ਪਾਕਿਸਤਾਨ ਦਾ ਰੋਲ ਹੈ ਉੱਥੇ ਨੈਗੋਸ਼ੀਏਸ਼ਨ 'ਚ ਵੀ ਔਰ ਇਵੈਂਚੁਅਲੀ ਇਨਫਲੂਐਂਸ ਹੈ, ਔਰ ਚਾਈਨਾ ਦਾ ਇਸ ਡ੍ਰੀਮ ਜਿਹੜਾ ਉਹ ਪੂਰਾ ਇਹ ਉਹਨਾਂ ਦਾ 에ਅਰ ਫੋਰਸ ਚੀਫ ਕਹਿ ਰਿਹਾ। ਔਰ ਫਿਰ ਉਹ ਲਦਾਖ ਜਿਹੜਾ ਚੀਨ ਦਾ ਹਮਲਾ ਹੈ ਉਹਨੇ ਕਿਹਾ ਜੀ ਦੈਟ ਚਾਈਨਾ ਇਜ਼ ਟਰਾਈਂਗ ਟੂ ਡੋਮੀਨੇਟ ਦਾ ਰੀਜਨ। ਇਹ ਹੈ ਜਿਵੇਂ ਕੋਈ ਬੜਾ ਕੱਦੂ 'ਚ ਤੀਰ ਮਾਰਨ ਵਾਲੀ ਗੱਲ ਕਰ ਰਿਹਾ ਹੈ ਕਿ ਤੁਹਾਨੂੰ ਵੀ ਨਜ਼ਰ ਆ ਰਿਹਾ ਕਿ ਤੁਹਾਡਾ ਜਿਹੜਾ ਇੱਕ ਐਂਬੀਸ਼ਨ ਜਿਹੜਾ ਉਹ ਝੂਠਾ ਤੁਸੀਂ ਆਪਣਾ ਬਣਾ ਲਿਆ ਸੀ ਵਿਦਆਊਟ ਰੀਅਲਾਈਜ਼ਿੰਗ ਕਿ ਤੁਹਾਡੀਆਂ ਲਿਮਿਟੇਸ਼ਨਸ ਕੀ ਹੈ। ਉਹਨਾਂ ਨੇ ਲਦਾਖ ਤੇ ਹਮਲਾ ਨਹੀਂ ਕੀਤਾ, ਉਹਨਾਂ ਨੇ ਤੁਹਾਡਾ ਜਿਹੜਾ ਈਗੋ ਬੈਲੂਨ ਸੀ ਉਹਦੇ 'ਚ ਪਿੰਨ ਮਾਰ ਕੇ ਤੁਹਾਡੀ ਔਕਾਤ ਤੁਹਾਨੂੰ ਦਿਖਾਈ ਹੈ। ਔਰ ਉਹਦੇ 'ਚੋਂ ਕਹਿ ਰਿਹਾ ਕਿ ਚਾਈਨਾਜ਼ ਐਸਪੀਰੇਸ਼ਨਸ ਆਰ ਔਨ ਦਾ ਗਲੋਬਲ ਫਰੰਟ and regional domination is a part of the route. Any serious China-India conflict is not good for China at the global front and doesn't suit their goal. ਕਿ ਜੀ ਦੇਖੋ ਚਾਈਨਾ ਤਾਂ ਉਹਦਾ ਤਾਂ ਗਲੋਬਲ ਏਮ ਹੈ, ਐਵੇਂ ਸਾਡੇ ਅਸੀਂ ਤਾਂ ਗਰੀਬੜੇ ਜਿਹੇ ਸਾਨੂੰ ਨਾ ਮਾਰੋ ਚਪੇੜ। ਫਿਰ ਤੁਹਾਡਾ ਉੱਪਰ ਤੁਸੀਂ ਕੀ ਹੁਣ ਮੰਨ ਵੀ ਰਹੇ ਨੇ ਕਿ ਭਾਈ ਇਹ ਤਾਂ ਵਿਸ਼ਵ ਗੁਰੂ ਕਿੱਥੇ ਗਿਆ ਭਾਰਤ, ਜਿਹੜਾ ਇਹਨਾਂ ਦਾ ਦਾਵਾ ਸੀ ਸ਼ਾਈਨਿੰਗ ਇੰਡੀਆ by 2025 we will take over China, by 2050 we will take over American economy। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਬਈ ਇਹ ਜਿਹੜਾ ਇਹ ਸਾਰੇ 'ਚ ਤੁਹਾਡਾ ਕੀ ਹੈ, ਔਰ ਉਹਦੇ 'ਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਚਾਈਨਾ ਨਾਲ ਤੁਹਾਡੀ ਕੀ ਪਾਲਿਸੀ ਹੈ, ਉਹਨਾਂ ਨੇ ਕਿਹਾ ਜੀ ਚਾਈਨਾ ਦੇ ਜਿਹੜੇ ਪੋਸੀਬਲ ਆਬਜੈਕਟਿਵ ਨੇ ਟੂ ਐਨਗੇਜ ਇਨ ਮਿਲਟਰੀ ਸਟੈਂਡ ਆਫ ਐਂਡ ਚੇਂਜ ਦਾ ਸਟੇਟਸ ਕੋ ਇਨ ਲਦਾਖ, ਇਟ ਕੁਡ ਬੀ ਮਿਲਟਰੀ ਸਿਗਨਲਿੰਗ ਔਰ ਡੋਮੀਨੇਸ਼ਨ ਐਫਰਟਸ with adequate ਜਿਹਨੂੰ ਹੁੰਦਾ ਨਾ ਜਦੋਂ ਜਿਹੜਾ ਪ੍ਰੋਫੈਸਰ ਨੂੰ ਕੋਈ ਉਹ ਇਸ਼ੂ ਸਟੂਡੈਂਟ ਸਵਾਲ ਪੁੱਛ ਲੈਂਦਾ ਸੀ ਤੇ ਉਹਨੂੰ ਫਿਰ ਉਹਦਾ ਜਵਾਬ ਨਹੀਂ ਸੀ ਆਉਂਦਾ ਤੇ ਉਹ ਫਿਰ ਖੱਬੇ ਸੱਜੇ ਲੰਬਾ ਫਿਕਰਾ ਬੋਲ ਕੇ ਉਹ ਦੱਸ ਰਿਹਾ ਹੁੰਦਾ ਸੀ। ਫਿਰ ਉਹਨੂੰ ਪੁੱਛਣਾ ਯੂ ਅੰਡਰਸਟੈਂਡ ਵਾਟ ਆਈ ਮੀਨ, ਉਹ ਉਹਨੂੰ ਆਪ ਨੂੰ ਨਹੀਂ ਸੀ ਪਤਾ ਹੁੰਦਾ ਕਿ ਹੁਣ ਉਹ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਜੀ ਤੁਹਾਡਾ ਲਦਾਖ 'ਚ ਕੀ ਹੈ, ਗਲਵਾਨ ਦਾ ਕੀ ਬਣਿਆ ਜਿੱਥੇ ਤੁਹਾਨੂੰ ਕੁੱਟ ਪਈ, ਹਜ਼ਾਰਾਂ ਸਕੁਅਰ ਕਿਲੋਮੀਟਰ ਲੈਂਡ ਜਿਹੜੀ ਤੁਹਾਡੀ ਖੋਈ ਆ ਉਹਦਾ ਕੀ ਬਣਿਆ, ਤੇ ਉਹਦੇ 'ਚ ਯੱਕੜ ਮਾਰ ਰਿਹਾ। ਪਰ ਇੱਧਰ ਐਡਵਾਈਸ ਕਰ ਰਿਹਾ ਕਿ ਅਮਰੀਕਾ ਨੂੰ ਕਹਿ ਰਿਹਾ ਦੇਖੋ ਇਹ ਚਾਈਨਾ ਦਾ ਪੌਨ ਬਣ ਜਾਣਾ। ਹੁਣ ਹਕੀਕਤ ਇਹ ਹੈ ਇਹਨਾਂ ਦਾ ਆਪਣਾ ਯਾਰ ਰਸ਼ੀਆ ਕੀ ਕਹਿ ਰਿਹਾ ਕਿ ਭਾਈ ਇਹ ਇੰਡੀਆ ਜਿਹੜਾ ਹੈ ਯੂਜ਼ ਹੋ ਗਿਆ ਔਰ ਇਹ ਕੁਆਡ ਦਾ ਬਣਾਉਣਾ ਇਹ ਸੋ ਕਾਲਡ ਇੰਡੋ ਪੈਸੀਫਿਕ ਉਹ ਕਹਿ ਰਹੇ ਨੇ ਫਰਾਡ ਹੈ। ਹੁਣ ਜਿਹੜੇ ਖੁਦ ਪੌਨ ਬਣੇ ਹੋਏ ਨੇ, ਖੁਦ ਹੱਥ ਠੋਕੇ ਬਣੇ ਹੋਏ ਨੇ, ਉਹ ਦੂਸਰਿਆਂ ਨੂੰ ਇਲਜ਼ਾਮ ਪਾਕਿਸਤਾਨ ਚਾਈਨਾ ਦੀ ਸਾਂਝ ਤਾਂ ਜਿਹੜੀ ਹੈ ਉਹ ਪਿਛਲੇ 72 ਸਾਲ ਦੀ ਹੈ। ਪਾਕਿਸਤਾਨ ਸਭ ਤੋਂ ਪਹਿਲਾ ਦੇਸ਼ ਸੀ ਇਸਲਾਮਿਕ ਵਰਲਡ ਦੇ ਵਿੱਚ, ਟਰਕੀ ਸੀ ਵਨ, ਜਿਹਦੇ 'ਚ ਉਹਨਾਂ ਨੂੰ ਨਾ ਸਿਰਫ ਰੈਕਗਨਾਈਜ਼ ਕੀਤਾ ਆਪਣੀ ਜਦੋਂ ਇਹਨਾਂ ਦੀ ਅਜੇ ਕੈਪੀਟਲ ਨੈਨਕਿੰਗ ਸੀ ਉੱਥੇ ਆਪਣਾ ਮਿਸ਼ਨ ਖੋਲ੍ਹਿਆ, ਔਰ ਥਰੂ ਆਊਟ ਦਾ ਪੀਰੀਅਡ ਬੇਸ਼ੱਕ ਅਮਰੀਕਾ ਦੇ ਨਾਲ ਵੀ ਨਜ਼ਦੀਕੀਆਂ ਪਾਕਿਸਤਾਨ ਦੀਆਂ ਰਹੀਆਂ ਪਰ ਚਾਈਨਾ ਦੇ ਨਾਲ ਕਦੇ ਵੀ ਹੌਸਟਿਲਿਟੀ ਤਾਂ ਦੂਰ ਦੀ ਗੱਲ, ਉਹ ਰਿਸ਼ਤੇ ਵੱਧਦੇ ਚਲੇ ਗਏ ਜ਼ੁਲਫਿਕਾਰ ਅਲੀ ਭੁੱਟੋ ਦੇ ਵੇਲੇ। ਫਿਰ ਜਿਹੜਾ ਲੈਣ ਦੇਣ ਵੀ ਹੁੰਦਾ ਹੈ ਗਿਫਟਡ ਲੈਂਡ ਔਰ ਜਿਹਦੇ ਥੱਲੇ
ਇਹ ਸਾਰਾ ਕਨਸੈਪਟ ਜਿਹੜਾ ਬਾਅਦ ਚ ਵਨ ਬੈਲਟ ਵਨ ਰੋਡ ਦੀ ਫਾਰਮ ਚ ਨਿਕਲਦਾ ਹੈ। ਜੀ ਔਰ ਇਸ ਸਾਰੇ ਦੌਰ ਚ ਚਾਈਨਾ ਪਾਕਿਸਤਾਨ ਤਾਂ ਉਹ ਤਾਂ ਇੱਕ ਦੋਸਤੀ ਵਾਲਾ ਨਾਤਾ ਹੈ, ਬਿਲਕੁਲ। ਉਹ ਕੋਈ ਪਾਉਣ ਵਾਲਾ ਨਹੀਂ ਹੈ। ਤੁਸੀਂ ਗਿਰਗਿਟ ਦੀ ਤਰ੍ਹਾਂ ਰੰਗ ਬਦਲੇ ਨੇ, ਗਿਰਗਿਟ ਵੀ ਵਿਚਾਰਾ ਐਵੇਂ ਬਦਨਾਮ ਹੈ ਜਿੰਨੇ ਕਿ ਰੰਗ ਇਹਨਾਂ ਨੇ ਬਦਲੇ ਨੇ ਕਿ ਭਾਈ ਕੱਲ ਤੱਕ ਤੁਸੀਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਅਮਰੀਕਾ ਨੂੰ ਵੰਗਾਰਦੇ ਸੀ ਕਿ ਜੀ ਇਹ ਕੈਪੀਟਲਿਸਟ, ਔਰ ਦੂਜੇ ਤੇ UN 'ਚ ਜਿਹੜਾ ਹੈ ਉਹਨਾਂ ਦੇ ਖਿਲਾਫ ਵੋਟਾਂ ਕਰਦੇ ਸੀ। ਜੀ ਫਿਰ ਤੁਹਾਨੂੰ ਲੱਗਾ ਕਿ ਭਾਈ ਹੁਣ ਜਿਹੜਾ ਉਹ ਅੰਬ ਮੁੱਕ ਗਏ ਤੇ ਯਰਾਨੇ ਟੁੱਟ ਗਏ ਵਾਲੀ ਗੱਲ ਵਾਂਗੂ ਕਿ ਬਈ ਸੋਵੀਅਤ ਯੂਨੀਅਨ ਥੱਲੇ ਨੂੰ ਜਾ ਰਿਹਾ, ਹੁਣ ਤੁਸੀਂ ਲੱਭੋ ਕੋਈ ਹੋਰ। ਔਰ ਤੁਸੀਂ ਇਸ ਹੱਦ ਤੱਕ ਚਲੇ ਗਏ ਕਿ ਤੁਹਾਨੂੰ ਇਹ ਵੀ ਨਹੀਂ ਸੁਝਿਆ ਕਿ ਭਾਈ ਗਵਾਂਢੀ ਨਾਲ ਨਹੀਂ ਵਿਗਾੜੀ ਦਾ, ਔਰ ਉਹ ਗਵਾਂਢੀ ਜਿਹਨੇ ਤੁਹਾਨੂੰ ਅੱਗੇ ਵੀ ਕੁੱਟਿਆ ਹੋਇਆ ਹੈ ਬਾੜ ਦੇ ਵਿੱਚ, ਔਰ ਖੁਦ ਪੌਨ ਬਣ ਕੇ ਇਹਨਾਂ ਨੇ ਉਹ ਹਾਲਾਤ ਪੈਦਾ ਕਰ ਲਏ ਨੇ ਕਿ ਇਕਨੋਮੀ ਵੀ ਇਹਨਾਂ ਦੀ ਉੱਡ ਰਹੀ ਹੈ। 50,000 ਫੌਜ ਜਿਹੜੀ ਆ ਉੱਥੇ ਈਸਟ ਦੇ ਵਿੱਚ ਠੁਰ ਕਰ ਰਹੀ ਹੈ, ਜਿਨ੍ਹਾਂ ਨੂੰ ਪ੍ਰੋਪਰ ਜਿਹੜੇ ਆ ਉਹਨਾਂ ਦੇ ਯੂਨੀਫਾਰਮਸ ਔਰ ਉਹਨਾਂ ਦਾ ਹੀਟਿੰਗ ਸਿਸਟਮ ਵੀ ਨਹੀਂ ਪ੍ਰੋਵਾਈਡ ਕਰ ਪਾ ਰਹੇ। ਔਰ ਅੰਦਰ ਕੀ ਚੱਲ ਰਿਹਾ ਉਹ ਹੁਣ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੱਖਾਂ ਕਿਸਾਨ ਇਹ ਦੱਸ ਰਹੇ ਨੇ ਕਿ ਭਾਈ ਦਿੱਲੀ ਘੇਰੀ ਹੋਈ ਹੈ। 1970 ਦਾ ਜਿਹੜਾ ਹੈ ਉਹ ਟਰੈਕਟਰ ਵੀ ਲਿਆ ਕੇ ਉਹਨਾਂ ਨੇ ਰੱਖਿਆ ਕਿ ਇਹ ਵਾੜਨਾ ਅਸੀਂ ਪਾਰਲੀਮੈਂਟ ਦੇ ਅੰਦਰ। ਹੁਣ ਇਸ ਸਾਰੇ ਚੋਂ ਇਹ 에ਅਰ ਫੋਰਸ ਚੀਫ ਹੀ ਦੱਸ ਸਕਦਾ ਹੈ ਕਿ ਭਾਈ ਹੱਥ ਠੋਕਾ ਕੌਣ ਕਿਹਦਾ ਹੈ ਔਰ ਕਿਹੜਾ ਆਪਣੇ ਡੈਥ ਵਾਰੰਟਸ ਦੇ ਉੱਤੇ ਕਿਹਨੇ ਦਸਤਖਤ ਕੀਤੇ ਨੇ ਅਮਰੀਕਾ ਦੇ ਨਾਲ ਸਾਂਝ ਪਾ ਕੇ ਚਾਈਨਾ ਦੇ ਖਿਲਾਫ। ਅਦਰਵਾਈਜ਼ ਅਮਰੀਕਾ ਨਾਲ ਦੋਸਤੀ ਹੋਣਾ ਇੱਕ ਚੰਗੀ ਗੱਲ ਹੈ ਦੁਨੀਆ 'ਚ, ਔਰ ਉਸ ਤੋਂ ਪਹਿਲੇ ਜਿੰਨੇ ਨੇ ਉਹਨਾਂ ਨੇ ਇੱਕ ਨਿਊਟਰਲ ਲਾਈਨ ਰੱਖ ਕੇ ਸਾਰਿਆਂ ਦਾ ਹੀ ਫਾਇਦਾ ਚੁੱਕਦੇ ਰਹੇ, ਪਰ ਇਹਨਾਂ ਨੇ ਆਪ ਹੀ ਜਿਹੜਾ ਆ ਬੈਲ ਮੁਝੇ ਮਾਰ ਵਾਲੀ ਲਾਈਨ ਲਈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਔਰ ਰਿਜ਼ਵਾਨ ਸੈਯਦ ਜੀ ਜਿਨ੍ਹਾਂ ਨੇ ਸਾਨੂੰ UK ਤੋਂ ਲਿਖਿਆ, ਉਹਨਾਂ ਨੇ ਲਿਖਿਆ ਕਿ ਤੁਹਾਨੂੰ ਵੀ ਉਹਨਾਂ ਨੇ ਸਿਸਟਰ ਨੀਲਮ ਔਰ ਮੈਨੂੰ ਐਡਰੈਸ ਕਰਕੇ ਸਲਾਮ, ਸਤਿ ਸ੍ਰੀ ਅਕਾਲ। ਆਈ ਹੋਪ
you and all your team are doing well. I am writing to you after a very long time. It has been a very difficult year for me after the death of both of my parents in the space of 11 months. ਰਿਜ਼ਵਾਨ ਸਾਹਿਬ, ਅਸੀਂ ਰੱਬ ਦੇ ਅੱਗੇ ਦੁਆ ਕਰਦੇ ਹਾਂ ਜੀ ਕਿ ਬਿਲਕੁਲ ਤੁਹਾਡੇ ਬਜ਼ੁਰਗਾਂ ਨੂੰ ਅੱਲਾਹ ਤਾਲਾ ਜਿਹੜੇ ਨੇ ਉਹ ਉਹਨਾਂ ਦਾ ਦਰਜਾ ਬੁਲੰਦ ਕਰਨ, ਜੰਨਤ ਬਖਸ਼ਣ। ਜੀ ਔਰ ਜ਼ਾਹਰ ਹੈ ਕਿ ਮਾਪਿਓ ਦਾ ਵਿਛੋੜਾ ਸੱਚਮੁੱਚ ਹੀ ਬਹੁਤ ਨਾ ਸਹਿਣਯੋਗ ਹੁੰਦਾ ਹੈ, ਨਾ ਸਹਿਣਯੋਗ ਹੁੰਦਾ ਹੈ। I have been watching the latest developments in India with Kisan protest, and it is something I hold dear as I am too from a farming background in Pakistani Punjab कि ये सारी तकलीफ ਨੂੰ मैं महसूस करदा ਹਾਂ, खुद किरसानी पिछोकड़ है। जी The coverage of the treatment of our buzurgs by the police is truly heart-wrenching, but one feels powerless to anything. This is another fine example of how the Indian government is trying to suppress minority communities. The only good that seems to be coming out of this is that Muslim-Sikh relations are growing closer and stronger. ਰਿਜ਼ਵਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ। ਅੱਜ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਇਹ ਸਾਂਝਾਂ ਜਿਹੜੀਆਂ ਨੇ ਹੋਰ ਵੀ ਪੁਖਤਾ ਹੋਈਆਂ ਨੇ। ਉਹਨਾਂ ਕਿਹਾ, I am miles away and unable to do much. However, while speaking to relatives in Pakistan, they all say if they could jump the borders, they too would be sitting in Delhi with the farmer brothers and elders. ਔਰ ਇਹ ਰਿਜ਼ਵਾਨ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹੀ ਸੈਂਟੀਮੈਂਟ ਇਸ ਵੇਲੇ ਸਰਹੱਦ ਦੇ ਦੂਸਰੇ ਬੰਨੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ 'ਚ ਹੈ ਕਿ ਭਾਈ ਅਸੀਂ ਕੰਧਾਂ ਟੱਪ ਕੇ ਆ ਕੇ ਜਿਹੜਾ ਉਹਨਾਂ ਸਰਹੱਦਾਂ ਨੂੰ ਆਪਣੇ ਭਰਾਵਾਂ ਭੈਣਾਂ ਨਾਲ ਬੈਠੀਏ। ਇਹ ਸਾਡੇ ਉਸ ਪੁਖਤਾ ਸਬੰਧਾਂ ਦੀ ਇੱਕ ਮਿਸਾਲ ਹੈ ਜਿਹੜੀ ਹਮੇਸ਼ਾ ਯਾਦ ਵੀ ਰੱਖੀ ਜਾਏਗੀ। ਔਰ ਫਿਰ ਉਹਨਾਂ ਨੇ ਕਿਹਾ, ਐਜ਼ ਆਈ ਸੈਡ, ਆਈ ਐਮ ਅਨਏਬਲ ਟੂ ਡੂ ਮਚ, ਹਾਊਐਵਰ ਆਈ ਹੈਵ ਰਜਿਸਟਰਡ a petition to the UK government to at least bring it to the attention of our Prime Minister before his visit to India, क्योंकि UK ਚ ਨੇ ਬੋਰਿਸ ਜੌਨਸਨ ਜਾ ਰਿਹਾ 26 ਜਨਵਰੀ ਲਈ। ਹਾਲਾਂਕਿ ਉਦੋਂ ਤੱਕ ਸ਼ਾਇਦ ਜੋ ਹਾਲਾਤ ਦਿੱਲੀ ਦੇ ਬਣ ਰਹੇ ਨੇ, ਕਿਸਾਨ ਜੇ ਟਰੈਕਟਰ ਲੈ ਕੇ ਜਾਂ ਉਹਨਾਂ ਦੇ ਯੂਪੀ ਵਾਲਿਆਂ ਨੇ ਵੀ ਕਿਹਾ ਵੀ 50,000 ਅਸੀਂ ਲੈ ਕੇ ਘੇਰ ਲੈਣਾ ਤੇ ਫਿਰ ਸ਼ਾਇਦ ਬੋਰਿਸ ਜੌਨਸਨ ਵੀ ਦੌੜ ਜਾਏ। ਪਰ ਉਹਨਾਂ ਨੇ ਕਿਹਾ ਕਿ ਵੀ ਮੈਂ ਉਹਦੀ ਵਿਜ਼ਿਟ ਤੋਂ ਪਹਿਲਾਂ ਇੱਕ ਪੈਟੀਸ਼ਨ ਉਹਨਾਂ ਨੇ ਸ਼ੁਰੂ ਕੀਤੀ। ਯੂ ਹੈਵ ਅ ਗ੍ਰੇਟਰ ਨੈਟਵਰਕ ਦੈਨ ਮੀ, ਸੋ ਆਈ ਵੁੱਡ ਬੀ ਓਬਲਾਈਜ਼ਡ ਇਫ ਯੂ ਵੁੱਡ ਸ਼ੇਅਰ ਦ ਲਿੰਕ ਔਨ ਯੋਰ TV so we can get enough signatures. I realize Boris is going for trade talks, so there is probably little that will stop him. However, if there is enough opinion, then at least he can bring it up with Modi. Anyhow, if the government is hell-bent on this, then I pray their days in power are numbered. I look forward to hearing about this. Please find link below. ਉਹਨਾਂ ਨੇ ਲਿੰਕ ਭੇਜਿਆ, ਰੱਬ ਰਾਖਾ ਅਸੀਂ ਇਹ ਲਿੰਕ ਡਿਸਪਲੇ ਵੀ ਕਰਾਂਗੇ। ਔਰ ਅਸੀਂ ਕਿਉਂਕਿ ਇਹ ਸਟ੍ਰਿਕਟਲੀ ਪੈਟੀਸ਼ਨ ਜਿਹੜੀ ਹੈ UK ਦੇ ਸਿਟੀਜ਼ਨ ਹੀ ਲਿਖ ਸਕਦੇ ਨੇ, ਉਹਨਾਂ ਨੇ ਇਸ ਤੇ ਕਿਹਾ ਵੀ ਹੈ। ਸੋ ਅਸੀਂ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਸਾਡੇ ਵਿਊਅਰਸ ਦੀ ਜਿਹੜੀ ਕਿੱਥੇ ਕਿੱਥੇ ਸਾਡਾ ਨੰਬਰ ਹੈ ਮੈਕਸਿਮਮ, ਸੋ UK ਆਲਮੋਸਟ ਚੌਥੇ ਜਾਂ ਪੰਜਵੇਂ ਨੰਬਰ ਤੇ ਹੈ, ਪੰਜਵੇਂ ਨੰਬਰ ਤੇ ਸ਼ਾਇਦ, ਜਿੱਥੇ ਸਾਡੇ ਸਭ ਤੋਂ ਜ਼ਿਆਦਾ ਵਿਊਅਰ ਨੇ TV 84 ਦੇ। ਇਸ ਵੇਲੇ ਨੰਬਰ 1 ਤੇ ਪਾਕਿਸਤਾਨ ਹੈ, ਔਰ ਫਿਰ ਭਾਰਤ ਹੈ, ਕੈਨੇਡਾ, ਅਮਰੀਕਾ ਔਰ ਜ਼ਾਹਰ ਹੈ UK। ਔਰ ਅਸੀਂ ਆਪਣੇ ਸਾਰੇ UK ਦੇ ਵੀਰਾਂ ਭੈਣਾਂ ਨੂੰ ਵੀ ਅਪੀਲ ਕਰਾਂਗੇ ਔਰ ਅਸੀਂ ਇਸ ਲਿੰਕ ਨੂੰ ਵੀ ਪੋਸਟ ਕਰਾਂਗੇ। ਦੂਸਰੀ ਬੇਸ਼ੱਕ ਸਾਡੇ ਬੜੇ ਪਿਆਰੇ ਸੁਹਿਰਦ ਪਹਿਲਾਂ ਲੰਬਾ ਵਕਤ ਸਾਡੇ ਨਾਲ ਜੁੜੇ ਵੀ ਰਹਿੰਦੇ ਸੀ ਲਿਖਤ ਰਾਹੀਂ, ਡਾਕਟਰ ਬਾਬਰ ਖਾਨ, ਫਿਰ ਇਹ ਪਿਛਲੇ ਦਿਨਾਂ 'ਚ ਪਾਕਿਸਤਾਨ ਗਏ ਹੋਏ ਸੀ ਔਰ ਇਹਨਾਂ ਨੇ COVID-19 ਦੇ ਉੱਤੇ ਵੀ ਬਹੁਤ ਵਧੀਆ ਇਹਨਾਂ ਦਾ ਰਿਸਰਚ ਵਰਕ ਹੈ। ਮੈਂ ਉਹ ਬਹੁਤਾ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਕੱਲ ਬੁੱਧਵਾਰ ਦੇ ਪ੍ਰੋਗਰਾਮ 'ਚ 9:30 ਤੋਂ 10 ਵਾਲੇ ਸਲੋਟ 'ਚ ਅਮਰਵੀਰ ਸਿੰਘ ਦੇ ਨਾਲ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਹੀ ਵਿਚਾਰ ਚਰਚਾ ਹੋਏਗੀ। ਪਰ ਉਹਨਾਂ ਦੇ ਨਾਲ ਟੈਲੀਫੋਨਿਕ ਰਾਬਤਾ ਵੀ ਹੋਇਆ ਔਰ ਉਹਨਾਂ ਦੀ ਲਿਖਤ ਵੀ ਆਈ ਹੈ। ਸੋ ਬੀਕਨ ਆਫ ਹੋਪ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਸ ਦੀ ਕਿਰਨ ਜਾਂ ਆਸ ਦਾ ਦੀਦਾਰ। ਡੀਅਰ ਬ੍ਰਦਰ ਡਾਕਟਰ ਅਮਰਜੀਤ ਸਿੰਘ ਐਂਡ ਰਿਸਪੈਕਟਡ ਸਿਸਟਰ ਨੀਲਮ ਕੌਰ, hope and pray this email finds you both in best of health and spirits. I have been watching your program regularly in spite of my busy schedule, as I have just finished writing a most detailed and first review book on current COVID-19 pandemic, and the book is under print now. That has been titled as COVID-19, the 21st Century Pandemic,
ਇਹ ਕ੍ਰਿਟੀਕਲ ਰਿਵਿਊ, ਇਹ ਕੱਲ ਇਸ ਕਿਤਾਬ ਬਾਰੇ ਵੀ ਵੇਰਵੇ ਨਾਲ ਗੱਲ ਹੋਏਗੀ ਨਾਈਸ। ਕਿ ਕੀ ਹੈ, ਔਰ ਇਹ ਉਹਨਾਂ ਦੀ ਬੁੱਕ ਹੈ ਜਿਹੜੀ ਹੁਣ ਪਬਲਿਸ਼ ਹੋ ਰਹੀ ਹੈ। This book is composed of more than 900 pages and contains 30 chapters and covers all the aspects of COVID-19, starting from virology, epidemiology, pathophysiology, pathogenesis, clinical and laboratory diagnosis, clinical course and diagnosis, possible diagnostic and treatment options, and patients management in emergency and ICU, vaccines and vaccination protocols, long-term impact of disease on global economy, socio-economic revolution in post-COVID-19 world, the impact of this pandemic on global health systems and global politics. So ਇਹ ਜਿਹੜੀ ਉਹਨਾਂ ਦੀ ਕਿਤਾਬ ਹੈ ਇਹਨਾਂ ਸਾਰੇ ਹੀ ਸ਼ੋਬਿਆਂ ਨੂੰ, ਮੈਡੀਕਲ ਫੀਲਡ ਵਾਲੇ ਵੀ ਔਰ ਓਵਰਆਲ ਵੀ ਕਿਵੇਂ ਗਲੋਬਲੀ ਪ੍ਰਭਾਵਿਤ ਕਰਦਾ ਹੈ, ਇਸ ਨੂੰ ਉਹਨਾਂ ਨੇ ਇਸ ਦੇ ਵਿੱਚ ਡਿਸਕਸ ਕੀਤਾ। ਇਨ ਸ਼ਾਰਟ, ਇਟਸ ਐਨ ਐਨਸਾਈਕਲੋਪੀਡੀਆ on COVID-19 pandemic, and for this I have to go through hundreds and thousands of research papers, scientific literature, reports of WHO, European Union reports, and I have been watching hundreds of video lectures and webinars on various associated topics. I feel so humble and thankful to God that finally this laborious challenge has been successfully accomplished and book is under print, and its first launch is going to be on the last week of January 2021 in Lahore, Pakistan, for which you both are cordially invited to attend. ਤੁਹਾਨੂੰ ਵੀ ਇਨਵੀਟੇਸ਼ਨ ਹੈ। Thank you so ਔਰ ਡਾਕਟਰ ਬਾਬਰ ਸਾਹਿਬ ਜਿੰਨੀ ਤੁਸੀਂ ਮਿਹਨਤ ਕੀਤੀ ਹੈ, ਦਿਸ ਇਜ਼ ਰਿਮਾਰਕੇਬਲ, ਔਰ ਮੈਂ ਸਮਝਦਾ ਹਾਂ ਵੀ ਇਹ ਤੁਹਾਡੀ ਕੰਟਰੀਬਿਊਸ਼ਨ ਸਿਰਫ ਆਪਣੇ ਲੋਕਾਂ ਲਈ ਨਹੀਂ, ਇਹ ਸਾਰੀ ਹਿਊਮਨ ਕਾਈਂਡ ਲਈ ਹੈ, ਕਿਉਂਕਿ COVID-19 ਔਰ ਇਹਦੇ ਨਾਲ ਰਿਲੇਟਡ ਜਿੰਨੇ ਵੀ ਪ੍ਰਭਾਵ ਨੇ ਉਹਨਾਂ ਨੇ ਸਮੁੱਚੇ ਇਸ ਦੁਨੀਆ ਦੇ ਉੱਤੇ 7.5 ਬਿਲੀਅਨ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ I have dedicated this book to all those doctors, nurses and healthcare workers around the world who lost their lives in fighting this pandemic while trying to save the lives of COVID-19 patients। ਤੁਸੀਂ ਬਿਲਕੁਲ ਠੀਕ ਡੈਡੀਕੇਟ ਕੀਤਾ। ਜੇ ਅੱਜ ਕੋਈ ਰੀਅਲ ਵਾਰੀਅਰ ਨੇ ਤਾਂ ਸਾਡੇ ਹੈਲਥ ਸੈਕਟਰ ਦੇ ਇਹ ਸਾਰੇ ਲੋਕ ਨੇ। By writing this book, I feel I have done my part, and surely history will remember and be witness for the future generations to decide that we stood firm and determined in our fight against this pandemic, as the war against this pandemic will continue for many coming years. But thanks God, we have played our part in the best possible way, so will be recorded in history in future. So nice. So ਜ਼ਾਹਰ ਹੈ ਕਿ ਇਹ ਇੱਕ ਤਾਰੀਖੀ ਕੰਮ ਹੈ, ਔਰ ਕਿਉਂਕਿ ਇਹ ਚੈਲੰਜ ਇਟਸ ਨਾਟ ਗੋਇੰਗ ਅਵੇ। ਜਦੋਂ ਅਸੀਂ ਮਿਊਟੇਸ਼ਨ ਦੀ ਗੱਲ ਕਰਦੇ ਹਾਂ, ਆਲਰੇਡੀ ਇੰਡੀਆ ਪਾਕਿਸਤਾਨ 'ਚ ਵੀ ਕੇਸ ਅੱਜ ਡਿਟੈਕਟ ਹੋਏ ਨੇ, ਇੰਗਲੈਂਡ 'ਚ ਤਾਂ UK 'ਚ ਤਾਂ ਹੈ ਹੀ ਹੈ, ਔਰ ਉਹਨਾਂ ਦਾ ਲਾਕਡਾਊਨ ਈਵਨ ਭਾਰਤ 'ਚ ਜਿਹੜੀਆਂ ਫਲਾਈਟਸ ਨੇ ਉਹਨਾਂ ਨੇ ਫਰਦਰ 31 ਤੱਕ ਸੀ, ਅੱਗੇ ਉਹਨੂੰ ਵਧਾ ਰਹੇ ਨੇ। ਹੁਣ ਉਹਨਾਂ ਨੇ ਸੈਕੰਡ ਪੈਰਾਗ੍ਰਾਫ ਲਿਖਿਆ, ਕਮਿੰਗ ਬੈਕ ਟੂ ਯੋਰ ਐਫਰਟਸ and your continued struggle for the rights of freedom of Khalistan and Kashmir, I want to salute you for your dedication, courage, wisdom, knowledge of history, and resolve to fight for the rights of minorities in India that have been brutally crushed by fascist extreme right RSS-led BJP government that is replica of Nazis and Hitler that is trying to promote Hindutva politics. So, ਉਹਨਾਂ ਨੇ ਸਾਡੇ ਜਿਹੜੇ ਬੜੇ ਨਾਚੀਜ਼ਾਂ ਦੇ ਕੀਤੇ ਕੰਮ ਨੇ। ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਬੜਾ ਮਾਣ ਭਰੇ ਸ਼ਬਦ ਕਹੇ ਨੇ, we don't deserve these. The Brahmins have been ruled by Muslims, Raja Ranjit Singh and British Raj, and the slavery of thousands of years have corrupted their DNA, and they have got inferiority complex that reflects in their psyche, and persecution, torture and pain inflicted on minorities by these fascist leaders is a reflection of this inferiority complex. ਕੋਈ ਸ਼ੱਕ ਨਹੀਂ ਹੈ ਕਿ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ, ਲੰਬਾ ਵਕਤ ਦੀ ਗੁਲਾਮੀ ਨੇ ਇਹਨਾਂ ਦੇ ਜ਼ਿਹਨ ਬਦਲੇ, ਤੇ ਫਿਰ ਜ਼ਿਹਨ DNA ਤਾਂ ਉਹੀ ਕੁਛ ਹੁੰਦਾ ਜੋ ਤੁਹਾਡਾ ਬੀਇੰਗ ਹੁੰਦਾ ਜਨਰੇਸ਼ਨਾਂ ਤੋਂ, 1000 ਸਾਲ ਜੁੱਤੀਆਂ ਖਾਂਦਾ ਰਿਹਾ, ਉਸ ਤੋਂ ਪਹਿਲਾਂ ਵੀ 2000-2500 ਸਾਲ ਪਹਿਲਾਂ ਵੀ ਇਹਨਾਂ ਦਾ ਇਹੀ ਚੱਲਦਾ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਉਹੀ ਬਦਲਾ ਲੈ ਰਹੇ ਨੇ, ਔਰ ਉਹਨਾਂ ਦਾ ਅਹਿਸਾਸੇ ਕਮਤਰੀ ਹੈ ਕਿ ਅਕਲੀਤਾਂ ਦੇ ਉੱਤੇ ਜਿਹੜਾ ਉਹ ਜ਼ੁਲਮ ਕਰ ਰਹੇ ਨੇ। ਦਾ ਵੇ you have been courageously speaking for the rights of Kashmiris from your channel since August 5th, 2019 till this day, and the way you have been supporting the cause of Punjab farmers who are mostly our Sikh brothers. This has made the Punjab's farmer issue a global subject of debate and discussion.
I am so pleased to see our Canadian Prime Minister and federal and provincial governments, Canadian Farmers Union, fully supporting the cause of Indian farmers, and this makes me feel proud that we Canadians believe in values of human freedom, dignity and humanity. So बहुत बहुत शुक्रिया बाबू साहब, उन्होंने जिक्र किया है कि जस्टिन ट्रूडो कैनेडा दियां फार्मर यूनियन और सब ने भी किवें सपोर्ट किया है, और नाल दी अखीर च उन्होंने कहा आई सैल्यूट माई प्राइम मिनिस्टर जस्टिन ट्रूडो and his cabinet for their brave stand to expose the fascist RSS-led Indian government at every global forum. We as Pakistani fully support the freedom struggle of our Sikh brothers for creation of Khalistan and freedom of Kashmir. I am sure one day in our lifetime we will see Khalistan as our next door neighbor on our eastern borders, and we will have brotherly, peaceful relations like Canada and USA. May Allah keep you in good health. You keep on inspiring millions of Sikhs and Kashmiris around the world. You are a beacon of hope, courage and wisdom for oppressed youth who sees dreams of freedom in every word you speak. Keep on doing this great job. और डॉक्टर बाबर रजा खान डॉक्टर साहब ਹੁਣ ਤੁਸੀਂ ਅੰਨੇ ਨੂੰ ਸੂਰਮਾ ਕਹਿ ਦਿੱਤਾ ਹੈ, ਸੋ ਇਹ ਤੁਹਾਡੀ ਵਿਡਿੱਤਨ ਹੈ। ਔਰ ਅਸੀਂ ਮੈਂ ਤਾਂ ਸਮਝਦਾ ਵੀ ਇਹ ਇੰਨੀ ਦੌਲਤ ਅਸੀਂ ਇਕੱਠੀ ਕੀਤੀ ਹੈ, ਜਿਹੜਾ ਪਿਆਰ ਦਾ ਸਰਮਾਇਆ ਹੈ ਔਰ ਪਿਆਰਿਆਂ ਦੇ ਮੂੰਹ ਚੋਂ ਨਿਕਲੇ ਮਿੱਠੇ ਮਿੱਠੇ ਬੋਲ ਨੇ। ਬਿਲਕੁਲ ਮੈਂ ਤਾਂ ਜ਼ਮੀਨ 'ਚ ਕਈ ਵਾਰੀ ਧੱਸਦਾ ਜਾਂਦਾ ਵੀ ਇੰਨਾ ਜਿਹੜਾ ਇਹ ਪਿਆਰ ਦਾ ਬੋਝ ਹੈ, ਔਰ ਰੱਬ ਰਹਿਮਤ ਕਰੇ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਔਰ ਕੱਲ ਜਿਵੇਂ ਮੈਂ ਕਿਹਾ ਕਿ ਡਾਕਟਰ ਬਾਬਰ ਖਾਨ ਸਾਹਿਬ ਨਾਲ ਗੁਫ਼ਤਗੂ ਦੇ ਵਿੱਚ ਅਮਰਵੀਰ ਸਿੰਘ ਗੱਲਬਾਤ ਕਰਨਗੇ, ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਹਾਂ, ਅੱਜ ਦੇ ਜਿਹੜੇ ਦੋਨੋਂ ਸ਼ਲੋਕ ਨੇ ਉਸ ਦੇ ਵਿੱਚ ਉਹਨਾਂ ਨੇ ਬੁੱਤ ਪ੍ਰਸਤੀ ਕਿ ਕਿਵੇਂ ਬ੍ਰਾਹਮਣ ਨੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਕਰਮਕਾਂਡ ਦਾ ਜਾਲ ਵਿਛਾਇਆ ਤੇ ਉਹਦੇ ਜਾਲ 'ਚ ਭੋਲੇ ਭਾਲੇ ਫਸੇ। ਔਰ ਫਿਰ ਜਿਵੇਂ ਕੱਲ ਦੇ ਸ਼ਲੋਕ 'ਚ ਸੀ ਕਿ ਭਾਈ ਦੁਕਾਨ ਤੋਂ ਠਾਕਰ ਲਿਆਂਦਾ ਤਾਂ ਉਹਨੂੰ ਰੱਬ ਬਣਾ ਕੇ ਐਸਟੈਬਲਿਸ਼ ਕਰ ਦਿੱਤਾ। ਹੁਣ ਉਹ ਕਹਿੰਦੇ ਨੇ ਕਿ ਭਾਈ ਜਿਹੜੇ ਇਹਨਾਂ ਦੇ ਮਗਰ ਲੱਗਣਗੇ ਉਹ ਤਾਂ ਸਮੁੰਦਰ ਦੇ ਡੂੰਘੇ ਕਾਲੇ ਪਾਣੀ 'ਚ ਡੁੱਬਣ ਵਾਲੇ, ਕਿਉਂਕਿ ਸਮੁੰਦਰ 'ਚ ਤੁਸੀਂ ਜਿੰਨਾ ਪਾਣੀ ਡੂੰਘਾ ਹੁੰਦਾ ਜਾਂਦਾ ਉਹਦਾ ਰੰਗ ਕਾਲਾ ਨਜ਼ਰ ਆਉਂਦਾ। ਜਿਵੇਂ ਅਸੀਂ ਅਸਮਾਨ ਨੀਲਾ ਕਹਿੰਦੇ ਹਾਂ, ਸਮੁੰਦਰ ਦਾ ਪਾਣੀ ਕਾਲਾ ਹੁੰਦਾ ਹੈ, ਔਰ ਜਿੰਨਾ ਡੂੰਘਾ ਹੋਰ। ਕੱਲ ਜਿਵੇਂ ਅਸੀਂ ਕੱਲ ਦੇ ਸ਼ਲੋਕ 'ਚ ਕਿਹਾ ਸੀ, ਉਸੇ ਥਾਟ ਦੀ ਕੰਟੀਨਿਊਟੀ ਹੈ। ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹਟ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ ਭੂਲੇ ਭਟਕਾ ਖਾਏ। ਕਿ ਭਾਈ ਠਾਕੁਰ ਮੁੱਲ ਲੈ ਕੇ ਆਂਦਾ ਔਰ ਤੀਰਥਾਂ ਦੇ ਉੱਤੇ ਵੀ ਮਨ ਦਾ ਹਟ ਕਰਕੇ ਜਾ ਰਿਹਾ, ਤੇ ਦੇਖਾ ਦੇਖੀ ਜਿਹੜੇ ਲੋਕ ਨੇ ਉਸੇ ਹੀ ਬੁੱਤ ਪ੍ਰਸਤੀ 'ਚ ਫਸੇ ਨੇ। ਅੱਜ ਦਾ ਸ਼ਲੋਕ ਹੈ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਇਹਨਾਂ ਨੇ ਪੱਥਰ ਨੂੰ ਰੱਬ ਬਣਾ ਦਿੱਤਾ। ਜਿਹੜਾ ਪੱਥਰ ਸੀ ਬੁੱਤ ਉਹ ਰੱਬ ਬਣਾ, ਕਬੀਰ ਪਾਹਨ ਪੱਥਰ ਨੂੰ ਕਹਿੰਦੇ ਨੇ, ਪਰਮੇਸ਼ਰ ਰੱਬ ਨੂੰ ਕਹਿੰਦੇ ਨੇ, ਜਿਹਦੇ 'ਚ ਜਿਹੜਾ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜਾ ਸਭ ਸੰਸਾਰ, ਕਿ ਬ੍ਰਾਹਮਣ ਨੇ ਉਹਨੂੰ ਪੱਥਰ ਨੂੰ ਰੱਬ ਬਣਾਇਆ ਤੇ ਸਾਰੇ ਮਗਰ ਲਾ ਲਏ, ਉਹ ਵੀ ਉਹਦੀ ਪੂਜਾ ਕਰਨ ਲੱਗੇ। ਇਸ ਪਰਵਾਸੇ ਜੋ ਰਹੇ, ਕਿ ਜਿਹੜਾ ਇਸ ਬੁੱਤ ਪ੍ਰਸਤੀ 'ਚ ਫਸਿਆ ਬ੍ਰਾਹਮਣ ਦੇ ਮਗਰ ਲੱਗ ਕੇ, ਬੂਢੇ ਕਾਲੀ ਧਾਰ। ਹੁਣ ਇਹ ਜਿਹੜੀ ਭੋਜਪੁਰੀ ਹੈ, ਅਸੀਂ ਜਿਹਨੂੰ ਡੁੱਬਣਾ ਕਹਿੰਦੇ ਆ, ਇਹ ਬੂਢਣਾ ਕਹਿੰਦੇ ਆ, ਇਹ ਬੂਢੇ। ਉਹਨਾਂ ਨੇ ਕਿਹਾ ਵੀ ਕਾਲੀ ਧਾਰ, ਕਾਲਾ ਪਾਣੀ ਸਮੁੰਦਰ ਦਾ, ਕਿ ਭਾਈ ਜਿਹੜੇ ਇਸ ਪੱਥਰ ਦੇ ਮਗਰ ਲੱਗਣਗੇ ਉਹ ਅਲਟੀਮੇਟਲੀ ਕਾਲੇ ਸਮੁੰਦਰ 'ਚ ਜਿਹੜਾ ਹੈ ਉਹ ਡੁੱਬਣਗੇ, ਉਹਦੇ 'ਚੋਂ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਏਗਾ। ਔਰ ਫਿਰ ਉਹਨਾਂ ਨੇ ਇੱਕ ਤਾਂ ਬੁੱਤ ਪ੍ਰਸਤੀ ਤੇ ਫਿਰ ਦੂਸਰਾ ਜਿਹੜਾ ਬ੍ਰਾਹਮਣਵਾਦ ਦਾ ਕਰਮਕਾਂਡ, ਸਾਰਾ ਇਹ ਜਿਹੜਾ ਵਰਨ ਆਸ਼ਰਮ, ਜਦੋਂ ਅਸੀਂ ਕਰਮ ਕਾਂਡ ਕਹਿੰਦੇ ਰਿਚੁਅਲਸ ਵੀ, ਔਰ ਜਦੋਂ ਇਹ ਧਰਮ ਦੀ ਗੱਲ ਕਰਦੇ ਨੇ, ਬ੍ਰਾਹਮਣ ਦਾ ਬ੍ਰਾਹਮਣ ਧਰਮ ਹੈ, ਕਸ਼ਤਰੀ ਦਾ ਕਸ਼ਤਰੀ ਧਰਮ ਹੈ, ਵੈਸ਼ਯ ਦਾ ਵੈਸ਼ਯ ਧਰਮ ਹੈ, ਸ਼ੂਦਰ ਦਾ ਸ਼ੂਦਰ ਧਰਮ ਹੈ। ਸ਼ੂਦਰ ਨੂੰ ਹੈ ਵੀ ਤੁਸੀਂ ਨੌਕਰ ਹੋ ਬਾਕੀ ਸਾਰਿਆਂ ਦੇ, ਤੁਸੀਂ ਮਤ ਸੋਚੋ ਵੀ ਤੁਹਾਡੀ ਆਪਣੀ ਹੋਂਦ ਹੈ। ਔਰ ਇਹ ਸ਼ਲੋਕ ਹੈ ਕਬੀਰ ਸਾਹਿਬ ਦਾ, ਕਬੀਰ ਕਾਗਦ ਕੀ ਓਬਰੀ, ਮਸ ਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ, ਪੰਡਤ ਪਹਾੜੀ ਬਾਟ। ਹੁਣ ਇੱਥੇ ਤਾਂ ਸਿੱਧਾ ਪੰਡਤ ਦਾ ਨਾਂ ਆ ਗਿਆ ਕਿ ਭਾਈ ਇਹ ਬ੍ਰਾਹਮਣ ਕੀ ਕਰਦਾ ਹੈ,
ਉਹਨਾਂ ਨੇ ਕਿਹਾ ਕਿ ਇਹਨੇ ਓਬਰੀ ਹੁੰਦਾ ਹੈ ਆਮ ਤੌਰ ਤੇ ਕੈਦਖਾਨਾ, ਜਿਹੜੇ ਹਨੇਰ ਕਈ ਵਾਰੀ ਜਿਨ੍ਹਾਂ ਨੂੰ ਅੰਡਰਗਰਾਉਂਡ ਉਹਨਾਂ ਨੇ ਬਣਾਏ ਹੁੰਦੇ ਸੀ ਤਹਿਖਾਨੇ ਵਾਂਗ, ਅੱਛਾ ਕੋਠੜੀਆਂ, ਕਾਲ ਕੋਠੜੀ ਵੀ ਉਹਨੂੰ ਕਹਿੰਦੇ ਸੀ, ਉਹਨੂੰ ਓਬਰੀ ਵੀ ਕਹਿੰਦੇ ਨੇ। ਕਬੀਰ ਕਾਗਦ ਕੀ ਓਬਰੀ ਮਸ ਦੇ ਕਰਮ ਕਪਾ, ਮਸ ਕਹਿੰਦੇ ਨੇ ਸਿਆਹੀ ਨੂੰ, ਕਿ ਵੀ ਇੱਕ ਪਾਸੇ ਤਾਂ ਕਾਲ ਕੋਠੜੀ ਹੁੰਦੀ ਹੈ ਜਿਹੜੀ ਜ਼ਮੀਨ ਦੇ ਵਿੱਚ ਡੂੰਘਾ ਹਨੇਰਾ ਹੈ, ਅੱਛਾ ਪਰ ਇਹਨਾਂ ਨੇ ਕਾਗਜ਼ ਕਿਉਂਕਿ ਜ਼ਾਹਰ ਹੈ ਵੇਦ ਸ਼ਾਸਤਰ ਸਿਮਰਤੀਆਂ ਬ੍ਰਾਹਮਣ ਨੇ ਰਚੀਆਂ, ਉਹਦੇ ਥੱਲੇ ਹੀ ਉਹਨਾਂ ਨੇ ਜ਼ਾਤ ਪਾਤੀ ਸਿਸਟਮ ਬਣਾਇਆ, ਉਹਦੇ ਥੱਲੇ ਹੀ ਸੋ ਕਾਲਡ ਧਰਮਾਂ ਦੇ ਡਿਸਪਲਿਨ ਖੜੇ ਕੀਤੇ, ਬ੍ਰਾਹਮਣ ਕਸ਼ਤਰੀ। ਇੱਕ ਗੱਲ ਦਾ ਧਿਆਨ ਰਹੇ, ਬ੍ਰਾਹਮਣ ਦੇ ਵਿੱਚ ਹਿਊਮੈਨਿਟੇਰੀਅਨਿਜ਼ਮ ਨਾਂ ਦਾ ਕੋਈ ਧਰਮ ਨਹੀਂ ਹੈ। ਔਰ ਇਹ ਗੱਲ ਮੈਂ ਇਹ ਦੁਹਰਾਉਣਾ ਵੀ ਚਾਹੁੰਦਾ, ਅਕਸਰ ਮੈਂ ਇਹ ਕਹਿੰਦਾ ਕਿ ਜਦੋਂ ਤੁਸੀਂ ਈਵਨ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਸੈਲਿੰਗ ਚਿਪ ਦੁਨੀਆ ਨੂੰ ਵੇਚਦੇ ਨੇ ਗੀਤਾ ਹੈ, ਅੱਛਾ ਹੁਣ ਗੀਤਾ ਜਿਹੜੀ ਹੈ, ਜਿਹੜਾ ਇਹਨਾਂ ਦਾ ਪੁਰਾਣ ਹੈ ਮਦ ਭਾਗਵਤ ਪੁਰਾਣ, ਉਸ ਦਾ ਇੱਕ ਹਿੱਸਾ ਹੈ। ਔਰ ਗੀਤਾ ਹੈ ਕਿ ਜਦੋਂ ਮਹਾਭਾਰਤ ਦੇ ਵਿੱਚ ਕੌਰਵ ਔਰ ਪਾਂਡਵ ਜਿਹੜੇ ਕੋਈ ਦੋ ਦੇਸ਼ਾਂ ਦੀਆਂ ਫੌਜਾਂ ਨਹੀਂ ਸੀ, ਜਾਂ ਦੋ ਅੱਡ-ਅੱਡ ਨਸਲਾਂ, ਇਹਨਾਂ ਦੇ ਹੀ ਕਜ਼ਨ ਨੇ, ਉਹੀ ਚਾਚੇ ਤਾਇਆਂ ਦੇ ਮੁੰਡੇ, ਆਪਣੀ ਤਾਕਤ ਲਈ ਜਿਹੜਾ ਉਹ ਪਾਵਰ ਸਟਰਗਲ ਹੈ, ਉਹ ਮਹਾਭਾਰਤ ਦੇ ਮੈਦਾਨ 'ਚ ਇੱਕ ਦੂਜੇ ਦੇ ਸਾਹਮਣੇ ਹੁੰਦੇ ਨੇ। ਤੇ ਅਰਜਨ ਜਿਹੜਾ ਪਾਂਡਵ ਹੈ ਔਰ ਕ੍ਰਿਸ਼ਨ ਉਹਦੇ ਰੱਥ ਦਾ ਰਥਵਾਨ ਹੈ, ਉਹ ਅਰਜਨ ਆਪਣਾ ਧਨੁਸ਼ ਰੱਖ ਦਿੰਦਾ ਥੱਲੇ ਕਿ ਵੀ ਮੈਂ ਇੱਧਰ ਮੇਰਾ ਉਹ ਭਰਾ ਹੈ, ਉਧਰ ਮੇਰਾ ਗੁਰੂ ਦਰੋਣਾਚਾਰੀ ਹੈ, ਉਧਰ ਭੀਸ਼ਮ ਪਿਤਾਮਹ ਹੈ, ਉੱਥੇ ਫਲਾਣਾ, ਮੈਂ ਆਪਣਿਆਂ ਨੂੰ ਤਾਂ ਨਹੀਂ ਮਾਰਨਾ। ਹੁਣ ਜਿਹੜਾ ਕ੍ਰਿਸ਼ਨ ਉਹਨੂੰ ਕਹਿ ਰਿਹਾ ਵੀ ਤੂੰ ਹਥਿਆਰ ਚੁੱਕ, ਉਹਨੂੰ ਇਹ ਨਹੀਂ ਕਹਿ ਰਿਹਾ ਕਿ ਜੀ ਸੱਚ ਦੀ ਗੱਲ ਹੈ, ਇਨਸਾਫ ਦੀ ਗੱਲ ਹੈ, ਇਨਸਾਨੀ, ਉਹ ਉਹਨੂੰ ਕਹਿ ਰਿਹਾ ਕਰੇਗਾ ਜੇ ਤੂੰ ਨਹੀਂ ਲੜੇਗਾ। ਹੁਣ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ ਕਿ ਬਈ ਉਹਨੂੰ ਜਿਸ ਅੰਦਾਜ਼ 'ਚ ਪੇਸ਼ ਕਰਦੇ ਨੇ ਕਿ ਜੀ ਅਸੀਂ ਤਾਂ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ, ਸਾਰੇ ਸੁਖੀ ਹੋਣ, ਸਾਰੇ ਅਰੋਗ ਹੋਣ, ਇਹ ਬਿਲਕੁਲ ਕਨਸੈਪਟ ਹੀ ਨਹੀਂ। ਹਿਊਮੈਨਿਟੇਰੀਅਨਿਜ਼ਮ ਦਾ ਤਾਂ ਕਨਸੈਪਟ ਹੋਏ ਜੇ ਬਰਾਬਰੀ ਦਾ ਕਨਸੈਪਟ ਹੋਏ। ਜਦੋਂ ਕਨਸੈਪਟ ਹੀ ਇਹ ਹੈ ਕਿ ਕੋਈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਜਿਹੜਾ ਉਹ ਪੈਦਾ ਹੁੰਦਾ ਹੈ, ਬੰਦਾ ਤਾਂ ਕੋਈ ਪੈਦਾ ਹੀ ਨਹੀਂ ਹੁੰਦਾ, ਇਨਸਾਨ ਦੇ ਘਰ ਇਨਸਾਨ ਥੋੜੀ ਜੰਮਦਾ ਇਹਨਾਂ ਦੇ ਮੁਤਾਬਕ। ਰੱਬ ਦੀ ਦੁਨੀਆ 'ਚ ਤਾਂ ਹਰ ਕੋਈ ਜਿਹੜਾ ਹੈ ਉਹ ਇਨਸਾਨ ਹੈ, ਉਸ ਨੂੰ ਰੱਬ ਨੇ ਇਨਸਾਨ ਬਣਾਇਆ। ਸੋ ਕਬੀਰ ਸਾਹਿਬ ਇਹ ਕਹਿ ਰਹੇ ਨੇ ਬਈ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ, ਕਿ ਇਹਨਾਂ ਨੇ ਕਾਗਜ਼ਾਂ ਦਾ, ਇਹ ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਕੈਦਖਾਨਾ ਬਣਾਇਆ, ਔਰ ਜੋ ਕੁਛ ਇਹਨਾਂ ਨੇ ਕਾਨੂੰਨ ਲਿਖੇ ਸਿਆਹੀ ਦੇ ਨਾਲ, ਉਹ ਇਵੇਂ ਹੀ ਨੇ ਜਿਵੇਂ ਇੱਕ ਵੱਡੇ ਬੰਦ ਕਰਟਨ ਕ੍ਰੀਏਟ ਕਰ ਦਿੱਤੇ। ਕਪਾਟ ਹੁੰਦਾ ਹੈ ਜਿਹੜਾ ਖੁੱਲ ਨਾ ਸਕੇ ਦਰਵਾਜ਼ਾ, ਉਹਨਾਂ ਨੇ ਕਰਮ ਦੇ ਕਪਾਟ ਬਣਾਏ, ਜਿਹੜੇ ਇਹ ਜਿਹੜਾ ਕਰਮ ਕਾਂਡ ਹੈ ਇਹ ਖੜਾ ਕੀਤਾ। ਪਾਹਨ ਬੋਰੀ ਪ੍ਰਿਥਵੀ, ਪਾਹਨ ਪੱਥਰ, ਇਧਰ ਕਰਮ ਕਾਂਡ, ਉੱਤੇ ਪੱਥਰ ਪੂਜਾ, ਬੋਰੀ ਡੋਬ ਦਿੱਤੀ, ਪ੍ਰਿਥਵੀ ਸਾਰਾ ਸੰਸਾਰ ਵੀ ਜਿਹੜਾ ਇਹਨਾਂ ਦੇ ਪਿੱਛੇ ਲੱਗਾ ਉਹ ਮਾਨੋ ਇਹਨਾਂ ਨੇ ਡੋਬ ਦਿੱਤਾ। ਪਾਹਨ ਬੋਰੀ ਪ੍ਰਿਥਵੀ ਪੰਡਤ ਪਹਾੜੀ ਬਾਟ, ਕਿ ਬ੍ਰਾਹਮਣ ਨੇ ਡਾਕਾ ਮਾਰ ਕੇ ਲੁੱਟ ਲਿਆ। ਪਹਾੜੀ ਬਾਟ ਹੁੰਦਾ ਕਿ ਭਾਈ ਗੁੰਮਰਾਹ ਕਰ ਦਿੱਤਾ ਕਿ ਲੈ ਕੇ ਕਿੱਧਰ ਜਾਣਾ ਸੀ। ਇਹਨਾਂ ਦੇ ਅੱਗੇ ਜਿਹੜਾ ਇਹਨਾਂ ਦੇ ਸਾਹਮਣੇ ਸੀ ਕਿ ਲੋਕਾਂ ਨੂੰ ਇਹ ਅਗਵਾਈ ਦਿੰਦੇ, ਪਰ ਇਹਨਾਂ ਨੇ ਲੋਕਾਂ ਨੂੰ ਪੱਥਰ ਦੇ ਮਗਰ ਲਾਇਆ। ਕਰਮ ਕਾਂਡ ਦੀ ਉਹ ਸਾਰੀ ਜਿਹੜੀ ਆ ਉਹ ਖੇਡ ਤਿਆਰ ਕੀਤੀ ਔਰ ਉਸ ਦੇ ਵਿੱਚ ਡੋਬ ਕੇ ਮਾਰ ਦਿੱਤਾ। ਹੁਣ ਇਸ ਤੋਂ ਬਾਅਦ ਵੀ ਜੇ ਕੋਈ ਸਮਝਦਾ ਹੈ ਕਿ ਜੀ ਸਿੱਖ ਧਰਮ ਔਰ ਹਿੰਦੂ ਧਰਮ 9 ਮਾਸ ਦਾ ਰਿਸ਼ਤਾ, ਇਹ ਸਾਡੀ, ਇਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਬਾਬਾ ਕਬੀਰ ਦੇ ਇਸ ਫਰਮਾਨ ਦੇ ਅੱਗੇ ਕਿ ਭਾਈ ਇਹ ਬੁੱਤ ਪ੍ਰਸਤੀ, ਕਰਮ ਕਾਂਡ, ਜ਼ਾਤ ਪਾਤ ਜਿਹੜਾ ਬ੍ਰਾਹਮਣਵਾਦ ਦੀਆਂ ਰੀੜ ਦੀ ਹੱਡੀ ਹੈ। ਸੋ ਇਹੀ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਚਾਹਦੇ ਆ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਾਸਨਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।